ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦੇ ਵਿਚਾਰ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 18 ਅਗਸਤ 2021 3 ਭਾਦੋ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਕੇ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਲ ਕੇਬਲ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਹੈ, ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਹਮੇਸ਼ਾ ਤਰ੍ਹਾਂ ਤੁਹਾਨੂੰ ਦੱਸ ਦਈਏ ਕਿ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਗਗਨਦੀਪ ਸਿੰਘ ਹੋਰਾਂ ਵੱਲੋਂ। ਸੋ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਉਹਨਾਂ ਨੇ ਟੀਵੀ 84 ਵੱਲੋਂ ਅਫਗਾਨਿਸਤਾਨ ਵਿੱਚ ਵਾਪਰ ਰਹੀਆਂ ਘਟਨਾਵਾਂ ਤੇ ਐਨਾਲਿਸਿਸ ਕਰਨ ਲਈ ਸਾਰੀ ਟੀਮ ਅਤੇ ਡਾਕਟਰ ਅਮਰਜੀਤ ਸਿੰਘ ਹੋਰਾਂ ਨੂੰ ਹਦਾਇਤ ਦਿੱਤੀ ਹੈ ਔਰ ਸਾਊਥ ਏਸ਼ੀਆ ਖਿੱਤੇ ਵਿੱਚ ਆ ਰਹੀਆਂ ਜਿਹੜੀਆਂ ਤਬਦੀਲੀਆਂ ਤੇ ਸਾਨੂੰ ਕਹਿੰਦੇ ਨੇ ਪੂਰੀ ਜਿਹੜੀ ਤਿੱਖੀ ਨਜ਼ਰ ਹੈ ਉਹ ਰੱਖਣੀ ਚਾਹੀਦੀ ਹੈ। ਸੋ ਟੀਵੀ 84 ਦੇ ਦਰਸ਼ਕ ਜਿਹੜੇ ਨੇ ਵੱਧ ਤੋਂ ਵੱਧ ਫਾਈਨੈਂਸ਼ੀਅਲ ਮਦਦ ਕਰਨ ਤਾਂ ਜੋ ਸਾਡਾ ਜਿਹੜਾ ਮੀਡੀਆ ਹੈ ਹੋਰ ਵੀ ਮਜ਼ਬੂਤ ਹੋ ਸਕੇ। ਸੋ ਅਸੀਂ ਸਰਦਾਰ ਗਗਨਦੀਪ ਸਿੰਘ ਹੋਰਾਂ ਜੀ ਦਾ ਬਹੁਤ ਬਹੁਤ ਧੰਨਵਾਦ ਕਰ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਲਈ। ਸੋ ਅਸੀਂ ਵੀ ਤੁਹਾਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਜਿਸ ਤਰ੍ਹਾਂ ਕਿ ਵਰਲਡ ਵਾਈਡ ਜਿਹੜਾ ਇਸ਼ੂ ਹੈਗਾ ਅਫਗਾਨਿਸਤਾਨ ਤੇ ਤਾਲਿਬਾਨ ਦਾ ਉਹ ਮੇਨ ਜਿਹੜਾ ਹੈ ਇਸ਼ੂ ਬਣਿਆ ਹੈ, ਚਰਚਾ ਦਾ ਵਿਸ਼ਾ ਬਣਿਆ ਹੋਇਆ। ਸੋ ਅੱਜ ਵੀ ਅਸਾਂ ਉਸ ਦੇ ਉੱਪਰ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਫਗਾਨਿਸਤਾਨ ਜਿਹੜਾ ਸਾਰਾ ਅਫਗਾਨਿਸਤਾਨ ਫਤਹ ਕਰਨ ਤੋਂ ਬਾਅਦ ਹੁਣ ਤਾਲਿਬਾਨ ਸਰਬ ਪਰਮਾਨਿਤ ਸਰਕਾਰ ਬਣਾਉਣ ਲਈ ਗੱਲਬਾਤ ਵਿੱਚ ਜਿਹੜਾ ਹੈ ਉਹ ਰੁੱਝ ਗਏ ਹਨ। ਸੋ ਭਾਵੇਂ ਕਿ ਛੋਟੀਆਂ-ਮੋਟੀਆਂ ਘਟਨਾਵਾਂ ਵਿਰੋਧੀਆਂ ਵੱਲੋਂ ਬਹੁਤ ਵੱਡੀਆਂ ਕਰਕੇ ਪ੍ਰਚਾਰੀਆਂ ਜਾ ਰਹੀਆਂ ਹਨ ਪਰ ਤਾਲਿਬਾਨ ਬੜੇ ਸਹਿਜ ਵਿੱਚ ਰਹਿੰਦਿਆਂ ਸਾਰੇ ਗਰੁੱਪਾਂ ਨੂੰ ਨਾਲ ਲੈ ਕੇ ਚੱਲਣ ਦੇ ਆਰ ਵਿੱਚ ਹਨ ਅਤੇ ਅੱਡ-ਅੱਡ ਦੇਸ਼ਾਂ ਨਾਲ ਵੀ ਉਹਨਾਂ ਨੇ ਆਪਣਾ ਜਿਹੜਾ ਰਾਬਤਾ ਉਹ ਬਣਾਇਆ ਹੋਇਆ ਹੈ। ਸੋ ਜੇ ਤਾਲਿਬਾਨ ਇਸ ਸਾਂਝੇ ਯਤਨ ਵਿੱਚ ਕਾਮਯਾਬ ਹੋ ਜਾਂਦੇ ਹਨ ਤਾਂ ਇਹ ਉਹਨਾਂ ਲਈ ਅਫਗਾਨਿਸਤਾਨ ਦੀ ਫੌਜੀ ਜਿੱਤ ਤੋਂ ਬਾਅਦ ਦੂਸਰੀ ਵੱਡੀ ਡਿਪਲੋਮੈਟਿਕ ਜਿਹੜੀ ਹੈ ਉਹ ਜਿੱਤ ਹੋਵੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਅਸੀਂ ਇੱਕ ਵਾਰ ਫਿਰ ਆਪਣੇ ਦਰਸ਼ਕਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਸਾਰੇ ਵਿਊਅਰਸ ਦਾ ਕਿ ਸਾਡੀ ਜਿਹੜੀ ਅਫਗਾਨਿਸਤਾਨ ਸੰਬੰਧੀ ਪਹੁੰਚ ਹੈ ਜਾਂ ਜੋ ਸਾਡੀ ਸਮਝ ਮੁਤਾਬਕ ਅਸੀਂ ਉਸ ਸਿਚੁਏਸ਼ਨ ਨੂੰ ਬਿਆਨਣ ਦੀ ਕੋਸ਼ਿਸ਼ ਕਰਦੇ ਹਾਂ ਉਸ ਨੂੰ ਬਹੁਤ ਐਪਰੀਸ਼ੀਏਟ ਕੀਤਾ ਗਿਆ ਔਰ ਬਹੁਤ ਸਾਰੇ ਮੈਸੇजेस ਕਾਲਸ ਔਰ ਈਮੇਲਸ ਨੇ ਔਰ ਮੈਂ ਸਾਂਝੇ ਤੌਰ ਦੇ ਉੱਤੇ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸਪਾਂਸਰਸ ਵੀਰ ਗਗਨਦੀਪ ਸਿੰਘ ਜਿਹੜੇ ਨਿਊਯਾਰਕ 'ਚ ਰਹਿੰਦੇ ਨੇ ਉਹਨਾਂ ਨੇ ਵੀ ਜਦੋਂ ਅਮਰਵੀਰ ਸਿੰਘ ਹੋਰਾਂ ਨਾਲ ਰਾਬਤਾ ਕੀਤਾ ਤੇ ਉਹਨਾਂ ਨੇ ਵੀ ਜਿਵੇਂ ਟੀਵੀ 84 ਵੱਲੋਂ ਜਿਹੜੀ ਪਹੁੰਚ ਅਫਗਾਨਿਸਤਾਨ ਦੀ ਹਕੀਕਤ ਦੇ ਉੱਤੇ ਅਪਣਾਈ ਗਈ ਹੈ ਉਸ ਨੂੰ ਉਹਨਾਂ ਨੇ ਐਪਰੀਸ਼ੀਏਟ ਕੀਤਾ। ਅਸੀਂ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਹਾਂ ਕਿ ਉਹਨਾਂ ਨੇ ਇਸ ਇਸ਼ੂ ਦੀ ਗਹਿਰਾਈ ਨੂੰ ਸਮਝਿਆ ਔਰ ਅਸੀਂ ਇਹ ਦੇਖ ਰਹੇ ਹਾਂ ਕਿ ਬੇਸ਼ੱਕ ਸ਼ਾਇਦ ਸਾਡਾ ਵਿਊ ਪੁਆਇੰਟ ਜੋ ਹੈ ਉਹ ਮਾਈਨੋਰਿਟੀ 'ਚ ਹੀ ਹੋਏ ਵਿਦਨ ਵੀ ਕਿਉਂਕਿ ਅਜੇ ਵੀ ਸਾਡਾ ਇੱਕ ਵੱਡਾ ਤਬਕਾ ਜਿਨ੍ਹਾਂ ਨੂੰ ਹਲਕੀਆਂ ਫੁਲਕੀਆਂ ਗੱਲਾਂ ਜਾਂ ਚੁਟਕਲਿਆਂ ਵਾਲੀਆਂ ਗੱਲਾਂ ਤੋਂ ਬਿਨਾਂ ਕੋਈ ਡੀਪਰ ਕਿਸੇ ਖਿੱਤੇ ਨਾਲ ਕੋਈ ਲਾਗਾ ਦੇਗਾ ਨਹੀਂ, ਪੜ੍ਹਨ ਲਿਖਣ ਦਾ ਸ਼ੌਕ ਨਹੀਂ ਹੈ ਔਰ ਉਸ ਕਿਸਮ ਦੇ ਸਸਤੇ ਜਿਹੇ ਟਾਕ ਸ਼ੋਆਂ ਤੇ ਬੈਠ ਕੇ ਜਾਂ ਰੇਡੀਓ ਕਾਲਾਂ ਰਾਹੀਂ ਉਹ ਆਪਣੇ ਜਿਹੜਾ ਉਹ ਮਨ ਦੀ ਭੜਾਸ ਕੱਢਦੇ ਨੇ ਔਰ ਜਦੋਂ ਕੋਈ ਕਦੀ ਘਟਨਾ ਉਹ ਭਾਵੇਂ ਭਾਰਤੀ ਏਜੰਸੀਆਂ ਕਰਵਾਉਣ ਜਾਂ ਕੋਈ ਜਨੂਨੀ ਕਰੇ ਜਿਵੇਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣਾ ਸੀ ਉਸ ਨੂੰ ਲੈ ਕੇ ਵੀ ਫਿਰ ਉਹ ਆਪਣੇ ਆਪ ਨੂੰ ਖਾਲਿਸਤਾਨੀ ਕਹਿਣ ਵਾਲੇ ਵੀ ਉਹੀ ਖੇਡ ਖੇਡਣ ਲੱਗ ਜਾਂਦੇ ਨੇ
ਜਿਹੜੀਆਂ ਭਾਰਤੀ ਏਜੰਸੀਆਂ ਖੇਡਦੀਆਂ ਨੇ ਜਾਂ ਉਹਨਾਂ ਦੇ ਟੁੱਚੇ ਮਨਜਿੰਦਰ ਸਿਰਸੇ ਵਰਗੇ ਲੋਕ ਖੇਡਦੇ ਨੇ। ਸੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਭਾਈ ਸਾਡੇ ਲਈ ਸਿੱਖ ਹਿੱਤ, ਸਿੱਖ ਇੰਟਰਸਟ ਇਹ ਨੰਬਰ 1 ਤੇ ਨੇ। ਪਰ ਜਦੋਂ ਤੁਸੀਂ ਗਰਾਊਂਡ ਜਾਂ ਜਿਹਨੂੰ ਜ਼ਮੀਨੀ ਹਕੀਕਤ ਕਹਿੰਦੇ ਹੋ ਦੇਖਦੇ ਆ, ਤੇ ਫਿਰ ਤੁਹਾਨੂੰ ਇਹ ਵੀ ਦੇਖਣਾ ਪਏਗਾ ਕਿ ਲਾਰਜਰ ਕੰਟੈਕਸਟ ਦੇ ਵਿੱਚ ਸਿੱਖ ਹਿੱਤ, ਸਿੱਖ ਕੌਮ ਜਿਹੜੀ ਦੋ ਉਸ ਖਿੱਤੇ ਦੇ ਵਿੱਚ ਅਸੀਂ ਭਾਰਤ ਪਾਕਿਸਤਾਨ ਦੇ ਹਵਾਲੇ ਨਾਲ ਗੱਲ ਕਰੀਏ ਤੇ ਉਹਨਾਂ ਦੇ ਵਿਚਕਾਰ ਸਾਡੀ ਸਿਵਲਾਈਜੇਸ਼ਨ, ਸਾਡੀ ਕੌਮ ਇੱਕ ਸੈਂਡਵਿਚ ਵਾਂਗ ਹੈ। ਦੋਨੋਂ ਪਾਸੇ ਵਾਪਰਨ ਵਾਲੀਆਂ ਘਟਨਾਵਾਂ ਜਿਹੜੀਆਂ ਨੇ ਉਹਨਾਂ ਤੋਂ ਅਸੀਂ ਅਭਿੱਜ ਨਹੀਂ ਰਹਿ ਸਕਦੇ, ਉਹਦਾ ਅਸਰ ਸਾਡੇ ਤੇ ਹੋਣਾ ਹੈ। ਫਿਰ ਇਹ ਵੀ ਨਹੀਂ ਹੈ ਕਿ ਇਹਨਾਂ ਦੋਨਾਂ ਖਿੱਤਿਆਂ ਜਾਂ ਦੋਨਾਂ ਮੁਲਕਾਂ ਨਾਲ ਹੀ ਸਾਡੀ ਗੱਲ ਜੁੜੀ ਹੋਈ ਹੈ। ਅਫਗਾਨਿਸਤਾਨ ਜਿੱਥੇ ਵੱਡੀ ਗਿਣਤੀ ਦੇ ਵਿੱਚ ਸਿੱਖ ਕਦੇ ਵਸਦੇ ਸਨ ਔਰ 79 ਤੋਂ ਬਾਅਦ ਦੀਆਂ 1979 ਤੋਂ ਬਾਅਦ ਦੀਆਂ ਘਟਨਾਵਾਂ ਨੇ ਹਾਲਾਤ ਜਿਸ ਕਿਸਮ ਦੇ ਪੈਦਾ ਕੀਤੇ ਕਿ ਅੱਜ 200-250 ਦੇ ਕਰੀਬ ਪਰਿਵਾਰ ਹੀ ਉੱਥੇ ਨੇ। ਬੇਸ਼ੱਕ ਇੱਕ ਵੀ ਸਿੱਖ ਕਿਤੇ ਹੋਏਗਾ, ਉਹਦੀ ਸਿਕਿਉਰਿਟੀ, ਉਹਦੇ ਇੰਟਰਸਟ ਸਾਡੇ ਲਈ ਵਾਚ ਕਰਨੇ ਇਹ ਜ਼ਰੂਰੀ ਨੇ। ਪਰ ਜੇ ਅਸੀਂ ਸਿਰਫ ਤੇ ਸਿਰਫ ਨੈਗੇਟਿਵਿਟੀ ਜਾਂ ਇੱਕ ਪਾਸੜ ਨਾ ਪੱਖੀ ਗੱਲਾਂ ਕਰਾਂਗੇ, ਫਿਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਭਾਈ ਜਿੱਥੇ ਜਿੱਥੇ ਇਸਲਾਮਿਕ ਮੁਲਕਾਂ ਦੇ ਵਿੱਚ, ਕੱਲਾ ਇਹੀ ਨਹੀਂ, ਪਾਕਿਸਤਾਨ ਜਾਂ ਅਫਗਾਨਿਸਤਾਨ, ਮਲੇਸ਼ੀਆ ਦੇ ਵਿੱਚ 1.5 ਤੋਂ 2 ਲੱਖ ਸਿੱਖ ਵਸਦੇ ਨੇ ਔਰ ਉਹ 5ਵੀਂ ਜਨਰੇਸ਼ਨ ਹੈ, ਉਹ ਵੀ ਉਸ ਇਸ ਮੁਸਲਿਮ ਮੈਜੋਰਿਟੀ ਸਟੇਟ ਦੇ ਵਿੱਚ ਬੜੀ ਸ਼ਾਨ ਆਨ ਦੇ ਨਾਲ ਰਹਿੰਦੇ ਨੇ। ਬਾਕੀ ਜਿੱਥੇ ਵੀ ਮਾਈਨੋਰਿਟੀਜ਼ ਨੇ, ਇੱਥੇ ਅਮਰੀਕਾ ਕੈਨੇਡਾ 'ਚ ਰਹਿੰਦੇ ਆ ਜਿੱਥੇ ਕਿ ਸਾਰੇ ਕਾਨੂੰਨ ਹਰ ਇੱਕ ਦੇ ਨਾਲ ਜਿਹੜਾ ਉਹ ਬਰਾਬਰੀ ਦੀ ਗੱਲ ਕਰਦੇ ਨੇ। ਇੱਥੇ ਕਿਹੜੀ ਸਾਡੇ ਬੱਚੇ ਬੁਲਿੰਗ ਦਾ ਸ਼ਿਕਾਰ ਨਹੀਂ ਹੁੰਦੇ ਜਾਂ ਹਜ਼ਾਰਾਂ ਇਨਸੀਡੈਂਟਸ ਹੇਟ ਕ੍ਰਾਈਮ ਦੀਆਂ ਅਮਰੀਕਾ 'ਚ ਹੋਈਆਂ, ਪਰ ਅਸੀਂ ਅਮਰੀਕਨ ਸਿਸਟਮ ਨੂੰ ਤਾਂ ਨਹੀਂ ਭੰਡਣ ਲੱਗ ਜਾਂਦੇ ਜਾਂ ਅਮਰੀਕਾ ਦੇ ਸਾਰੀ ਜਿਹੜੀ ਮੈਜੋਰਿਟੀ ਵਾਈਟ ਰੇਸ ਦੇ ਖਿਲਾਫ ਤੇ ਬਿਆਨਬਾਜ਼ੀ ਨਹੀਂ ਕਰਦੇ। ਅਸੀਂ ਇਹੀ ਸਮਝਦੇ ਹਾਂ ਕਿ ਭਾਈ ਜਿੱਥੇ ਇਨਸਾਫ ਲਿਆ ਜਾ ਸਕਦਾ ਹੈ ਸਾਨੂੰ, ਹਾਂ ਜਿੱਥੇ ਸਟੇਟ ਜਿਹੜੀ ਹੈ ਉਹ ਡਿਸਕ੍ਰਿਮੀਨੇਟ ਕਰ ਰਹੇ ਹੋ, ਉਹੀ ਲੋਕ ਜਿਹੜੇ ਇੱਕ ਘਟਨਾ ਕਿਤੇ ਗਵਾਂਢ 'ਚ ਵਾਪਰਦੀ ਹੈ ਤੇ ਉਸ ਦੇ ਉੱਤੇ ਉਹਨਾਂ ਨੇ ਪੂਰਾ 24 ਘੰਟੇ ਮੂੰਹ ਨੂੰ ਜਿਹੜਾ ਉਹ ਪੌਂਪੂ ਬੰਨਿਆ ਹੁੰਦਾ, ਪਰ ਉਸੇ ਹੀ ਭਾਰਤ ਦੇ ਵਿੱਚ ਜਿੱਥੇ ਸਟੇਟ ਦੀ ਪਾਲਿਸੀ ਡਿਸਕ੍ਰਿਮੀਨੇਸ਼ਨ ਦੀ ਹੈ, ਜਿੱਥੇ ਉਹਨਾਂ ਦੀ ਸਟੇਟ ਤੁਹਾਨੂੰ ਇੱਕ ਅੱਡ ਮਜ਼ਹਬ ਦੇ ਤੌਰ ਤੇ ਰੈਕਗਨਾਈਜ਼ ਨਹੀਂ ਕਰਦੀ, ਜਿਨ੍ਹਾਂ ਨੇ ਤੁਹਾਡੇ ਇਤਿਹਾਸਕ ਗੁਰਦੁਆਰੇ ਉਹ ਗਿਆਨ ਗੋਦੜੀ ਹੋਏ ਹਰਿਦੁਆਰ ਦਾ, ਡਾਂਗਮਾਰ ਹੋਏ ਸਿੱਕਮ ਦਾ, ਜਾਂ ਮੰਗੂ ਮੱਠ ਹੋਏ ਜਗਨਨਾਥਪੁਰੀ ਉੜੀਸਾ ਦੇ ਵਿੱਚ ਉਹ ਮਿਟਾਈ ਦਿੱਤੇ ਨੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ 2015 ਤੋਂ 6 ਸਾਲ ਹੋ ਗਏ ਨੇ, ਉਹਨਾਂ ਨੂੰ ਜਿਹੜਾ ਇਹ ਨਜ਼ਰ ਨਹੀਂ ਆਉਂਦਾ ਹੈ ਵੀ ਉੱਥੇ ਡਰਾਮੇਬਾਜ਼ੀ ਇੱਧਰ ਕਰ ਲਿਆ। ਹੁਣ ਉਹ ਸੁਮੇਧ ਸੈਣੀ ਦੀ ਅੱਜ ਖਬਰ ਬੜੀ ਜੀ ਆ ਗਿਆ, ਫੜ ਲਿਆ, ਦੂਜਾ ਆਪ ਜਾ ਕੇ ਉਹ ਗਿਆ ਔਰ ਉਹਨੂੰ ਕੀ ਉਹਦੇ ਤੇ ਕੀ ਆਂਚ ਆਏਗੀ ਜਾਂ ਉਹਦਾ ਕੋਈ ਵਾਲ ਵੀ ਵੰਗਾ ਨਹੀਂ ਕਰੇਗਾ, ਏਜੰਸੀਆਂ ਦੀ ਖੇਡ ਹੈ। ਪਰ ਦੂਸਰੇ ਪਾਸੇ ਜਿੱਥੇ ਹਕੂਮਤ ਇੱਕਦਮ ਐਕਟ ਕਰਦੀ ਹੈ, ਸਟੇਟ ਤੁਹਾਡੇ ਨਾਲ ਸਿੰਪੈਥਾਈਜ਼ ਕਰਦੀ ਹੈ, ਜੋ ਜਿਹਨੇ ਉਸ ਜਨੂਨੀ ਨੇ ਜੋ ਕੀਤਾ ਮਹਾਰਾਜਾ ਰਣਜੀਤ ਸਿੰਘ ਦੇ ਸਟੈਚੂ ਦੇ ਨਾਲ, ਉਹਨੂੰ ਚੁੱਕ ਕੇ ਬਿਹਾਈਂਡ ਬਾਰ ਦਿੱਤਾ ਜਾਂਦਾ ਤੇ ਤੁਸੀਂ ਇੱਥੇ ਬੈਠੇ ਸਵਾਏ ਨਫ਼ਰਤ ਤੋਂ ਤੁਹਾਡੇ ਕੋਲ ਹੋਰ ਕੁਝ ਨਹੀਂ ਰਿਹਾ ਹੈ। ਇਹੋ ਜਿਹਾ ਹੀ ਵਰਤਾਰਾ 47 ਦੇ ਪੀਰੀਅਡ 'ਚ ਇਸ ਕਿਸਮ ਦੇ ਲੋਕ ਜਿਹੜੇ ਕੰਮ ਅਕਲੀ ਦਾ ਸ਼ਿਕਾਰ ਨੇ, ਜਿਹੜੇ ਇੱਕ ਬਿਲਕੁਲ ਉਸ ਕਿਸਮ ਦੇ, ਅੱਜ ਤਾਂ TRP ਦਾ ਰੌਲਾ ਹੈ ਕਿ ਵੀ ਤੁਸੀਂ ਜਿੰਨੀਆਂ ਗਾਲਾਂ ਕੱਢੋ, ਜਿੰਨਾ ਭੌਂਕੋ, ਜਿੰਨੀ ਨੈਗੇਟਿਵਿਟੀ ਕਰੋ, ਉੱਥੇ ਮਨਜਿੰਦਰ ਸਿਰਸਾ ਰੱਖਿਆ ਹੋਇਆ ਹੈ। ਔਰ ਇਸ ਕਿਸਮ ਦੇ ਹਾਲ ਜਿਹੜੇ ਨੇ ਉਹ ਕੈਪਟਨ ਅਮਰਿੰਦਰ, ਉਹਦੇ ਅਸੀਂ ਟਵੀਟ ਦੀ ਗੱਲ ਕੀਤੀ ਸੀ ਕਿ ਭਾਈ ਦੁਨੀਆ 'ਚ ਹਰ ਕੋਈ ਵੱਡੇ ਵੱਡੇ ਮੁਲਕ, ਜਿਸ ਅਮਰੀਕਾ ਨਾਲ 20 ਸਾਲ ਤਾਲਿਬਾਨ ਨੇ ਜੰਗ ਲੜੀ, ਜਿਨ੍ਹਾਂ ਨੇ ਕਿੰਨਾ ਨੁਕਸਾਨ ਕੀਤਾ, 2 ਤੋਂ 3 ਟ੍ਰਿਲੀਅਨ ਡਾਲਰ ਇਹਨਾਂ ਦੇ ਸਪੈਂਡ ਹੋਏ, ਲੇਕਿਨ ਵਿਜ਼ਡਮ ਤਾਂ ਇਹੀ ਹੁੰਦੀ ਹੈ ਕਿ ਵੀ ਉਹੀ ਅਮਰੀਕਾ ਹੈ ਉਹਨਾਂ ਦੇ ਤਾਲਿਬਾਨ ਦੇ ਨਾਲ ਜਿਹੜਾ ਉਹ ਨੈਗੋਸ਼ੀਏਸ਼ਨ 'ਚ ਵੀ ਆਉਂਦਾ ਹੈ। ਔਰ ਕੌਣ ਨੈਗੋਸ਼ੀਏਸ਼ਨ 'ਚ ਆਉਂਦਾ ਹੈ? ਟਰੰਪ। ਜੇ ਇਸ ਬਾਰੇ ਐਕਸਟ੍ਰੀਮ ਲਾਈਨ ਦੇ ਉੱਤੇ ਸੋਚਿਆ ਜਾਂਦਾ ਹੈ ਕਿ ਜੀ ਅਮਰੀਕਾ ਫਸਟ ਔਰ ਜਿਹੜਾ ਦੂਜੇ ਪਾਸੇ ਹਰ ਪਾਸਿਓਂ ਕੱਟ ਆਫ ਕਰਨ ਦੀ ਲਾਈਨ, ਪਰ ਉਹ ਉਹਨੇ ਜ਼ਲਮੇ ਖਲੀਲਜ਼ਾਦ ਨੂੰ ਉਹਨੇ ਅਪਾਇੰਟ ਕੀਤਾ ਗੱਲਬਾਤ ਲਈ ਕਿ ਭਾਈ ਗੱਲ ਕਰੋ, ਉਹਦੇ ਪੀਰੀਅਡ 'ਚ ਇਹ ਐਗਰੀਮੈਂਟ ਸਾਈਨ ਹੁੰਦਾ ਫਰਵਰੀ 2020। ਸੋ ਮਤਲਬ ਇਹ ਹੈ ਵੀ ਘੱਟੋ ਘੱਟ ਜੇ ਅਸੀਂ ਅਮਰੀਕਾ ਕੈਨੇਡਾ 'ਚ ਬੈਠੇ, ਸਾਡੇ ਕੋਲ ਆਪਣੀ ਫਰੀडम ਆਫ ਐਕਸਪ੍ਰੈਸ਼ਨ ਹੈ, ਇਹ ਕਹਿਣ ਦਾ ਹੱਕ ਹੈ, ਜਿਹੜੀ ਬਿਊਟੀ ਹੈ ਇਹਨਾਂ ਦੇ ਸਿਸਟਮ ਦੀ। ਇਹਦਾ ਮਤਲਬ ਇਹ ਨਹੀਂ ਹੈ ਕਿ ਵੀ ਅਸੀਂ ਉਸ ਫਰੀडम ਨੂੰ ਜਿੱਥੇ ਗੱਲ ਬਣਦੀ ਹੈ ਕਹਿਣ ਦੀ, ਉਹਦੀ ਥਾਂ ਦੇ ਉੱਤੇ ਜਿੱਥੇ ਲਾਰਜਰ ਇੰਟਰਸਟ, ਇਹ ਠੀਕ ਹੈ ਮਾਈਨੋਰਿਟੀਜ਼ ਹਰ ਥਾਂ ਤੇ ਉਹ ਪ੍ਰੋਬਲਮ 'ਚੋਂ ਗੁਜ਼ਰਦੀਆਂ। ਸਾਡੇ ਲਈ ਹੋਰ ਵੀ ਅਸੀਂ ਬੇਕਰੀ ਕੌਮ ਹੈ, ਸਾਡੇ ਲਈ ਕੋਈ ਹਾਂ ਦਾ ਨਾਰਾ ਮਾਰਨ ਵਾਲਾ ਨਹੀਂ ਹੈ ਜੋ ਇਹ ਸਾਰੇ ਪੀਰੀਅਡ ਦੇ ਵਿੱਚ ਅਸੀਂ ਆਪਣੇ ਬਲਬੂਤੇ ਦੇ ਉੱਤੇ ਆਪਣੀ ਥਾਂ ਬਣਾਉਣੀ ਹੈ। ਲੇਕਿਨ
ਸਾਨੂੰ ਹਰ ਗੱਲ ਇਹ ਸਮਝਦਾਰੀ ਦੇ ਨਾਲ, ਕਿਉਂਕਿ ਸਿੱਖ ਹਰ ਥਾਂ ਬੈਠੇ ਨੇ, ਹਰ ਮੁਲਕ 'ਚ ਬੈਠੇ ਨੇ, ਔਰ ਇਹ ਵੀ ਅਸੀਂ ਦੇਖਣਾ ਹੈ ਜਿੱਥੇ ਸਾਨੂੰ ਇਹ ਸਾਰਾ ਪਾਰਟ ਉਸ ਜਦੋਂ ਅਸੀਂ ਖਿੱਤੇ ਦੀ ਗੱਲ ਕਰ ਰਹੇ ਹਾਂ। ਔਰ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਜਿਹੜਾ ਲਗਭਗ 25 ਸਾਲ ਤੋਂ ਜਿੱਥੇ ਮੈਂ ਬੁੱਧਵਾਰ ਉਸ ਦੇ ਵਿੱਚ ਐਜ਼ ਏ ਹੋਸਟ ਜਿਹੜਾ ਐਜ਼ ਏ ਗੈਸਟ ਹੁੰਦਾ ਹੈ, ਅੱਜ ਵੀ ਮੈਂ ਇਹ ਗੱਲ ਕਹੀ, ਮੈਂ ਕਿਹਾ ਜੀ ਅਸੀਂ 47 ਦੀ ਲੀਡਰਸ਼ਿਪ ਨੂੰ ਕੋਸਦੇ ਰਹਿੰਦੇ ਹਾਂ ਅਜੇ ਤੱਕ ਵੀ ਕਿ ਜੀ ਉਹਨਾਂ ਨੇ ਮੌਕਾ ਗਵਾਇਆ। ਹੁਣ ਵੀ ਜੋ ਕੁਝ ਅਫਗਾਨਿਸਤਾਨ 'ਚ ਹੋਇਆ, ਜੋ ਚਾਈਨਾ ਦੇ ਨਾਲ ਚੱਲ ਰਿਹਾ ਹੈ, ਜੋ ਸਾਊਥ ਚਾਈਨਾ ਸੀ 'ਚ ਚੱਲ ਰਿਹਾ ਹੈ, ਬਹੁਤ ਜਲਦੀ ਇੱਕ ਓਪਰਚੁਨਿਟੀ ਜਿਹੜੀ ਹੈ ਸਾਡੇ ਦਰਾਂ ਦੇ ਉੱਤੇ, ਸਾਡੇ ਦਰਵਾਜ਼ਿਆਂ ਦੇ ਉੱਤੇ ਦਸਤਕ ਦੇਣ ਵਾਲੀ ਹੈ, ਜਿਹੜੀ ਖਾਲਿਸਤਾਨ ਦੀ ਕਾਇਮੀ ਦੀ ਹੈ। ਪਰ ਜੇ ਅਸੀਂ ਇਸ ਕਿਸਮ ਦੀ ਰਿਐਕਟਿਵ ਅਪਰੋਚ ਹੀ ਰੱਖੀ, ਹਰ ਇਸ਼ੂ ਨੂੰ ਜਿਹੜਾ ਉਹ ਮਜ਼ਹਬੀ ਨਫ਼ਰਤ ਦੇ ਐਂਗਲ ਤੋਂ ਦੇਖਣ ਔਰ ਦੂਜੇ ਔਰ ਉਹੀ ਜਾਣੇ ਅਣਜਾਣੇ 'ਚ ਹਿੰਦੂਤਵੀਆਂ ਦੀ ਗੇਮ ਹੀ ਖੇਡੀ, ਤੇ ਫਿਰ ਠੀਕ ਹੈ, ਫਿਰ ਤਾਂ ਉਹੀ ਹੈ ਕਿ ਵੀ ਹੈਵ ਲਰਨਡ ਨਥਿੰਗ, ਵੀ ਹੈਵ ਫॉरगॉटन ਨਥਿੰਗ। ਸੋ ਮੈਂ ਵੀਰ ਗਗਨਦੀਪ ਸਿੰਘ ਜਿਨ੍ਹਾਂ ਨੇ ਇਸ ਪਹੁੰਚ ਨੂੰ ਪਛਾਣਿਆ, ਔਰ ਮੈਂ ਇਹ ਦੇਖ ਰਿਹਾ ਕਿ ਸਾਡੀ ਯੰਗਰ ਜਨਰੇਸ਼ਨ, 올ਡਰ ਤਾਂ ਅਜੇ ਵੀ ਇੱਕ ਬਾਇਸ ਦੇ ਵਿੱਚ ਫਸੀ ਹੋਈ ਹੈ, ਉਹੀ ਨੈਰੇਟਿਵ ਜੋ ਕੋਈ ਬਿਲਡ ਕਰਕੇ ਦਿੰਦਾ ਉਹਨੂੰ ਅੱਗੇ ਤੋੜ ਦਿੰਦੇ ਨੇ, ਪਰ ਯੰਗਰ ਜਨਰੇਸ਼ਨ ਇਸ ਨੂੰ ਦੇਖ ਰਹੀ ਹੈ। ਔਰ ਇਹੀ ਕਾਰਨ ਹੈ ਕਿ ਬਹੁਤ ਸਾਰਿਆਂ ਨੇ ਜਿਹੜੀ ਤਾਲਿਬਾਨ ਦੀ ਜੰਗਜੂ ਸਪਿਰਿਟ ਸੀ, ਔਰ ਇਹ ਗੱਲ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਰਹੇ ਕਿ ਭਾਈ ਇਹ ਮੁਖਤਲਿਫ ਆਈਡੀਓਲੋਜੀਜ਼ ਨੇ ਬੇਸ਼ੱਕ, ਪਰ ਸਾਂਝ ਕੀਚੈ ਗੁਣਾ ਕੇਰੀ ਛੋੜ ਆਗੁਣ ਚੱਲੀਏ। ਤੁਸੀਂ ਦੇਖੋ ਕਿ ਭਾਈ ਕਿਵੇਂ, ਔਰ ਇਹ ਵੀ ਇਸ ਲਈ ਵੀ ਸਾਡਾ ਕਹਿਣਾ ਬਣਦਾ, ਪੰਜਾਬੀ 'ਚ ਕਹਿੰਦੇ ਨੇ ਕਿ ਭਾਈ ਉਹ ਗੁਆਂਢੀ ਦਾ ਰੂਪ ਭਾਵੇਂ ਨਾ ਚੜੇ, ਮੱਤ ਆ ਜਾਂਦੀ ਹੈ, ਮੱਤ ਜ਼ਰੂਰ ਆ ਜਾਂਦੀ ਹੈ। ਕਿ ਭਾਈ ਜੇ ਸਾਨੂੰ ਇਸ ਗੱਲ ਦੀ ਸਮਝ ਆ ਜਾਏ ਕਿ ਜਦੋਂ ਤੁਸੀਂ ਡਿਟਰਮਿਨਡ ਹੁੰਦੇ ਹੋ ਕਿਸੇ ਗੱਲ ਦੇ ਲਈ, ਆਪਣੀ ਆਜ਼ਾਦੀ ਦੇ ਲਈ, ਖਾਸ ਤੌਰ ਤੇ ਆਪਣੇ ਮਜ਼ਹਬ ਦੇ ਲਈ, ਆਪਣੇ ਫੇਥ ਦੇ ਲਈ, ਤਾਂ ਫਿਰ ਕੋਈ ਤਾਕਤ ਵੱਡੀ ਤਾਕਤ ਨਹੀਂ ਹੁੰਦੀ। ਅਮਰੀਕਾ ਦੇ B-52 ਬੰਬਰਸ ਜਿਨ੍ਹਾਂ ਨੇ ਕਾਰਪੇਟ ਟੂ ਕਾਰਪੇਟ ਬੰਬਿੰਗ ਕੀਤੀ, ਇੱਕ ਸਟੇਜ ਤੇ ਅਮਰੀਕਾ ਦੀ ਫੌਜ ਓਬਾਮਾ ਪੀਰੀਅਡ 'ਚ 2010 ਦੇ ਨੇੜੇ ਤੇੜੇ ਜਿਹੜੀ ਹੈ ਉਹ 1 ਲੱਖ ਨੂੰ ਕ੍ਰਾਸ ਕਰ ਗਈ, ਇਕੱਲੇ ਅਮਰੀਕਨ, ਔਰ ਨੈਟੋ ਮਿਲਾ ਕੇ 1.5 ਲੱਖ ਤੋਂ ਜ਼ਿਆਦਾ, ਔਰ ਫੁੱਲ ਫਲੈਜਡ 에ਅਰ ਫੋਰਸ, ਜਿੰਨੇ ਡਰੋਨ ਅਟੈਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੋਏ, ਔਰ ਹਰ ਡਰੋਨ ਅਟੈਕ ਦੇ ਲਈ ਵਾਈਟ ਹਾਊਸ ਤੋਂ ਅਪਰੂਵਲ ਹੁੰਦੀ ਹੈ। ਔਰ ਇਸ ਸਾਰੇ ਦੇ ਚੱਲਣ ਤੋਂ ਬਾਅਦ ਵੀ ਜੇ ਉਹੀ ਜਿਨ੍ਹਾਂ ਨੂੰ ਇਹਨਾਂ ਨੇ ਰੈਗ ਟੈਗ ਮਿਲੀਸ਼ੀਆ ਕਿਹਾ ਸੀ ਕਿ ਐਵੇਂ ਦਰਿਦਰੀ ਜੈ ਔਰ ਗਰੀਬ ਲੁਕਿੰਗ, ਉਹਨਾਂ ਨੇ ਜੇ ਇਕੱਲਾ ਇਹੀ ਨਹੀਂ ਹੈ, ਮੈਂ ਜਦੋਂ ਅੱਜ ਇਹ ਗੱਲ ਕਰ ਰਿਹਾ ਕਿ ਭਾਈ ਉਹਨਾਂ ਨੇ ਫੌਜੀ ਅਮਲ ਦੇ ਵਿੱਚ ਤਾਂ ਅਨਪ੍ਰੈਸੀਡੈਂਟਡ ਇੱਕ ਹਿਸਟਰੀ ਲਿਖੀ ਹੈ। ਅਨਪ੍ਰੈਸੀਡੈਂਟਡ ਇਸ ਲਈ ਕਿ ਜਿਸ ਸਪੀਡ ਨਾਲ, ਔਰ ਇਹ ਨਹੀਂ ਹੈ ਦੁਨੀਆ 'ਚ ਅੱਜ ਅਸੀਂ ਕਿੱਥੋਂ ਪੈਗਾਸਸ ਤੋਂ ਲੈ ਕੇ ਦੁਨੀਆ 'ਚ ਸਪਾਈਂਗ ਦੂਜੇ ਤੀਜੇ ਦੇ ਕਿੰਨੇ ਇਨਸਟਰੂਮੈਂਟ ਅਵੇਲੇਬਲ ਨੇ, ਹਜ਼ਾਰਾਂ ਪੇਅਰਸ ਆਫ ਆਈਜ਼ ਐਂਡ ਈਅਰਸ ਅਮਰੀਕਨ ਇੰਟੈਲੀਜੈਂਸ ਏਜੰਸੀਆਂ, ਬ੍ਰਿਟਿਸ਼ ਔਰ ਇਜ਼ਰਾਈਲੀ ਔਰ ਦੂਜਿਆਂ ਦੀਆਂ, ਉਹ ਅਫਗਾਨਿਸਤਾਨ ਦੀ ਹਰ ਜਿਹੜੀ ਹੈ ਜ਼ਰੇ ਦੇ ਉੱਤੇ ਲੱਗੀਆਂ ਹੋਈਆਂ ਸੀ। ਪੇਅਰਸ ਆਫ ਆਈਜ਼ ਐਂਡ ਈਅਰਸ ਹੀ ਨਹੀਂ ਪੂਰੇ। ਲੇਕਿਨ ਜੇ ਅਮਰੀਕਾ ਦੀ ਇੰਟੈਲੀਜੈਂਸ ਏਜੰਸੀ ਕਹਿੰਦੀ ਹੈ ਕਿ ਜੀ 90 ਦਿਨ ਲੱਗਣਗੇ ਕਾਬਲ ਲੈਂਦੇ ਆ, ਤੇ ਉਹ ਹਫਤਾ ਨਹੀਂ ਪੈਣ ਦਿੰਦੇ ਔਰ ਜਾ ਕੇ ਪਹੁੰਚ ਜਾਂਦੇ ਨੇ। ਸੋ ਇਹ ਨਹੀਂ ਹੈ, ਉਹਨਾਂ ਨੇ ਕਈ ਕੁਛ ਨੂੰ ਗਲਤ ਸਾਬਤ ਕੀਤਾ ਹੈ। ਔਰ ਅੱਜ ਜਦੋਂ ਮੈਂ ਦੇਖ ਰਿਹਾ ਹੁਣ, ਔਰ ਉਹਨਾਂ ਨੇ ਪਹਿਲੀ ਪ੍ਰੈਸ ਕਾਨਫਰੰਸ ਕਰਕੇ ਖਾਸ ਤੌਰ ਤੇ ਜ਼ਿਕਰ ਤਾਂ ਹੋਇਆ ਜ਼ਿਆਦਾ ਜਨਰਲ ਐਮਨੈਸਟੀ ਦਾ, ਉਹਨਾਂ ਨੇ ਕਿਹਾ ਜੀ ਜਨਰਲ ਐਮਨੈਸਟੀ ਹੋਏਗੀ, ਲੇਕਿਨ ਉਹਦੇ ਨਾਲ ਨਾਲ ਜਿਹੜੇ ਹੋਰ ਨੁਕਤੇ ਵੀ ਉਹਨਾਂ ਦੀ ਪਹਿਲੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਦੇ ਜਿਹੜੇ ਬੁਲਾਰੇ ਸੀ ਜਬੀ ਉਲ ਮੁਜਾਹਿਦ, ਉਹਨਾਂ ਨੇ ਜਿਹੜੇ ਅਹਿਮ ਐਲਾਨ ਕੀਤੇ, ਉਹਦੇ 'ਚ ਇੱਕ ਬਹੁਤ ਇੰਪੋਰਟੈਂਟ ਐਲਾਨ, ਔਰ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਅਫਗਾਨਿਸਤਾਨ ਤਾਲਿਬਾਨ ਕੋਲ ਆਉਣ ਤੋਂ ਪਹਿਲਾਂ ਵਾਰਲॉर्ड्स ਕੋਲ ਸੀ, ਜਾਂ ਹੁਣ ਵੀ ਜਿਹੜੀ ਅਸ਼ਰਫ ਗਨੀ ਦੀ ਹਕੂਮਤ ਸੀ, ਇਹ ਵਾਰਲॉर्ड्स ਦਾ ਇੱਕ ਮਿਲਗੋਬਾ ਸੀ। ਉਹਦੇ 'ਚ ਉਹੀ ਸਾਰੇ ਜਿਹੜੇ ਸਭ ਤੋਂ ਜ਼ਿਆਦਾ ਓਪੀਅਮ ਔਰ ਉਹ ਸਾਰੇ ਦੀ ਜਿਹੜੀਆਂ ਜਿਸ 'ਚੋਂ ਸਾਰੀਆਂ ਡਰੱਗਸ ਬਣਦੀਆਂ ਨੇ ਉਹਦੇ ਵਪਾਰ 'ਚ ਮੁਲਵਸ ਨੇ। ਔਰ ਜੇ $20 ਬਿਲੀਅਨ ਦੀ ਅਫਗਾਨਿਸਤਾਨ ਦੀ ਟੋਟਲ ਇਕਨੋਮੀ ਹੈ, ਤੇ ਘੱਟੋ ਘੱਟ ਇੰਨੀ ਜਾਂ ਇਸ ਤੋਂ ਵੀ ਜ਼ਿਆਦਾ ਡਰੱਗ ਨਾਲ ਸੰਬੰਧਿਤ ਸੀ। ਪਹਿਲਾ ਰਜੀਮ ਵੀ ਜਦੋਂ ਆਇਆ, ਉਹਨਾਂ ਨੇ ਤਾਲਿਬਾਨ ਦੇ ਵੇਲੇ UN ਦੀਆਂ ਰਿਪੋਰਟਸ ਨੇ ਕਿ ਭਾਈ ਉਹਨਾਂ ਨੇ ਉਹ ਭੰਗ ਦੀ, ਪੋਸਤ ਦੀ, ਅਫੀਮ ਦੀ ਖੇਤੀ ਬੰਦ ਕਰ ਦਿੱਤੀ ਸੀ। ਔਰ ਹੁਣ ਵੀ ਇਸ ਪਹਿਲੇ ਐਲਾਨ ਦੇ ਵਿੱਚ ਉਹ ਕਹਿੰਦੇ ਨੇ ਕਿ ਅਸੀਂ ਅਫਗਾਨਿਸਤਾਨ 'ਚ ਪੋਸਤ ਦੀ ਖੇਤੀ ਬੰਦ ਕਰਾਂਗੇ, ਅਫੀਮ ਦੀ ਪੈਦਾਵਾਰ ਵੀ ਬੰਦ ਕਰਾਂਗੇ। ਸੋ ਜੇ ਇਹ ਸਟੇਬਲ ਹਕੂਮਤ ਬਣ ਜਾਂਦੀ ਹੈ ਤੇ ਕੱਲਾ ਅਫਗਾਨਿਸਤਾਨ ਦੀ ਜਿਹੜੀ ਅਫੀਮ ਜਾਂ ਕ੍ਰੈਕ ਕੋਕੇਨ ਜਾਂ ਹੈਰੋਇਨ ਹੈ ਉੱਥੋਂ ਲਈ ਤਾਂ ਨਹੀਂ ਹੈ,
ਉਹ ਉੱਥੋਂ ਨਿਕਲ ਕੇ ਲਾਲ ਲੱਗਦੇ ਤਾਜ਼ਿਕਸਤਾਨ, ਉਜ਼ਬੇਕਿਸਤਾਨ ਚੋਂ, ਸੈਂਟਰਲ ਏਸ਼ੀਆ, ਟਰਕੀ, ਕੈਨੇਡਾ, ਅਮਰੀਕਾ, 50% ਤੋਂ ਜ਼ਿਆਦਾ ਮਾਰਕੀਟ ਤਾਂ ਉਹਨਾਂ ਦੀ ਅਮਰੀਕਾ ਹੈ, ਯੂਰਪ ਹੈ। ਤੁਸੀਂ ਅੰਦਾਜ਼ਾ ਲਾਓ ਜੇ ਉੱਥੇ ਚੈੱਕ ਹੋ ਜਾਂਦਾ ਹੈ ਤੇ ਇਹ ਕਿੰਨਾ ਵੱਡਾ ਜਿਹੜਾ ਅਦਰਵਾਈਜ਼ ਹੋਏਗਾ ਸਾਰੇ ਦੁਨੀਆ ਦੇ ਲਈ ਕਿ ਭਾਈ ਸਾਡੇ ਬੱਚਿਆਂ ਦਾ ਸਾਨੂੰ ਫਿਕਰ ਹੁੰਦਾ ਹੈ ਕਿ ਇਸ ਪਾਸੇ ਨਾ ਜਾਣ। ਫਿਰ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਇਸ ਮੁਲਕ ਦੀ ਸਰਜ਼ਮੀਨ ਕਿਸੇ ਵੀ ਮੁਲਕ ਦੇ ਖਿਲਾਫ ਨਹੀਂ ਵਰਤਣ ਦਿਆਂਗੇ। ਇਹ ਪਾਰਟ ਆਫ ਦਾ ਡੀਲ ਵੀ ਹੈ ਜਿਹੜਾ ਅਮਰੀਕਨਾਂ ਦੇ ਨਾਲ ਉਹਨਾਂ ਨੇ ਫਰਵਰੀ 2020 ਚ ਕੀਤਾ। ਔਰਤਾਂ ਦੇ ਹਵਾਲੇ ਨਾਲ ਬਹੁਤ ਸਾਰਾ ਰੌਲਾ ਸੀ ਕਿਉਂਕਿ ਪਿਛਲੇ ਉਹਨਾਂ ਦੇ ਰਜੀਮ ਵੇਲੇ ਜ਼ਿਆਦਤੀਆਂ ਹੋਈਆਂ ਸੀ। ਜ਼ਾਹਰ ਹੈ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਸੀ, ਟੀਵੀ ਐਂਕਰਸ ਔਰ ਦੂਜਿਆਂ ਦੀ ਗੱਲ ਕੀਤੀ। ਉਹਨਾਂ ਨੇ ਕਿਹਾ ਜੀ ਐਜੂਕੇਸ਼ਨ, ਸਕੂਲ, ਹਸਪੀਟਲਸ। ਦੂਜਾ ਹੁਣ ਉਹਨਾਂ ਦੀ ਜਿਹੜੀ ਸ਼ਰ੍ਹਾ ਦੀ ਵਰਜਨ ਹੈ ਕਿ ਜਦੋਂ ਕਰਨਗੇ ਉਹਦੇ ਕਿੰਨਾ ਕਰਟੇਲ ਕਰਨਗੇ, ਕਿਉਂਕਿ ਉਹੀ ਜਿਹੜੇ ਵੈਸਟਰਨ ਮੀਡੀਆ ਔਰ ਸਰਕਾਰੀ ਹਲਕੇ ਜਿਹੜਾ ਬਹੁਤ ਜ਼ਿਆਦਾ ਰੌਲਾ ਪਾ ਰਹੇ ਸੀ ਕਾਬਲ ਚ ਬਲੱਡ ਸ਼ੈਡ ਲਈ ਔਰ ਸਿਵਲ ਵਾਰ ਲਈ, ਹੁਣ ਉਹਨਾਂ ਦਾ 1 ਪੁਆਇੰਟ ਫੋਕਸ ਔਰਤਾਂ ਦੇ ਹੱਕਾਂ ਦੀ ਹੈ। ਔਰ ਅਸੀਂ ਇਸ ਗੱਲ ਨੂੰ ਸਪੋਰਟ ਕਰਦੇ ਹਾਂ ਕਿ ਭਾਈ ਉਹਨਾਂ ਨੂੰ ਔਰ ਉਹਨਾਂ ਨੂੰ ਵੀ ਪਤਾ ਹੈ ਵੀ ਉਹਨਾਂ ਨੇ ਇਸ ਸਾਰੇ ਦੇ ਉੱਤੇ ਕਿਵੇਂ ਇੱਕ ਬੈਲੈਂਸ ਰੱਖ ਕੇ ਤੁਰਨਾ। ਔਰ ਨਾਲ ਦੀ ਨਾਲ ਉਹਨਾਂ ਨੇ ਅਕਲੀਅਤਾਂ ਦੀ ਸੇਫਟੀ, ਔਰ ਅਸੀਂ ਜ਼ਿਕਰ ਕੀਤਾ ਸੀ ਕਿ ਭਾਈ ਉਹਨਾਂ ਦੇ ਨੁਮਾਇੰਦੇ ਗੁਰਦੁਆਰਾ ਕਰਤਾ ਪ੍ਰਵਾਨ ਗਏ। ਹਾਲਾਂ ਭਾਰਤੀ ਮੀਡੀਆ ਔਰ ਇੱਥੇ ਵੀ ਉੱਥੇ ਵੀ ਇੱਕ ਕਲਿੱਪ ਚਲਾ ਕੇ ਉਹਨਾਂ ਦੇ ਅੰਦਰ ਗੁਰਦੁਆਰੇ 'ਚ ਬੈਠੇ ਸਿੱਖਾਂ ਦੇ ਵੀ ਅਸੀਂ ਸੱਦ ਰਹੇ ਹਾਂ। ਹਰਦੀਪ ਸਿੰਘ ਪੁਰੀ ਉਹਨਾਂ ਦਾ ਮਿਨਿਸਟਰ ਕਹਿ ਰਿਹਾ ਅਸੀਂ ਸੱਦ ਰਹੇ ਹਾਂ, ਕੋਈ ਕੈਨੇਡਾ ਸੱਦ ਰਿਹਾ, ਕੋਈ ਕਿਤੇ ਸੱਦ ਰਿਹਾ। ਇਹ ਬਹੁਤ ਸਾਰੀ ਚੀਪ ਸਟੇਟਮੈਂਟ ਉਹਦੇ ਬਿਨਾਂ ਭਾਰਤੀ ਹਕੂਮਤ ਦਾ ਤਾਂ ਕੋਈ ਇੰਟਰਸਟ ਨਹੀਂ ਹੈ। ਜੇ ਉਹਨਾਂ ਨੇ ਆਪਣੇ 90 ਜਿਹੜੇ ਨੇ ITBF ਦੇ ਕਮਾਂਡੋ ਔਰ 3 ਸਨਿਫਰਡ ਕੁੱਤੇ ਸੱਦੇ, ਉਹ ਲਿਆ ਕੇ ਜਹਾਜ਼ ਤੋਂ ਉਹਨਾਂ ਨੂੰ ਸਭ ਤੋਂ ਪਹਿਲਾਂ ਉਹਨਾਂ ਨੂੰ ਐਮਬੈਸੀ ਵਾਲੇ ਤਾਂ ਡਿਪਲੋਮੈਟਿਕ ਕਨਕਲੇਵ 'ਚ ਬੈਠੇ ਸੀ ਕਿ ਵੀ ਤੁਸੀਂ ਆਪਣੇ ਸਿਟੀਜ਼ਨਸ ਲਈ ਕੀ ਕਰ ਰਹੇ ਹੋ, ਜਾਂ ਜਿਨ੍ਹਾਂ ਨੂੰ ਭਾਰਤੀ ਮੂਲ ਦੇ ਦੂਸਰੇ ਲੋਕ ਨੇ। ਅਫਗਾਨ ਤਾਂ ਮੈਨੂੰ ਜੇ ਕੋਈ ਵੀ ਵਰਤਾਰਾ ਉਹਨਾਂ ਦੇ ਖਿਲਾਫ ਹੋਇਆ, ਹਾਲਾਂਕਿ ਯਤਨ ਸਾਰਿਆਂ ਵੱਲੋਂ ਹੋ ਰਹੇ ਨੇ ਕਿ ਉਹਨਾਂ ਨੂੰ ਸੇਫਲੀ ਕੱਢਿਆ ਜਾਏ, ਉਹਨਾਂ 'ਚੋਂ ਕੌਣ ਆਉਣਾ ਚਾਹੁੰਦਾ ਨਹੀਂ, ਉਹਦੇ ਲਈ ਰਾਹ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ, ਕਿਉਂਕਿ ਇਸ ਸਾਰੀ ਸਿਚੁਏਸ਼ਨ ਨੂੰ ਉਹ ਇੱਕ ਡਿਫਰੈਂਟ ਤਰੀਕੇ ਨਾਲ ਇੰਟਰਪ੍ਰੇਟ ਕਰਕੇ ਉਹਦੇ 'ਚੋਂ ਆਪਣੇ ਆਪ ਨੂੰ ਰੈਲੇਵੈਂਟ ਕਰਨਾ ਚਾਹੁੰਦੇ ਨੇ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਜੇ ਅਸੀਂ ਦੁਨੀਆ ਦੇ ਨਾਲ ਬਾਕੀਆਂ ਨਾਲ ਚੱਲਣਾ ਚਾਹੁੰਦੇ ਹਾਂ, ਜੰਗ ਖਤਮ ਕਰਨ ਦਾ ਉਹਨਾਂ ਨੇ ਐਲਾਨ ਕੀਤਾ। ਹੁਣ ਇਸ ਸਾਰੇ ਦੇ ਚੱਲਦੇ ਆ ਪੈਂਟਾਗਨ ਉਹਨਾਂ ਦੀ ਬਰੀਫਿੰਗ ਅੱਜ ਕਿ ਇਸ ਵੇਲੇ ਮੈਨੂੰ ਵੀ ਇਹ ਰਿਅਲਾਈਜੇਸ਼ਨ ਨਹੀਂ ਸੀ ਕਿ ਵੀ ਇਹ ਇੰਨੇ ਜ਼ਿਆਦਾ ਜਿਹੜੇ ਨੇ ਅਮਰੀਕਨ ਜਾਂ ਯੂਰਪੀਅਨ ਨੂੰ ਜਹਾਜ਼ ਕਾਬਲ 에ਅਰਪੋਰਟ ਦੇ ਉੱਤੇ ਜਿਹੜੀ ਪਹਿਲੀ ਸਟੇਜ ਦੇ ਉੱਤੇ ਕਿਓਸ ਸੀ ਉਹ ਠੀਕ ਹੈ। ਹੁਣ ਫਲਾਈਟਸ ਕਰ ਰਹੇ ਨੇ ਇੰਡੀਆ ਦਾ ਵੀ ਜਹਾਜ਼, ਇੰਡੀਅਨ 에ਅਰਲਾਈਨ, ਉਹ ਵੀ ਜਿਹੜੇ ਤਾਲਿਬਾਨ ਨੂੰ ਲੁੱਚੇ ਲਫੰਗੇ ਬਦਮਾਸ਼ ਔਰ ਦਹਿਸ਼ਤਗਰਦ ਦੱਸਦੇ ਸੀ ਉਹਨਾਂ ਦੇ ਨਾਲ ਹੀ ਰਾਬਤਾ ਕਰਕੇ ਤਾਲਿਬਾਨ ਨੇ ਹੀ ਆਪਣੀ ਸਿਕਿਉਰਿਟੀ ਥੱਲੇ ਉਸ ਜਹਾਜ਼ ਨੂੰ ਚੱਲਣ ਦਿੱਤਾ। ਹੁਣ ਰਾਬਤਾ ਵੀ ਇਹਨਾਂ ਦਾ ਕਰਨਾ ਮਜਬੂਰੀ ਬਣਿਆ ਹੋਇਆ। ਲੇਕਿਨ ਈਵਨ ਮੈਂ ਜਦੋਂ ਅੱਜ ਪੈਂਟਾਗਨ ਦੀ ਬਰੀਫਿੰਗ ਦੇਖ ਰਿਹਾ ਸੀ ਅੱਜ ਸਵੇਰ ਦੀ, ਤਾਂ ਉਹਨਾਂ ਨੇ ਕਿਹਾ ਵੀ 1 ਲੱਖ ਲੋਕ ਅਮਰੀਕਨਸ ਐਂਡ ਮਲਟੀ ਟਾਇਰਸ ਆਫ ਅਫਗਾਨਸ ਐਂਡ ਫੈਮਿਲੀ ਮੈਂਬਰਸ who have worked with the US over 20 years, ਉਹ ਉਹਨਾਂ ਨੇ 31 ਅਗਸਤ ਤੋਂ ਪਹਿਲਾਂ ਕੱਢਣੇ ਨੇ 1 ਲੱਖ। ਔਰ they add they hope to get up to evacuating 5 to 9,000 persons a day to reach that goal by August 31st, ਕਿਉਂਕਿ 1 ਸਤੰਬਰ ਤੋਂ ਤਾਂ ਜਿਹੜਾ ਉਹ ਹਾਲਾਂ ਮਈ 1 ਤੇ ਇਹਨਾਂ ਦਾ ਐਗਰੀਮੈਂਟ ਦੇ ਥੱਲੇ ਸੀ। ਹੁਣ ਜੇ ਔਰ ਲਗਾਤਾਰ ਫਲਾਈਟਸ ਨਿਕਲ ਰਹੀਆਂ ਨੇ, 5 ਤੋਂ 10,000 ਬੰਦਾ ਕਹਿੰਦੇ ਨੇ ਅਸੀਂ ਹਰ ਰੋਜ਼ ਕੱਢਾਂਗੇ ਤੇ ਫਿਰ ਅਸੀਂ 31 ਅਗਸਤ ਤੱਕ ਇਹ ਡੈਡਲਾਈਨ ਪੂਰੀ ਕਰ ਸਕਾਂਗੇ। ਔਰ ਮੈਂ ਉਹਨਾਂ ਦਾ ਉਹ ਜਿਹੜੀ ਉਹਨਾਂ ਦੀ ਸਿਕਿਉਰਿਟੀ ਐਡਵਾਈਜ਼ਰੀ ਹੈ ਉਹ ਵੀ ਦੇਖੀ ਹੈ ਅਮਰੀਕਨਾਂ ਦੀ। ਉਹਨਾਂ ਸਾਰਿਆਂ ਨੂੰ ਕਿਹਾ ਵੀ ਪਹੁੰਚੋ ਤੁਸੀਂ ਆਪਣੇ ਤੌਰ ਦੇ ਉੱਤੇ ਹੀ, ਕਿ ਵੀ ਇਹ ਜਿਹੜਾ ਦੇ ਆਰ ਓਨਲੀ ਕੰਸਰਨਡ ਕਿ ਵੀ ਉਹ 에ਅਰਪੋਰਟ ਤੇ ਪਹੁੰਚ ਜਾਣ। ਬਾਕੀ ਉਹਨਾਂ ਨੇ ਕਿਹਾ ਕਿ ਵੀ ਜਿਹੜੀਆਂ ਨੇ ਆਰਮਡ ਤਾਲਿਬਾਨ ਚੈੱਕ ਪੋਸਟ ਉਹਨਾਂ ਤੋਂ ਗੁਜ਼ਰ ਕੇ, ਔਰ ਇਹ ਕਿਉਂਕਿ ਕੁਛ ਨੇ ਇਤਰਾਜ਼ ਕੀਤਾ ਜੀ ਉਹ ਪਹੁੰਚ ਨਹੀਂ ਰਹੇ, ਕਹਿੰਦੇ ਜੀ ਅਸੀਂ ਜਿਹੜੇ ਵੀ ਆਦੇ ਜਾਣਗੇ ਅਸੀਂ 5,000 ਤੋਂ ਜਿਹੜਾ ਉਹ 10,000 ਜਿਹੜਾ ਬੰਦਾ ਉਹ ਨਿਕਲਦਾ ਰਹੇਗਾ। ਦੈਟ ਇਜ਼ ਹਾਊ ਅਸੀਂ 31 ਅਗਸਤ ਤੱਕ ਉਸ ਗੋਲ ਨੂੰ ਅਚੀਵ ਕਰ ਸਕਦੇ ਹਾਂ। ਫਿਰ ਉਹਨਾਂ ਨੇ ਕਿਹਾ ਸਮ ਹੂ ਕੁਆਲੀਫਾਈ ਆਰ ਇਨ ਅਦਰ ਸਿਟੀਜ਼ ਲਾਈਕ ਕੰਧਾਰ ਵਿਚ ਫੈਲ ਟੂ ਤਾਲਿਬਾਨ ਡੇਜ਼ ਐਗੋ। Pentagon said at this time can only concern themselves with those who make it to the airport। ਹੁਣ ਕਈ ਉਹਨਾਂ ਨੇ ਕਿਹਾ ਜੀ ਕੰਧਾਰ 'ਚ ਨੇ, ਹੁਣ ਅਫਗਾਨਿਸਤਾਨ ਵੀ ਵੱਡਾ ਮੁਲਕ ਹੈ, ਉਹ ਸਾਊਥ 'ਚ ਹੈ ਕੰਧਾਰ। ਉਹਨੇ ਕਿਹਾ ਜੀ ਇਸ ਵੇਲੇ ਸਾਡਾ ਫੋਕਸ ਇੱਕੋ ਹੀ ਹੈ ਵੀ ਅਸੀਂ ਸਭ ਨੂੰ ਸੇਫਲੀ ਕੱਢੀਏ। ਔਰ ਉਹਨਾਂ ਨੇ ਕਿਹਾ ਕਿ 에ਅਰਪੋਰਟ ਇਜ਼ ਨਾਓ ਸਿਕਿਉਰ, no more incidents of people running onto the runways।
ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਐਸ ਫਾਰ ਰਿਪੋਰਟਸ ਆਫ ਇੱਕ ਇਹ ਵੀ ਆਇਆ ਕਿ C-17 ਜਹਾਜ਼ ਜਿਹੜਾ ਕਤਰ ਦੇ ਵਿੱਚ ਉਤਰਿਆ ਉਹਦੇ ਤੇ ਇੱਕ ਮਰੇ ਇਨਸਾਨ ਦੇ ਜਿਹੜੇ ਨੇ ਉਹ ਆਰਗਨ ਸੀ ਜਾਂ ਕੀ ਸੀ ਜਿਹਨੂੰ ਉਹ ਉਸ ਨੂੰ ਕਰ ਰਹੇ ਨੇ ਉਸ ਦੇ ਉੱਤੇ ਇਨਵੈਸਟੀਗੇਸ਼ਨ। ਹੁਣ ਇਸ ਸਾਰੇ ਦੇ ਚਲਦੇ ਆ ਜਿਹੜੀ ਅੱਜ ਇੱਕ ਵੱਡੀ ਖਬਰ ਇਸ ਹਵਾਲੇ ਨਾਲ ਸੀ, ਅਸ਼ਰਫ ਗਨੀ ਜਨਾਬੇ ਆਲਾ ਜਿਹੜੇ ਖਾਸਮ ਖਾਸ ਮੋਦੀ ਦੇ ਵੀ, ਔਰ ਜਦੋਂ ਮੋਦੀ ਪਾਰਲੀਮੈਂਟ ਉਦਘਾਟਨ ਵੇਲੇ ਗਿਆ ਉਹਨੂੰ ਜੱਫੀ ਪਾ ਰਿਹਾ, ਉਹਨੂੰ ਹਮਾਰਾ ਭਾਈ ਹਮਾਰਾ ਦੋਸਤ। ਅਸ਼ਰਫ ਗਨੀ ਤਾਂ ਪੜ੍ਹਿਆ ਵੀ, ਸ਼ਿਮਲੇ ਪੜ੍ਹਿਆ ਰਿਹਾ ਵੀ, ਬਾਹਰ ਪੜ੍ਹਦਾ ਪੜ੍ਹਾਉਂਦਾ ਰਿਹਾ, ਉੱਥੇ ਜਾ ਕੇ ਕਹਿੰਦੇ ਸੀ ਬਹੁਤ ਸ਼ਰੀਫ ਬੰਦਾ, ਇਮਾਨਦਾਰ ਬੰਦਾ। ਲੇਕਿਨ ਉਹ ਹੁਣ ਆਇਆ ਵੀ ਜਿੰਨੇ ਇਹ ਤਾਜ਼ਿਕਸਤਾਨ ਵਾਲਿਆਂ ਨੇ ਕਿਹਾ ਵੀ ਜਿੰਨੇ ਉਹ ਡਾਲਰ ਕੱਢ ਕੇ ਲਿਆ ਉਹ $200 ਮਿਲੀਅਨ ਦੇ ਨੇੜੇ ਤੇੜੇ ਜਿਹੜਾ ਜਹਾਜ਼ ਤੁੰਨਿਆ ਉਹ ਜਹਾਜ਼ ਵੀ ਭਰ ਗਿਆ, ਫਿਰ ਬੋਰੀਆਂ ਬਾਹਰ ਪਤਾ ਨਹੀਂ ਕਿੰਨੇ ਡਿੱਗੇ ਨੇ। ਲੇਕਿਨ 200 ਮਿਲੀਅਨ ਪਲੱਸ ਜਿਹੜਾ ਹੈ, ਔਰ ਏਸੀ ਵੀ ਤਾਜ਼ਿਕਸਤਾਨ ਗਿਆ, ਪਰ ਹੁਣ ਇਹ ਸਾਹਮਣੇ ਆਇਆ ਕਿ ਵੀ ਉਹ ਆਬੂ ਧਾਬੀ ਪਹੁੰਚਿਆ, UAE ਯੂਨਾਈਟਿਡ ਅਰਬ ਐਮਿਰੇਟਸ, ਔਰ ਉਹਨਾਂ ਨੇ ਆਬੂ ਧਾਬੀ ਵਾਲਿਆਂ ਨੇ ਉਸ ਨੂੰ ਸਿਆਸੀ ਸ਼ਰਨ ਵੀ ਦਿੱਤੀ ਹੈ ਔਰ ਹਿਊਮੈਨਿਟੇਰੀਅਨ ਬੇਸ ਤੇ। ਸੋ ਇਹ ਖੇਡ ਦੇ ਵਿੱਚ ਤਾਂ ਪਤਾ ਨਹੀਂ ਕਿੰਨਾ ਕੁਝ ਕੀ ਨਜ਼ਰ ਆ ਰਿਹਾ ਕੀ ਨਹੀਂ ਆ ਰਿਹਾ। ਹੁਣ UAE ਔਰ ਸਾਊਦੀ ਅਰੇਬੀਆ ਇੱਕੋ ਹੀ ਹੈ ਉਹਨਾਂ ਦੀ ਲਾਈਨ, ਔਰ UAE ਔਰ ਸਾਊਦੀ ਅਰੇਬੀਆ ਦੋਨਾਂ ਨੇ ਮੋਦੀ ਨੂੰ ਸੱਦ ਕੇ ਵੀ ਹਾਈਐਸਟ ਸਿਵਲ ਅਵਾਰਡ ਦਿੱਤਾ ਸੀ, ਔਰ UAE ਔਰ ਸਾਊਦੀ ਅਰੇਬੀਆ ਅਮਰੀਕਾ ਦੀ ਵੀ ਜਿਹੜੀ ਹੈ ਉਹ ਅਗਵਾਈ 'ਚ ਹੀ ਕੰਮ ਕਰਦੇ ਨੇ, ਔਰ ਸਾਊਦੀ ਅਰੇਬੀਆ ਔਰ ਪਾਕਿਸਤਾਨ ਵੀ ਕਰੀਬ ਰਹੇ, ਭਾਵੇਂ ਥੋੜੀ ਬਹੁਤ ਬਿਟਰਨੈਸ ਟਰਕੀ ਦੇ ਮੁੱਦੇ ਤੇ ਹੋਈ। ਸੋ ਹੁਣ ਜੇ ਅਸ਼ਰਫ ਗਨੀ, ਹਾਲਾਂ ਮੈਨੂੰ ਇਹ ਲੱਗਦਾ ਸੀ ਕਿ ਵੀ ਉਹਦੀ ਡੈਸਟੀਨੇਸ਼ਨ ਇੰਡੀਆ ਹੋਏਗੀ, ਪਰ ਜੋ ਐਂਡ ਜਾ ਕੇ UAE 'ਚ ਹੁੰਦਾ ਹੈ ਤੇ ਫਿਰ ਹੁਣ ਇਹ ਕੀ ਹੈ ਕਿ ਭਾਈ ਲੁਕਿਆ ਕੀ ਹੋਇਆ ਤੇ ਨਜ਼ਰ ਕੀ ਆ ਰਿਹਾ ਆਉਣ ਵਾਲੇ ਪੀਰੀਅਡ। ਲੇਕਿਨ ਇਹ ਹੁਣ ਕਨਫਰਮਡ ਹੈ ਕਿ ਵੀ ਉਹਨੇ ਆਬੂ ਧਾਬੀ 'ਚ ਉਹਦਾ ਜਹਾਜ਼ ਲੈਂਡ ਕੀਤਾ। ਪੈਸੇ ਕਿੱਥੇ ਛੱਡ ਕੇ ਆਇਆ ਉਹ ਤਾਂ ਪਤਾ ਨਹੀਂ, ਉਹ ਤਾਂ ਪਹਿਲਾਂ ਕਿਸੇ ਹੋਰ ਥਾਂ ਲੁਕੋਏ ਹੋਣੇ ਨੇ। ਔਰ ਇਸ ਸਾਰੇ 'ਚ ਜਿਹੜੀ ਗੱਲ ਅੱਜ ਅਸੀਂ ਸੋਚਦੇ ਹਾਂ ਕਿ ਇੱਕ ਪਾਸੇ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਤਾਰੀਫ, ਪਰ ਮੈਂ ਜਦੋਂ ਉਹਨਾਂ ਦੀ ਪ੍ਰੈਸ ਕਾਨਫਰੰਸ ਤਾਂ ਚਲੋ ਹੈ ਹੀ ਸੀ, ਅਦਰਵਾਈਜ਼ ਮੂਵਮੈਂਟ ਦੇਖਦਾ ਉਹਨਾਂ ਨੇ ਹਰ ਇੱਕ ਨੂੰ ਗੱਲਬਾਤ 'ਚ ਇੰਗੇਜ ਕੀਤਾ ਹੋਇਆ, ਅਮਰੀਕਾ ਨੂੰ ਵੀ, ਚਾਈਨਾ ਨੂੰ ਵੀ, ਪਾਕਿਸਤਾਨ ਨਾਲ ਤਾਂ ਜ਼ਾਹਰ ਹੈ ਹੀ ਹੈ। ਔਰ ਫਿਰ ਜਿਹੜੇ ਦੂਸਰੇ ਨੇ ਗਰੁੱਪ, ਉਹਨਾਂ ਦੇ ਵਿੱਚ ਜਿਹੜੇ ਰਾਈਵਲ ਗਰੁੱਪ ਵੀ ਰਹੇ, ਕਿਉਂਕਿ ਹਾਮਿਦ ਕਰਜ਼ਾਈ ਜਿਹੜਾ ਪਹਿਲਾ ਪ੍ਰੈਜ਼ੀਡੈਂਟ ਬਣਾਇਆ ਜਦੋਂ ਇਹਨਾਂ ਨੇ ਡੈਮੋਕ੍ਰੇਸੀ ਦਾ ਛੁਨਛੁਣਾ ਅਫਗਾਨਾਂ ਦੇ ਹੱਥ ਫੜਾਇਆ ਸੀ, ਔਰ ਕਾਬੁਲ 에ਅਰਪੋਰਟ ਦਾ ਨਾਂ ਵੀ ਹਾਮਿਦ ਕਰਜ਼ਾਈ ਦੇ ਨਾਂ ਦੇ ਉੱਤੇ ਹੀ ਹੈ, ਔਰ ਉਹ ਵੀ ਗੱਲਬਾਤ ਦੇ ਵਿੱਚ ਲੀਡ ਲੈ ਰਿਹਾ। ਅਬਦੁੱਲਾ ਜਿਹੜਾ ਜਿਹਨੇ ਕਲੇਮ ਕੀਤਾ ਸੀ ਕਿ ਇਹਨੇ ਜਿਹੜੀ ਹੈ ਉਹ 2019 ਦੀ ਇਲੈਕਸ਼ਨ ਰਿਗ ਕੀਤੀ ਹੈ, ਅਸ਼ਰਫ ਗਨੀ ਨੇ, ਮੈਂ ਜਿੱਤਿਆ। ਫਿਰ ਉਹਨਾਂ ਦਾ ਸਮਝੌਤਾ ਹੋਇਆ, ਇੱਕ ਕੌਂਸਲ ਬਣ ਗਈ, ਉਹਦਾ ਪ੍ਰੈਜ਼ੀਡੈਂਟ ਅਬਦੁੱਲਾ ਬਣ ਗਿਆ ਔਰ ਅਸ਼ਰਫ ਗਨੀ ਪ੍ਰੈਜ਼ੀਡੈਂਟ ਬਣ ਗਿਆ। ਹੁਣ ਉਹ ਜਿਹੜਾ ਅਬਦੁੱਲਾ ਔਰ ਦੂਸਰੇ ਜਿਹੜੇ ਨੇ ਉਹ ਇਸ ਨੂੰ ਗੱਲਬਾਤ ਨੂੰ ਲੀਡ ਕਰ ਰਹੇ ਨੇ, ਔਰ ਇਸ ਸਾਰੇ ਦੇ ਵਿੱਚ ਜਿਹੜੀ ਇੱਕ ਡਿਵੈਲਪਮੈਂਟ ਵਿਦ ਇਨ ਕੰਟਰੀ ਹੋ ਰਹੀ, ਕਿਉਂਕਿ ਦੇਖੋ ਇੰਨੀ ਪੀਸ ਇੰਨਾ ਕਾਮ ਸੂਟ ਨਹੀਂ ਕਰਦਾ ਕਿਸੇ ਨੂੰ, ਕਿਉਂਕਿ ਇਹ ਤਾਂ ਤਾਲਿਬਾਨ ਦੇ ਇਮੇਜ ਦੇ ਵਿੱਚ ਵਾਧਾ ਕਰਦਾ। ਡਿਪਲੋਮੈਟਿਕਲੀ ਵੀ ਜਿਵੇਂ ਤਾਲਿਬਾਨ ਨੇ ਸਭ ਨੂੰ ਐਨਗੇਜ ਕੀਤਾ ਹੈ, ਔਰ ਅਸੀਂ ਇਹ ਕਿਹਾ ਕਿ ਜੇ ਅਲਟੀਮੇਟਲੀ ਉਹ ਇੱਕ ਆਲ ਇਨਕਲੂਸਿਵ ਗਵਰਨਮੈਂਟ ਬਣਾਉਣ 'ਚ ਕਾਮਯਾਬ ਹੋ ਜਾਂਦੇ ਨੇ, ਜਿਸ ਦੇ ਵਿੱਚ ਦੂਸਰੇ ਗਰੁੱਪ ਵੀ ਜੁਆਇਨ ਕਰਦੇ ਨੇ। ਜ਼ਾਹਰ ਹੈ ਜੇ ਅਬਦੁੱਲਾ ਕਰ ਰਿਹਾ ਫਿਰ ਤਾਂ ਉਹ ਰਿਪਰੈਜ਼ੈਂਟ ਤਾਂ ਉਸੇ ਹਕੂਮਤ ਨੂੰ ਕਰ ਰਿਹਾ ਜਿਹੜੀ ਅਸ਼ਰਫ ਗਨੀ ਵੇਲੇ ਦੀ ਸੀ, ਔਰ ਬਹੁਤ ਸਾਰਿਆਂ ਨੇ ਉਹਨਾਂ ਨੇ ਈਵਨ 에ਅਰ ਫੋਰਸ ਔਰ ਦੂਸਰਿਆਂ ਨੂੰ ਵੀ ਕਿਹਾ ਵੀ ਜਿਹੜੇ ਭਾਵੇਂ ਪਹਿਲੇ ਹਕੂਮਤ ਸੀ, ਅਸੀਂ ਜਿਹੜੇ ਤੁਸੀਂ ਲੋਕ ਏਬਲ ਹੋ ਤੁਸੀਂ ਨਵੇਂ ਨੂੰ ਵੀ ਜੁਆਇਨ ਕਰੋ, ਉਹਨਾਂ ਦੇ ਸੋਲਜਰਸ ਨੂੰ ਵੀ। ਦੂਸਰਾ ਇਹ ਵੀ ਰੀਕਨਸਾਈਲ ਕਰਨ ਵਾਲੀ ਗੱਲ ਹੈ ਸਿਚੁਏਸ਼ਨ ਨਾਲ। ਔਰ ਚਾਈਨਾ ਨਾਲ ਵੀ, ਚਾਈਨਾ ਨੇ ਵੀ ਕਿਹਾ ਕਿ ਭਾਈ ਅਸੀਂ ਰਾਬਤਾ ਰੱਖ ਰਹੇ ਹਾਂ, ਪਰ ਰੈਕਗਨਾਈਜ਼ ਅਸੀਂ ਕਰਾਂਗੇ ਜਦੋਂ ਆਲ ਇਨਕਲੂਸਿਵ ਹੋਏਗਾ। UN ਸਿਕਿਉਰਿਟੀ ਕਾਉਂਸਲ ਜਿੱਥੇ ਇੰਡੀਆ ਐਜ਼ ਏ ਪ੍ਰੈਜ਼ੀਡੈਂਟ ਬੈਠਾ ਹੈ, ਹਾਲਾਂ 4 ਦਿਨਾਂ ਦੀ ਚਾਂਦਨੀ ਹੈ, ਹੁਣ ਅੱਜ ਕਿੰਨੀ ਤਰੀਕ ਹੋ ਗਈ? 18 ਹੋ ਗਈ, ਹੋਰ ਇਹਨਾਂ ਦੀ 12 ਦਿਨਾਂ ਦੀ ਪ੍ਰਧਾਨਗੀ ਹੈ, ਫਿਰ ਆਇਰਲੈਂਡ ਕੋਲ ਚਲੀ ਜਾਣੀ UN ਸਿਕਿਉਰਿਟੀ ਕਾਉਂਸਲ। ਇਹਨਾਂ ਨੇ ਟਿੱਲ ਲਾਇਆ ਕਰਨ ਦਾ ਕਿ ਵੀ ਬਦਨਾਮ ਪਾਕਿਸਤਾਨ ਨੂੰ ਵੀ ਕਰੋ। ਦੂਜੇ ਹੁਣ ਵੀ ਜਿਹੜੀ ਸਟੇਟਮੈਂਟ ਉਹ ਵਿਮਨ ਦੇ ਹਵਾਲੇ ਨਾਲ ਜਾਂ ਦੂਜੇ ਤੀਜੇ ਇਹਨਾਂ ਦੇ ਅਮਰੀਕਾ UK ਔਰ ਇਹ ਵੀ ਇਹਨਾਂ ਨੇ ਕਿਹਾ ਕਿ G7 ਮੁਲਕਾਂ ਦੀ ਵਰਚੁਅਲ ਕਾਨਫਰੰਸ, ਕਿਉਂਕਿ ਜਿਹੜਾ ਹਿਊਮੈਨਿਟੇਰੀਅਨ ਕ੍ਰਾਈਸਿਸ ਸੀ ਉਹਦੇ ਲਈ ਭਾਵੇਂ ਤੁਸੀਂ ਬਾਈਡਨ ਨੂੰ ਦੋਸ਼ ਦੇਈ ਜਾਓ ਜਾਂ ਬਹੁਤ ਸਾਰੇ ਲੱਗੇ ਹੋਏ ਨੇ ਅਮਰੀਕਾ 'ਚ ਵੀ, ਮੈਂ ਸਮਝਦਾ ਵੀ ਬਾਈਡਨ ਨੇ ਜੋ ਕੀਤਾ ਠੀਕ ਕੀਤਾ, ਉਹਨੇ ਕੋਈ ਗਲਤ ਨਹੀਂ ਕੀਤਾ, ਔਰ ਬਾਈਡਨ ਨੇ ਤਾਂ ਉਹੀ ਕੀਤਾ ਜੋ ਟਰੰਪ ਨੇ ਕੀਤਾ ਸੀ ਫੈਸਲਾ। ਤੇ ਮੈਂ ਸਮਝਦਾ ਵੀ ਟਰੰਪ ਨੇ ਵੀ ਗਲਤ ਨਹੀਂ ਕੀਤੀ। ਤੁਸੀਂ ਕਿੰਨੀ ਕੁ ਦੇਰ 20 ਸਾਲ ਤੋਂ ਤੁਸੀਂ ਉੱਥੇ ਬੈਠੇ ਹੋ, ਤੁਸੀਂ 2 ਲੱਖ ਫੌਜ ਰੱਖ ਕੇ ਦੂਜੇ ਨਹੀਂ ਹਰਾ ਸਕੇ,
ਔਰ ਇਹ ਅੱਜ ਤੋਂ 5 ਸਾਲ ਬਾਅਦ ਵੀ ਸਥਿਤੀ ਹੁੰਦੀ ਤੇ ਇਹੀ ਕੇਓਸ ਹੋਣਾ ਸੀ। ਲੇਕਿਨ ਮੈਂ ਸਮਝਦਾ ਵੀ ਉਹ ਹਾਲਤ ਨਹੀਂ ਬਣੀ ਜੋ ਕਿ ਕਾਬਲ 'ਚ ਬਣ ਸਕਦੀ ਸੀ, ਜਾਂ 에ਅਰਪੋਰਟ ਤੇ ਭਾਵੇਂ ਇੱਕ ਅੱਧਾ ਦਿਨ ਰਿਹਾ ਉਸ ਕਿਸੇ ਦੀ ਭੱਜ ਦੌੜ, ਪਰ ਜਿਵੇਂ ਤਾਲਿਬਾਨ ਨੇ ਕੂਲਲੀ ਕਾਮਲੀ ਸਾਰਿਆਂ ਨੂੰ ਹੈਂਡਲ ਕੀਤਾ ਹੈ। ਜੇ ਉਹ ਆਲ ਇਨਕਲੂਸਿਵ ਇੱਕ ਗਵਰਨਮੈਂਟ ਬਣਾਉਣ 'ਚ ਕਾਮਯਾਬ ਹੁੰਦੇ ਨੇ ਤੇ ਇਹ ਅੰਗਰੇਜ਼ੀ ਦਾ ਐਕਸਪ੍ਰੈਸ਼ਨ ਹੈ ਕਿ ਇਹ ਅਨਦਰ ਫੈਦਰ ਇਨ देयर ਕੈਪ। ਬਿਲਕੁਲ। ਲੇਕਿਨ ਕਿਉਂਕਿ ਉਹ ਸਾਡੇ ਵਾਂਗ ਪੱਗਾਂ ਬੰਨਣ ਵਾਲੇ ਨੇ, ਇਸ ਲਈ ਅਸੀਂ ਜਿਹੜਾ ਫੈਦਰ ਹੈ ਉਹ ਟਰਬਨ 'ਚ ਹੀ ਟੰਗਾਂਗੇ, ਕੈਪ 'ਚ ਨਹੀਂ ਟੰਗਦੇ। ਕੈਪ 'ਚ ਹੈਟ ਵਾਲੇ ਟੰਗ ਲੈਣ ਇੰਗਲੈਂਡ ਵਾਲੇ। ਸੋ ਇਹ ਉਹਨਾਂ ਦੇ ਲਈ ਹਾਲਾਂਕਿ ਹੁਣ ਉਸ ਨੂੰ ਕਿਤੇ ਨਾ ਕਿਤੇ ਡੀਸਟੈਬਿਲਾਈਜ਼ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਪੰਜਸ਼ੀਰ ਦੀ ਅਸੀਂ ਗੱਲ ਕੀਤੀ ਸੀ ਕਿ ਉੱਥੇ ਉਹ ਵਾਈਸ ਪ੍ਰੈਜ਼ੀਡੈਂਟ ਜਾ ਕੇ ਜਿਹੜਾ ਹੈ ਅਮਰੁੱਲਾ ਸਲੇਹ ਉਹ ਬੈਠਾ ਹੈ। ਦੋਸਤਮ ਦੇ ਨਾਲ ਵੀ ਰਾਫਤੇ ਦੀ ਗੱਲ ਹੈ ਕਿ ਜੀ ਉਹ ਵੀ ਆ ਗਿਆ, ਉਜ਼ਬੈਕ ਵੀ ਆ ਜਾਣਗੇ। ਉਹਨਾਂ ਨੇ ਇਹ ਵੀ ਕਿਹਾ ਕਿ ਜੀ ਅਸੀਂ ਉਹ ਇਲਾਕਾ ਵਾਪਸ ਲੈ ਲਿਆ ਚਰੀਕਰ ਦਾ, ਜਿਹੜਾ ਬਦਗਾਮ 에ਅਰਪੋਰਟ ਦੇ ਨੇੜੇ ਹੈ, ਪੰਜਸ਼ੀਰ ਵੈਲੀ ਦੇ ਨੇੜੇ ਹੈ। ਲੇਕਿਨ ਇਹ ਸਾਰੇ ਸ਼ਰਾਰਤ ਕਿੰਨੀ ਕਾਮਯਾਬ ਹੋਏਗੀ। ਪਰ ਇੱਕ ਪਾਰਟ ਜਿਹੜਾ ਅੱਜ ਇਹ ਸੀ ਕਿ ਜਲਾਲਾਬਾਦ ਦੇ ਵਿੱਚ ਇੱਕ ਗਰੁੱਪ ਜਿਹੜਾ ਹੁਣ ਝੰਡਿਆਂ ਦਾ ਵੀ ਰੌਲਾ ਹੈ, ਇਹ 3 ਰੰਗ ਵਾਲਾ ਝੰਡਾ ਜਿਹੜਾ ਅਫਗਾਨਿਸਤਾਨ ਦਾ ਬਣਾਇਆ ਪਿਛਲੀ ਹਕੂਮਤ ਨੇ। ਔਰ ਮੈਂ ਅੱਜ ਹੀ ਕਿਤੇ ਦੇਖ ਰਿਹਾ ਸੀ ਕਿ ਦਿਲਚਸਪ ਗੱਲ ਇਹ ਹੈ ਕਿ ਪਿਛਲੇ ਲਗਭਗ 100 ਸਾਲ 'ਚ ਅਫਗਾਨਿਸਤਾਨ 'ਚ 12-13 ਝੰਡੇ ਜਿਹੜੇ ਨੇ ਉਹ ਬਦਲੇ ਨੇ। ਜਿਹੜਾ ਆਂਦਾ ਹੈ ਉਹ ਆਪਣਾ ਝੰਡਾ ਲੈ ਆਂਦਾ। ਹੁਣ ਤਾਲਿਬਾਨ ਨੇ ਆਪਣਾ, ਉਹਨਾਂ ਦਾ ਝੰਡਾ ਵਾਈਟ ਹੈ, ਉਹਦੇ 'ਚ ਕਲਮਾ ਲਿਖਿਆ ਹੋਇਆ ਹੈ। ਲੇਕਿਨ ਇਹ ਨਹੀਂ ਹੈ ਵੀ ਉਹਨਾਂ ਨੇ ਕਿਹਾ ਵੀ ਇਹ ਮੁਲਕ ਦਾ, ਉਹ ਤਾਂ ਤਾਲਿਬਾਨ ਐਜ਼ ਏ ਗਰੁੱਪ ਦਾ ਝੰਡਾ ਸੀ। ਉਹਨਾਂ ਨੇ ਕਿਹਾ ਅਸੀਂ ਨੈਗੋਸ਼ੀਏਟ ਕਰਾਂਗੇ ਕਿ ਵੀ ਕੀ ਹੋਏਗਾ, ਇਹਨੂੰ ਡਿਬੇਟ ਕਰਾਂਗੇ ਨਵਾਂ ਸਾਰਿਆਂ ਨੂੰ ਇਨਕਲੂਸਿਵ ਕਰਨ ਦੇ ਲਈ। ਲੇਕਿਨ ਜਲਾਲਾਬਾਦ 'ਚ ਪੁਰਾਣਾ ਝੰਡਾ ਲੈ ਕੇ ਫਿਰ ਹੋ ਗਿਆ ਜੀ, ਗੋਲੀ ਚੱਲ ਗਈ, ਲਾਠੀ ਚਾਰਜ ਹੋਇਆ। ਇਹ ਉਹ 3 ਜਿਹੜੇ ਨੇ ਥਾਂ ਨਗਰਹਾਰ, ਖੋਸਤ ਔਰ ਕੁਨਾਰ, ਇਹਨਾਂ ਦੇ ਵਿੱਚ ਪ੍ਰੋਟੈਸਟ ਹੋਏ ਨੇ। ਹੁਣ ਇਹ ਪ੍ਰੋਟੈਸਟ ਆਲ ਆਫ ਅ ਸਡਨ ਕਿਵੇਂ ਹੋ ਗਿਆ, ਕੌਣ ਕਰਵਾ ਰਿਹਾ ਹੈ? ਪਹਿਲਾਂ ਤਾਂ ਬਿਲਕੁਲ ਸਭ ਸੁੰਘਿਆ ਹੋਇਆ ਸੀ। ਸੋ ਕਿਤੇ ਨਾ ਕਿਤੇ ਜਿੱਥੇ ਮਲਟੀਪਲੇਅਰ ਲਾਈਨ ਹੈਗੀ ਹੈ, ਇਹ ਸਾਰੇ ਦਾ ਅਸੀਂ ਦੇਖ ਰਹੇ ਹਾਂ। ਔਰ ਜਿਵੇਂ ਇਹ ਤਾਂ G7 ਦੀ ਮੀਟਿੰਗ ਕਰਕੇ ਅਮਰੀਕਾ ਔਰ UK ਔਰ ਕੈਨੇਡਾ ਔਰ ਸਾਰੇ ਕਰਨਗੇ, ਲੇਕਿਨ ਕੈਨੇਡਾ ਨੇ ਇਸ ਮੁੱਦੇ ਦੇ ਉੱਤੇ ਕਾਫੀ ਹਾਰਡ ਲਾਈਨ ਲਈ ਹੈ। ਔਰ ਉਹਨਾਂ ਨੇ ਇਹ ਕਿਹਾ ਕਿ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਕਿ ਵੀ ਇਹ ਅਸੀਂ ਦੈਟ ਹਿਸ ਗਵਰਨਮੈਂਟ ਵਿਲ ਨਾਟ ਰੈਕਗਨਾਈਜ਼ ਦਾ ਇਨਸਰਜੈਂਟ ਗਰੁੱਪ, ਕਿ ਵੀ ਉਹਨਾਂ ਨੇ ਕਿਹਾ ਵੀ ਜਦੋਂ ਤੱਕ ਇੱਕ, ਔਰ ਇਹ ਮੇਰਾ ਖਿਆਲ ਹੈ ਵੀ ਇਹ ਕਰਨਾ ਵੀ ਪਏਗਾ ਤਾਲਿਬਾਨ ਨੂੰ ਔਰ ਕਰਨਾ ਵੀ ਚਾਹੀਦਾ। ਲੇਕਿਨ ਜਿੱਥੇ ਦੁਨੀਆ ਨੇ ਉਹਨਾਂ ਦੀ ਫੌਜੀ ਜਿੱਤ ਨੂੰ ਦੇਖਿਆ ਅਨਪ੍ਰੈਸੀਡੈਂਟਡ, ਔਰ ਉੱਥੇ ਅਸੀਂ ਹੋਪ ਕਰ ਸਕਦੇ ਹਾਂ ਕਿ ਡਿਪਲੋਮੈਟਿਕਲੀ ਵੀ ਜਿਵੇਂ ਉਹ ਸਮਾਰਟਲੀ ਮੂਵ ਕਰ ਰਹੇ ਨੇ। ਔਰ ਇਸ ਗੱਲ ਦਾ ਧਿਆਨ ਰਹੇ ਕਿ ਅਫਗਾਨ ਇਕੱਲੇ ਵਾਰੀਅਰ ਨਹੀਂ ਨੇ, ਦੁਨੀਆ ਦੇ ਜੇ ਸਭ ਤੋਂ ਪੁਰਾਣੇ ਵਪਾਰੀ ਗਿਣਨੇ ਹੋਣ, ਜਿਹੜੇ ਓਲਡੈਸਟ ਔਰ ਕਾਮਯਾਬ ਵਪਾਰੀ, ਉਹਨਾਂ ਦੇ ਵਿੱਚ ਅਫਗਾਨ ਨੇ, ਉਹਨਾਂ ਦੇ ਵਿੱਚ ਚੀਨੀ ਨੇ, ਚੀਨ ਦੇ, ਔਰ ਜ਼ਾਹਰ ਹੈ ਭਾਰਤੀ ਵੀ ਨੇ। ਔਰ ਇਹ ਉਹਨਾਂ ਦਾ, ਇਹਦੇ 'ਚ ਵੀ ਉਹਨਾਂ ਦਾ ਜ਼ਬਰਦਸਤ ਆਰਟ ਹੈ। ਔਰ ਉਹਦੇ 'ਚ ਉਹਨਾਂ ਨੇ ਪ੍ਰੂਵ ਵੀ ਕੀਤਾ ਨੈਗੋਸ਼ੀਏਸ਼ਨ ਟੇਬਲ ਤੇ ਅਮਰੀਕਾ ਨਾਲ ਨੈਗੋਸ਼ੀਏਸ਼ਨ ਵੇਲੇ। ਔਰ ਹੁਣ ਵੀ ਜਿਵੇਂ ਕਰ ਰਹੇ ਹੋ, ਆਪਣਾ ਸਟਾਂਸ ਛੱਡਦੇ ਨਹੀਂ ਪਰ ਗੱਲਬਾਤ ਤੋੜਦੇ ਵੀ ਨਹੀਂ। ਹਾਲਾਂਕਿ ਗੁੱਸੇ ਵਾਲੇ ਤਾਂ ਹੁੰਦੇ ਨਾ, ਛੱਡ ਕੇ ਗਏ, ਉਹ ਫਿਰ ਉੱਥੋਂ ਹੀ ਆ ਕੇ ਸ਼ੁਰੂ ਕਰਨਗੇ ਜਿੱਥੇ ਛੱਡ ਕੇ ਗਏ ਸੀ। ਔਰ ਉਹ ਇੱਕ ਜਿੱਥੇ, ਔਰ ਕਾਮਯਾਬ ਵਪਾਰੀ ਹੀ ਜਿਹੜਾ ਅਲਟੀਮੇਟਲੀ ਪੋਲੀਟੀਕਲ ਦੁਨੀਆ 'ਚ ਵੀ ਇੱਕ ਚੰਗਾ ਬਾਰਗੇਨਰ ਹੁੰਦਾ ਹੈ। ਇਸ ਮਾਮਲੇ 'ਚ ਸਿੱਖ ਕੌਮ ਦਾ ਖਾਤਾ ਖਾਲੀ ਰਿਹਾ ਹੈ। ਸਾਨੂੰ ਲੜਨਾ ਆਉਂਦਾ ਹੈ, ਜੰਗ 'ਚ ਜਿੱਤਣਾ ਆਉਂਦਾ ਹੈ, ਤੇ ਬਹੁਤ ਵਾਰ ਇਹ ਹੈ ਕਿ ਅਸੀਂ ਨੈਗੋਸ਼ੀਏਸ਼ਨ ਟੇਬਲ ਤੇ ਹਾਰਦੇ। ਪਰ ਸ਼ਾਇਦ ਜੇ ਰੱਬ ਨੇ ਰਹਿਮਤ ਕੀਤੀ ਤੇ ਇਸ ਵਾਰ ਜਿਹੜਾ ਉਹ ਨਹੀਂ, ਹਿਸਟਰੀ ਰਿਪੀਟ ਨਹੀਂ ਹੋਏਗੀ, ਪਰ ਪਤਾ ਨਹੀਂ ਹੈ ਕੀ ਹੁੰਦਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੀ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ ਔਰ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਲੌਂਗ ਲਾਈਨ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। सिग्नेचर ट्रक सर्विस
ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਅਗਲੇ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਦੁਨੀਆ ਦੇ ਮਸ਼ਹੂਰ ਕਾਲਮ ਨਵੀਸ ਐਰਿਕ ਮਾਰਗੋਲਿਸ ਨੇ ਆਪਣੇ ਇੱਕ ਹਾਲੀਆ ਕਾਲਮ ਦਾ ਅਨੁਮਾਨ ਦਿੱਤਾ ਹੈ। ਪਸੰਦ ਕਰੀਏ ਭਾਵੇਂ ਨਾ, ਪਰ ਤਾਲਿਬਾਨ ਅਫਗਾਨਿਸਤਾਨ ਦੀ ਇੱਕ ਸੱਚੀ ਆਜ਼ਾਦੀ ਲਹਿਰ ਹੈ। ਸੋ ਇਸ ਕਾਲਮ ਜਿਹੜੀ ਇਸ ਲਿਖਤ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇਸ ਵੇਲੇ ਜਿੱਥੇ ਕਿ ਵੈਸਟਰਨ ਪ੍ਰੈਸ, ਮੀਡੀਆ ਔਰ ਉਹਨਾਂ ਦੇ ਹਕੂਮਤੀ ਅਦਾਰੇ ਵੀ ਸਾਰੇ ਪਿਛਲੇ ਪੀਰੀਅਡ 'ਚ ਵੀ ਹੁਣ ਵੀ ਤਾਲਿਬਾਨ ਦੇ ਪ੍ਰਤੀ ਇੱਕ ਡਿਫਰੈਂਟ ਨੁਕਤਾ ਨਿਗਾਹ ਤੋਂ, ਜਿਹਨੂੰ ਭੰਡੀ ਪ੍ਰਚਾਰ ਕਹਿਣਾ ਹੋਏ, ਉਸ ਨੁਕਤੇ ਤੇ ਲੱਗੇ ਹੋਏ ਨੇ। ਕਦੇ ਵੀ ਕਿ ਉਹਨਾਂ ਦਾ ਲੋਕਾਂ 'ਚ ਕੀ ਆਧਾਰ ਹੈ, ਇਹ ਆਈਡੀਓਲੋਜੀ ਕੀ ਹੈ, ਜਾਂ ਜਿਨ੍ਹਾਂ ਨੂੰ ਇਹ ਸਪੋਰਟ ਕਦੇ ਨਾਰਦਰਨ ਅਲਾਇੰਸ ਦੇ ਨਾਂ ਥੱਲੇ, ਕਦੇ ਕਿਸੇ ਹੋਰ ਦੇ ਥੱਲੇ ਕਰਦੇ ਰਹੇ ਨੇ, ਜਾਂ ਹੁਣ ਅਸ਼ਰਫ ਗਨੀ ਦੇ ਥੱਲੇ ਕਰਦੇ ਰਹੇ ਨੇ। ਉਹ ਤਾਂ ਸਾਰਾ ਕਰਪਟ ਵਾਰਲॉर्ड्स ਦਾ ਇੱਕ ਗੈਂਗ ਸੀ ਜਿਹਨੂੰ ਇਹ ਸਪੋਰਟ ਕਰ ਰਹੇ ਸੀ। ਔਰ ਸਾਹਮਣੇ ਆ ਗਿਆ ਅਸ਼ਰਫ ਗਨੀ ਦੀ ਕਰਤੂਤ ਕੀ ਹੈ ਜਾਂ ਦੂਜਿਆਂ ਦੀ ਕੀ ਹੈ। ਪਰ ਬਹੁਤ ਥੋੜੇ ਨੇ ਵੈਸਟਰਨ ਵਰਲਡ ਜਾਂ ਦੂਜੇ 'ਚ ਜਿਨ੍ਹਾਂ ਦੀ ਜਿਹੜੀ ਪਾਲਿਸੀ ਆ ਉਹ ਕੰਸਿਸਟੈਂਟ ਹੈ, ਉਹਨਾਂ ਦੀ ਥਿੰਕਿੰਗ, ਕਿ ਉਹ ਖਿੱਤੇ ਨੂੰ ਸਮਝਦੇ ਵੀ ਨੇ। ਔਰ ਜਿਵੇਂ ਜੇ ਅਸੀਂ ਇਹ ਕਹੀਏ ਕਿ ਵੀ ਮੁਜਾਹਿਦੀਨ ਜਦੋਂ ਖੜੇ ਕੀਤੇ ਜਾਂ ਕਿਵੇਂ ਅਮਰੀਕਾ ਇਨਵੋਲਵ ਹੋਇਆ ਉਹ ਸਾਰੇ 'ਚ 1979 ਤੋਂ ਬਾਅਦ, ਇੱਕ ਕਾਂਗਰਸਮੈਨ ਚਾਰਲੀ ਜਿਹਨੂੰ ਬਾਅਦ ਦੇ ਵਿੱਚ ਬਹੁਤ ਅਵਾਰਡ ਵੀ ਦਿੱਤੇ ਗਏ, ਉਹਨੇ ਉਹ ਸਾਰੇ ਨੂੰ ਜਿਹੜਾ ਉੱਥੋਂ ਦੀ ਟੋਪੋਗ੍ਰਾਫੀ ਸਮਝਦਾ ਸੀ, ਜੀਓਗ੍ਰਾਫੀ ਸਮਝਦਾ ਸੀ, ਅਫਗਾਨਾਂ ਦੇ ਕਰੈਕਟਰ ਨੂੰ ਸਮਝਦਾ ਸੀ, ਉਹਨੇ ਅਮਰੀਕਾ ਦੇ ਐਡਮਿਨਿਸਟ੍ਰੇਸ਼ਨ ਦੇ ਪ੍ਰਵੇਲ ਅਪੋਨ ਕੀਤਾ ਕਿ ਇਹ ਤੁਹਾਡੀ ਵਿਤਨਾਮ ਦੀ ਹਾਰ ਦਾ ਬਦਲਾ ਲੈਣ ਦੀ ਘੜੀ ਹੈ। ਔਰ ਅਸੀਂ ਦੇਖਦੇ ਹਾਂ ਕਿ ਕਿਵੇਂ ਉਹਨੇ ਬਿਲਕੁਲ ਇਤਿਹਾਸ ਬਦਲ ਕੇ ਰੱਖ ਦਿੱਤਾ ਹੈ। ਇਵੇਂ ਹੀ ਐਰਿਕ ਮਾਰਗੋਲਿਸ ਕੈਨੇਡਾ ਬੇਸਡ ਜਿਹੜੇ ਵਰਲਡ ਨੋਨ ਨੇ, ਔਰ ਇਹਨਾਂ ਦੀ ਇੱਕ ਕਿਤਾਬ ਖਾਸ ਤੌਰ ਤੇ ਵਾਰ ਐਟ ਦ ਟਾਪ ਆਫ ਦ ਵਰਲਡ ਬੜੀ ਬੈਸਟ ਸੈਲਰਸ ਚੋਂ ਹੈ। ਔਰ ਮੈਨੂੰ ਹਮੇਸ਼ਾ ਇਹ ਹੁੰਦਾ ਵੀ ਅਸੀਂ ਵੀ ਉਹਨਾਂ ਚੋਂ ਸਾਡੀ ਮੂਵਮੈਂਟ ਖਾਲਿਸਤਾਨ ਦੀ ਸ਼ਾਮਲ ਹੈ ਕਿ ਐਰਿਕ ਮਾਰਗੋਲਿਸ ਜਿਹੜਾ ਖੁਦ ਦਰਬਾਰ ਸਾਹਿਬ ਵੀ ਜਿਹਨੇ ਵਿਜ਼ਿਟ ਕੀਤਾ ਸੀ ਜਦੋਂ 90s ਦੇ ਵਿੱਚ ਮੂਵਮੈਂਟ ਸਿੱਖਣਾ ਤੇ ਸੀ, ਉਹਦੇ ਬਹੁਤ ਸਾਰੇ ਕਾਲਮ ਉਹਨੇ ਕਿਹਾ ਸੀ ਕਿ ਮੈਂ ਦਰਬਾਰ ਸਾਹਿਬ ਖਲੋ ਕੇ ਜਿਹੜਾ ਪ੍ਰੇ ਕੀਤਾ ਸੀ ਕਿ ਮੈਂ ਸੱਚ ਦੇ ਨਾਲ ਖਲੋਵਾਂਗਾ, ਔਰ ਜੋ ਇਹਨਾਂ ਦੀ ਵਰਜਨ ਦਿੱਤੀ ਜਾ ਰਹੀ ਹੈ ਇਸ ਮੂਵਮੈਂਟ ਦੀ ਉਵੇਂ ਨਹੀਂ ਹੈ। ਔਰ ਉਹਦੇ ਬਹੁਤ ਸਾਰੇ ਸਿੰਪੈਥੈਟਿਕ ਕਾਲਮ ਸਿੱਖ ਮੂਵਮੈਂਟ ਬਾਰੇ ਰਹੇ। ਹਾਲਾਂ ਜੇ ਅਸੀਂ ਪਾਕਿਸਤਾਨ ਔਰ ਦੂਸਰੇ ਹਵਾਲੇ ਨਾਲ ਵੀ ਦੇਖੀਏ ਅਫਗਾਨਿਸਤਾਨ ਦੇ, ਤੇ ਉਹਨਾਂ ਦਾ ਐਰਿਕ ਮਾਰਗੋਲਿਸ ਦਾ ਨਜ਼ਰੀਆ ਬਿਲਕੁਲ ਵੱਖ ਹੁੰਦਾ ਹੈ ਜਿਵੇਂ ਵੈਸਟਰਨ ਔਰ ਇਹ ਸਾਰੇ ਇਸਲਾਮੋਫੋਬੀਆ ਦਾ ਸ਼ਿਕਾਰ ਹੋਏ ਹੋਏ ਲੋਕ ਲਿਖਦੇ ਨੇ। ਔਰ ਇੱਕ ਕਾਲਮ ਉਹਨਾਂ ਦਾ
ਜਿਹੜਾ 17 ਅਗਸਤ ਦੀ ਡੇਟਲਾਈਨ ਨਾਲ ਛਪਿਆ ਅੱਛਾ ਔਰ ਮੈਨੂੰ ਇਹ ਲੱਗਾ ਕਿ ਵੀ ਅਸੀਂ ਆਪਣਾ ਇੱਕ ਨਜ਼ਰੀਏ ਤੋਂ ਦੇਖਦੇ ਹਾਂ, ਇੱਕ ਹੇਟਡ ਵਾਲੇ ਲੋਕ ਬੈਠੇ ਨੇ, ਪਰ ਇੱਕ ਜਿਹੜਾ ਬਾਹਰਲੇ ਗੋਰਾ, ਕਿਉਂਕਿ ਵੈਸੇ ਵੀ ਗੋਰਾ ਕੀ ਕਹਿੰਦਾ ਸਾਡੇ ਲੋਕਾਂ ਨੂੰ ਬੜਾ ਭਾਰਾ ਲੱਗਦਾ ਹੁੰਦਾ ਨਾ, ਦੂਜਿਆਂ ਦੀਆਂ ਤਾਂ ਗੱਲਾਂ ਲੱਗਦੀਆਂ ਵੀ ਨੇ ਹਲਕੀਆਂ, ਹਰ ਗੋਰਾ ਸਾਹਿਬ ਹੈ, ਉਹ ਬਣੀ ਹੋਈ ਹੈ ਗੁਲਾਮੀ ਦੀ ਮੈਂਟੈਲਿਟੀ। ਪਰ ਮੈਂ ਹਮੇਸ਼ਾ ਐਡਮਾਇਰ ਕੀਤਾ ਐਰਿਕ ਮਾਰਗੋਲਿਸ ਦੀ। ਇੱਕ ਤਾਂ ਇਹ ਹੈ ਕਿ ਵੀ ਜਿਹੜੇ ਲੋਕ ਦੋਸ ਹੂ ਸਵਿਮ ਅਗੇਂਸਟ ਦਾ ਕਰੰਟ, ਜਿਹੜੇ ਸਾਰੇ ਹੀ ਚੱਲ ਰਹੇ ਹੁੰਦੇ ਨੇ, ਓਏ ਓਏ ਕਰ ਰਹੇ, ਤੁਸੀਂ ਵੀ ਵਿੱਚ ਓਏ ਓਏ ਕਰਤੀ, ਪਰ ਜੇ ਤੁਸੀਂ ਖਲੋ ਕੇ ਕਿਹਾ ਵੀ ਨਹੀਂ ਨਹੀਂ ਇਹ ਓਏ ਓਏ ਨਹੀਂ ਹੈ, ਇਹ ਵਾਵਾ ਹੈ ਤੇ ਉੱਥੇ ਤੁਹਾਨੂੰ ਜਿਹੜਾ ਹੈ ਫਿਰ ਉਹਦੇ ਵੱਲ ਧਿਆਨ ਦੇਣਾ ਪੈਂਦਾ ਹੈ। ਸੋ ਉਹਨਾਂ ਦਾ ਕਾਲਮ ਹੈ, ਲਾਈਕ ਇਟ ਔਰ ਨਾਟ, ਤਾਲਿਬਾਨ ਇਜ਼ ਅਫਗਾਨਿਸਤਾਨਸ ਟਰੂ ਇੰਡੀਪੈਂਡੈਂਸ ਮੂਵਮੈਂਟ। ਹੁਣ ਇਹ ਇੱਕੋ ਹੀ ਉਨਵਾਨ ਹੀ ਸਾਫ਼ ਕਰ ਦਿੰਦਾ ਹੈ ਕਿ ਨਾ ਇਹ ਦਹਿਸ਼ਤਗਰਦੀ ਹੈ, ਨਾ ਇੱਕ ਪਸ਼ਤੂਨ, ਇੱਕ ਮਹਿਕਮੇ ਦਾ ਕੰਮ ਹੈ ਕਿ ਇੱਕ ਗਰੁੱਪ ਦਾ। ਔਰ ਉਹਨੇ ਸ਼ੁਰੂ ਥਾਮਸ ਮੈਕੌਲੇ ਦੀਆਂ ਲਾਈਨਸ ਤੋਂ ਕੀਤੀ, ਉਹ ਵੇਅਰਫੋਰ ਕਮ ਯੇ ਫੋਰਥ ਇਨ ਟ੍ਰਾਇੰਫ ਫਰੋਮ ਦਾ ਨਾਰਥ with your hands and your feet and your raiment all red, and wherefore doth your rout send forth a joyous shout। ਇਹ ਉਹਨੇ ਕੋਟ ਕਰਕੇ ਕਿਹਾ ਹੈ ਬੈਟਲ ਆਫ ਨੈਸਬੀ। ਉਹਨੇ ਕੰਪੇਅਰ ਕੀਤਾ ਹੈ ਵੀ ਇਹ ਕਾਬਲ ਵਿਕਟਰੀ ਤੋਂ ਬਾਅਦ ਕਿ ਕਿਵੇਂ ਜਿਹੜਾ ਤਾਲਿਬਾਨ ਹੈ ਆਫਟਰ 20 years of B-52 ਕਾਰਬੇਟ bombing of Afghanistan, murderous drone strikes, 350,000 puppet soldiers, 20,000 mercenaries, near $2 trillion in US spending, destruction of countless Afghan villages, the killing up to 1 million Afghans, spreading the opium trade around Southeast Asia and Europe, abetting wide-scale torture. After all this, US-run Afghan's puppet president and his drug-dealing cronies have fled embattled Kabul like thieves in the night। क्या एक्सप्रेशन है सारा जो ਅਸੀਂ ਕਹਿੰਦੇ ਵੀ ਇੰਨੇ ਟ੍ਰਿਲੀਅਨ ਤੁਸੀਂ ਖਰਚੇ, ਇੰਨੀ ਫੌਜ ਜਿਹੜੀ ਹੈ ਖੜੀ ਕੀਤੀ, 3.5 ਲੱਖ ਇੰਨੇ ਸਿਵਲੀਅਨ ਮਾਰੇ, ਕਾਰਪੋਰੇਟ ਬੰਬਿੰਗ, B-52। ਉਹਨੇ ਕਿਹਾ ਤੁਹਾਡਾ ਅਸ਼ਰਫ ਗਨੀ ਐ ਦੌੜਿਆ ਜਿਵੇਂ ਰਾਤ ਨੂੰ ਚੋਰ ਦੌੜ ਜਾਂਦਾ। ਉਹਨੇ ਕਿਹਾ ਤਾਲਿਬਾਨ, ਮੋਰ ਐਕੂਰੇਟਲੀ ਦਾ ਇਸਲਾਮਿਕ ਮੂਵਮੈਂਟ ਆਫ ਅਫਗਾਨਿਸਤਾਨ ਹੈਜ਼ ਬੀਨ ਸਿਲੈਂਡਰਡ ਜਿਹਨੂੰ ਨਿੰਦਣਾ ਕਹਿੰਦੇ ਨੇ ਕਿ ਵੀ ਬਿਲਕੁਲ by almost every Western news outlet and wrongly called a terrorist movement linked to the late Osama bin Laden. Heavily propagandized Americans, Canadians and British have been inundated by this torrent of government lies against Afghanistan's Pashtun people। कि भी इन्हें सारिया नहीं उन्हें पश्तूना के खिलाफ जिस किस्म का सिलेंडर कैंपेन किया, फिर उन्हें अपना एक्सपीरियंस दिता है कि I was in Afghanistan with the newly created Taliban in the early 1990s। इस गल का ध्यान रहे कि तालिबान का जन्म ही 1994-95 ਚ ਹੁੰਦਾ ਔਰ ਉਹਨਾਂ ਦੀ ਉਮਰ ਵੀ ਬੜੀ ਛੋਟੀ ਹੈ ਇਸ ਲਿਹਾਜ਼ ਨਾਲ। ਉਹ ਸਾਰੇ ਮਦਰਸਿਆਂ ਦੇ ਵਿੱਚ ਸਟੂਡੈਂਟ ਜਿਹੜੇ ਦੀਨੀ ਇਲਮ ਦੇ ਲਈ ਸੀ ਗਏ ਹੋਏ। ਫਿਰ ਉਹਨਾਂ ਕਿਹਾ I walked from Pashtun village to village and had tea with the local chiefs known as Maliks। The Pashtuns treated me as an honored guest and welcome visitor। These rough mountain warriors were the descendants of the fighters who had defeated 4 British invasions the previous century। फिर उन्होंने अपनी किताब वार एट द टॉप ऑफ द वर्ल्ड का किया कि मैं उन्होंने जिक्र किया। उन्होंने कहा जो मैं 1990 ਚ ਗਿਆ, ਜਦੋਂ ਇਹ ਨਵੇਂ ਸੀ, ਮੈਂ ਉਹਨਾਂ ਪਿੰਡਾਂ 'ਚ ਗਿਆ ਜਿੱਥੇ ਇਹ ਬਹਾਦਰ ਜਿਨ੍ਹਾਂ ਦੇ ਅੱਗੋਂ ਬਜ਼ੁਰਗਾਂ ਨੇ ਅੰਗਰੇਜ਼ਾਂ ਨੂੰ 20ਵੀਂ ਸਦੀ 4 ਵਾਰ ਉਹਨਾਂ ਦੇ ਹਮਲਿਆਂ 'ਚ ਸ਼ਿਕਸਤ ਦਿੱਤੀ ਸੀ। और उन्होंने कहा भी मेरी इस किताब जिदा वेरवा है, द फादर्स ऑफ दीज पश्तून फाइटर्स वर द men who formed the anti-Soviet Mujahideen holy warriors that defeated the mighty Soviet Red Army with the secret help of US, British and most of all Pakistani intelligence. Everyone in South Asia knew better than to mess with the Pashtun Afghans, including their blood enemies, Afghanistan's ethnic Tajiks, Uzbeks and Hazara। ਇਹਨਾਂ ਨੇ 1990 ਦੇ ਉਹ ਸਾਰੀ ਸਟਰਗਲ ਦਾ ਜ਼ਿਕਰ ਕੀਤਾ ਕਿ ਇਹੀ ਨੇ ਪਿੰਡਾਂ ਵਾਲੇ ਪਸ਼ਤੂਨ ਜਿਨ੍ਹਾਂ ਦੇ ਬਜ਼ੁਰਗਾਂ ਨੇ ਮੁਜਾਹਿਦੀਨ ਦੇ ਰੂਪ 'ਚ ਟਾਕਰਾ ਕੀਤਾ। ਔਰ ਉਹਨਾਂ ਨੇ ਕਿਹਾ ਵੀ ਜਿਹੜਾ ਵੀ ਹੈ ਉਹ ਇਹ ਸਮਝਦਾ ਹੈ ਕਿ ਭਾਈ ਇਹਨਾਂ ਦੇ ਨਾਲ ਦੁਸ਼ਮਣੀ, ਔਰ ਜਦੋਂ ਉਹਨਾਂ ਨੇ ਕਿਹਾ ਇਹਨਾਂ ਦੇ ਨਾਲ ਇਹਨਾਂ ਦੇ ਜਿਹੜੇ ਭਾਵੇਂ ਉਹ ਬਲੱਡ ਐਨਮੀ ਨੇ ਪਰ ਕਰੈਕਟਰ ਉਹੀ ਨੇ, ਤਾਜ਼ਿਕ, ਉਜ਼ਬੈਕ ਔਰ ਇਹਨਾਂ ਦੇ ਹਜ਼ਾਰੇ ਉਹਨਾਂ ਬਾਰੇ। ਫਿਰ ਉਹਨਾਂ ਨੇ ਮੈਂ ਜਿਹਨੂੰ ਅਲੈਗਜ਼ੈਂਡਰ ਦੇ ਨਾਲ ਜੋੜ ਕੇ ਜਿਸ ਅਖਾਣ ਨੂੰ ਕਿਹਾ ਸੀ ਉਹ ਉਹਨਾਂ ਨੇ ਹਿੰਦੀ ਪ੍ਰੇਅਰ ਕਿਹਾ ਕਿ ਭਾਈ ਸੱਪ ਦੇ ਡੰਗ
शेर दे पंजे और पश्तून दे ਜਿਹੜਾ बदले तो रब ਜਿਹੜਾ ਉਹ महफूज रखे। फिर उन्होंने कहा भी तालिबान had just been created when I visited the usually off limit frontiers, tribal territories on this Pakistan Afghanistan frontier, Khyber Pass leading into Afghanistan. फिर hurried Soviet pullout, Afghanistan fell into civil war, anarchy, armed gangs attacked caravans and raped many Afghan women, mostly in the Pashtun region. In Islam, rape is a grave intolerable crime. वैसे जिवें एरिक मार्गोरिस ने डिस्क्राइब किया, क्योंकि ਅਸੀਂ बहुत सारिया घटनावां तो कदे मीडिया च आईयां नहीं कि भी ये जिन्हां नूं ये नॉर्दर्न अलायंस और ये सारे पश्तूना के खिलाफ इन्हां तो बहुत इन्हां ने जबर करवाया पश्तूना के उत्ते। और उन्होंने बार बार उन्होंने कहा जी पिंडां दे पिंड औरतां जिहड़ियां ने वो बेआबरू कीतियां गईयां और ये केओस जिहड़ा एक तो दूजे पासे फैलदा रहा। और ये वो पीरीयड सी कि एक अख वाला मुल्ला उमर जिहड़ा ऑलरेडी एंटाई सोवियत स्ट्रगल दे विच शामिल सी, उन्हें अपने जिहड़े मजहबी तालब सी स्टूडेंट सी उन्होंने इकट्ठे किया और उन्होंने कहा कि भाई डिफेंड करो अपनियां औरतां नूं। और वो पिंडां दे विच डिफेंस फोर्सिस बणीआं। और फिर उन्होंने कहा कि भी ये बेनज़ीर भुट्टो ने मैनूं दस्सिया सी कि उन्हें ही पाकिस्तान की होम मिनिस्ट्री नूं कहा सी कि इन्हां जिहड़े तालिब ने स्टूडेंट ने इन्हां नूं हथियार दिओ, क्योंकि इन्ना ज्यादती जां धक्का उन्हां दे नाल हो रहा सी। और उन्होंने कहा भी ये वो पीरीयड सी जदों कि अफगानिस्तान के जिहड़े कम्युनिस्ट ने वो तो चार चफेरे ड्रग डील कर रहे सी, नॉर्दर्न अलायंस कम्युनिस्ट पार्टी। और ये जिहड़ी है सारी वर्ल्ड लीडरशिप चुप होके वो उन्हां दी पिठ दे उत्ते खड़ी सी, क्योंकि जो उन्होंने सी कि एज लॉन्ग एज वो सोवियत यूनियन के खिलाफ ने उन्ना काफ़ी है। फिर उन्होंने कहा कि भी तालिबान जो आए, तालिबान क्रश द अफगान ड्रग ट्रेड एंड एंडिड सम ऑफ द अटैक्स ऑन वुमेन। उन्होंने अपनी औरतों को महफूज किया, ड्रग ट्रेड खत्म की। बट इट्स मैंबर्स वर मोस्टली रफ ह्यून माउंटेनियर्स ऑफ वेरी ओल्ड स्कूल, दे ऑफटन ट्रीटेड। फिर उन्होंने कहा भी जो तालिबान तो यह इल्ज़ाम है कि उन्होंने औरतों के नाल जां दूजा जिवें जिन्हों हुण बार बार वैस्टर्न कह रहे जो औरतों के हक, उन्होंने कहा जी उन्नी उन्हों की तालीम सी और उन्हों दियां रवायतों दे विच जिस किस्म का औरतों के नाल है। पर उन्होंने कहा भी जो कुछ उस तो पहला जिहड़े सो कॉल्ड मुजाहिदीन लैफ्ट ओवर सी उन्होंने किया, उहदे मुकाबले ये फिर भी जिहड़ा टॉलरेबल सी। फिर उन्होंने ईवन विच इंडिया नूं भी घड़ीसिया। उन्होंने कहा भी जो कुछ उत्थे इंडिया च औरतों के नाल हो रहा है वो तो इस तो भी बदतर है। पर उन्होंने कहा भी वो हुण जिहड़ी इन्हां दी आई है नवीं नस्ल वो बैटर ने, एजुकेटेड ने और वो अपना इस पार्ट के उत्ते जिहड़ा होएगा। और उन्होंने कहा भी एक रीजन जिहड़ा उन्होंने एजुकेशन के उत्ते कहा जाता है जी कुड़ियां नूं नहीं जाण दिता, क्योंकि उन्होंने महसूस किया है कि जिहड़ी विमेन टीचर्स और दूसरियां ने जिन्हां दी कम्युनिस्ट इंडोक्ट्रीनेशन है वो बच्चियां नूं मजहब के अगेंस्ट और कम्युनिस्ट वैल्यूज़ नाल जोड़ते हैं। इसलिए उन्होंने एजुकेशन सिस्टम के उत्ते टारगेट किया। और लेकिन उन्हें कहा जी टुडेज तालिबान इज़ ए यंगर जनरेशन ऑफ माउंटेन पीपल, बेटर एजुकेटेड, लैस नैरो माइंडेड दैन देयर रस्टिक एल्डर्स। फिर उन्होंने कहा भी आ जो दोहा च गलबात चल रही सी इन्हां दी, मैनू उन्होंने एल्डर्स ने इनवाइट भी किया कि तुसी आके इस सारे नू ऑब्जर्व करो। और नाल दी नाल उन्होंने कहा कि भी हुण असी यही होप कर सकते हैं कि अमेरिकन राइट विंगर्स डू नॉट गेट द US टू स्टेज न्यू मिलिटरी ऑपरेशंस अगेंस्ट अफगानिस्तान टू प्रोलॉन्ग दिस 20 ईयर्स। और ये फियर है जिस तरीके नाल इत्थे नैगेशन हो रही है बाइडन नूं, हुण जिन्हों कोई कमज़ोर कह रहा, कोई मैं समझदा भी ही इज़ डूइंग द राइट थिंग, वो कह रहा जो बेस्ट सी मेरे अपने लोगों के लिए मैं किया, मैं अगली जनरेशन जंग च नहीं तकना चाहता। पर जिहड़ा फियर एरिक मार्गोरिस नूं भी है भी जिवें इत्थे जिहड़े राइट विंगर भी लगे हुए ने, ये ना होए कि वापस जिहड़ा नवां रजीम भी उत्थे आंदा है उहदे अगेंस्ट भी जिहड़ा इस किस्म का, क्योंकि इहदे च पैसे बनाउण वाले जे तुसीं पेंटागन जां दूजा देखो जे हुण कह रहे हैं जी 2 ट्रिलियन खर्चा 3 ट्रिलियन लोकल नूं की मिलिया होएगा, वो तो अशरफ गनी वर्गे उत्तों जिहड़े ने वो दबोच गए। तो उन्होंने अपनी फौज दी भी 6 महीने की तनख्वाह नहीं सी दित्ती हुई। बहुत सारे इन्हां दे कॉन्ट्रैक्टर, प्राइवेट कॉन्ट्रैक्टर जिवें इराक वॉर सी, डिक चैनी बुश दा वाइस प्रेजिडेंट जिहड़ा वड्डा वपारी, उत्थे भी पैसे तो वो बनाउंदे ने। सो ये उन्होंने कहा भी ये किते मूर्खता ना, लेट द अफगान सॉर्ट आउट देयर ओन मैसी एथनिक इशूज़ विदाउट इंटरफेरेंस बाई देयर नेबर्स, कि गवांढी उहदे कोई दखल अंदाजी ना करन, उन्होंने अपना जिहड़ा भी उन्होंने है वो निबेड़न दिओ। और ए न्यू कोलिशन गवर्नमेंट दैट इंक्लूड्स नॉन तालिबान लीडर्स लाइक फॉर्मर प्रेजिडेंट हामिद करजाई
Abdullah, Gulbuddin Hikmat Yar should be encouraged and supported. War criminals like Uzbek warlord Rashid Dostum should be prosecuted. ਖਾਲਦੀ ਘੜੀ ਤਾਂ ਤਾਲਿਬਾਨ ਨੇ ਰਸ਼ੀਦ ਦੋਸਤਮ ਨੂੰ ਵੀ ਜਾਣ ਦਿੱਤਾ ਹੈ ਕਿ ਬਈ ਕੋਈ ਗੱਲ ਨਹੀਂ ਹੈ, ਤੂੰ ਸਭ ਨੂੰ ਮਾਫੀ ਹੈ। ਫਿਰ ਉਹਨਾਂ ਨੇ ਕਿਹਾ ਵੀ ਅਸੀਂ ਇਹ ਆਪਣੀ ਜਿਹੜੀ ਹੈ ਡਰਿੰਕ ਪੀਂਦੇ ਆ ਕੂਲ ਏਡ, ਇਹਨੂੰ ਆਪਣੇ ਕੋਲ ਹੀ ਰੱਖੀਏ ਕਿ ਭਾਈ ਅਫਗਾਨਿਸਤਾਨ ਨੂੰ ਛੱਡ ਦਈਏ। ਸਟਾਪ ਬਿਲੀਵਿੰਗ ਆਵਰ ਓਨ ਵੈਸਟਰਨ ਐਂਡ ਕਮਿਊਨਿਸਟ ਪ੍ਰੋਪੇਗੈਂਡਾ ਐਂਡ ਟਰਾਈ ਟੂ ਐਕਸੈਪਟ that what we are so far seeing is the liberation of this war-ravaged land from 4 decades of first Soviet then US occupation। ਉਹਨਾਂ ਕਿਹਾ ਜੀ ਇਮਾਨਦਾਰੀ ਇਹ ਹੈ ਕਿ 4 ਦਹਾਈਆਂ ਦੇ ਵਿੱਚ ਜਿਹੜੀ ਪਹਿਲਾਂ ਸੋਵੀਅਤ ਯੂਨੀਅਨ ਦਾ ਕਬਜ਼ਾ, ਹੁਣ ਅਮਰੀਕਾ ਦਾ, ਇਹ ਜਿਹੜੇ ਤਾਲਿਬਾਨ ਔਰ ਇਹਦਾ ਜਿਵੇਂ ਉਨਵਾਨ ਹੀ ਸੀ ਜਿਹਦੇ ਚ ਉਹਨਾਂ ਨੇ ਕਲੀਅਰਲੀ ਕਿਹਾ ਲਾਈਕ ਇਟ ਔਰ ਨਾਟ ਤਾਲਿਬਾਨ ਇਜ਼ ਅਫਗਾਨਿਸਤਾਨਸ ਟਰੂ ਇੰਡੀਪੈਂਡੈਂਸ ਮੂਵਮੈਂਟ। ਟਰੂ ਕਿ ਵੀ ਉਹਨਾਂ ਨੇ 40 ਸਾਲ ਬਾਅਦ ਪਹਿਲਾਂ ਸੋਵੀਅਤ ਯੂਨੀਅਨ ਦੇ ਕਬਜ਼ੇ ਨੂੰ ਖਤਮ ਕੀਤਾ ਔਰ ਹੁਣ ਉਹਨਾਂ ਨੇ ਅਮਰੀਕਾ ਦੀ ਜਿਹੜੀ ਹੈ ਆਕੂਪੇਸ਼ਨ ਨੂੰ ਖਤਮ ਕੀਤਾ। ਸੋ ਅਸੀਂ ਇਹ ਇਸ ਲਈ ਵਿਊ ਪੁਆਇੰਟ ਦਿੱਤਾ ਕਿ ਵੀ ਸਾਡੇ ਵੀਰ ਵੀ ਇਹ ਸੋਚ ਲੈਣ। ਬਹੁਤਿਆਂ ਨੂੰ ਪਤਾ ਨਹੀਂ ਲੱਗਣ ਲੱਗ ਜਾਂਦਾ ਕਿ ਵੀ ਇਹ ਡਾਕਟਰ ਅਮਰਜੀਤ ਸਿੰਘ ਜਿਹੜਾ ਹੈ ਇਹਨਾਂ ਨੂੰ ਕੀ ਹੋਇਆ ਹੈ, ਉਹਨਾਂ ਦੇ ਗੁਣ ਗਾਇਨ ਕਰਨ ਲੱਗੇ। ਗੁਣ ਗਾਇਨ ਨਹੀਂ ਹੈ, ਇਹ ਹੈ ਕਿ ਜਿਹਨੂੰ ਕਹਿੰਦੇ ਨੇ ਇੱਕ ਪਾਸੇ ਤਾਂ ਅਸੀਂ ਕਹਿੰਦੇ ਟੂ ਕਾਲ ਏ ਸਪੇਡ, ਦੂਸਰੇ ਪਾਸੇ ਇਹ ਹੁੰਦਾ ਕਿ ਭਾਈ ਜਿੱਥੇ ਜੋ ਹੈ ਉਹਨੂੰ ਐਪਰੀਸ਼ੀਏਟ ਵੀ ਕਰੋ। ਕੱਲਾ ਇਹੀ ਤਾਂ ਨਹੀਂ ਹੈ ਕਿ ਵੀ ਅਸੀਂ ਹਰ ਇੱਕ ਚੀਜ਼ ਨੂੰ ਨੈਗੇਟ ਹੀ ਕਰਨਾ। ਸੋ ਐਰਿਕ ਮਾਰਗੋਲਿਸ ਨੇ 40 ਸਾਲਾਂ ਦੀ ਔਰ ਖੁਦ ਵੀ ਫੌਜੀ ਹੈ ਔਰ ਉਹਨੇ ਇਸ ਸਾਰਿਆਂ ਨੂੰ ਬਿਆਨ ਕੀਤਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਆ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਵਿਊਅਰਸ ਵੈਲਕਮ ਬੈਕ ਨਾਮ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਨੇ ਅਫਗਾਨਿਸਤਾਨ ਵਿੱਚ $3 ਬਿਲੀਅਨ ਖਰਚ ਕੀਤੇ, ਬਹੁਤ ਸਾਰੇ ਖੁਫੀਆ ਆਪਰੇਸ਼ਨ ਵੀ ਕੀਤੇ, ਲੇਕਿਨ ਤਾਲਿਬਾਨ ਵੱਲੋਂ ਅਫਗਾਨਿਸਤਾਨ ਵਿੱਚ ਫਤਹ ਹਾਸਲ ਕਰਨ ਤੋਂ ਬਾਅਦ ਭਾਰਤ ਦੀ ਹਾਲਤ ਇਹੋ ਜਿਹੀ ਕਰ ਦਿੱਤੀ ਹੈ ਜਿਵੇਂ ਕਿ ਮੱਖਣ ਚੋਂ ਵਾਲ ਬਾਹਰ ਕੱਢੀਦਾ। ਸੋ ਹੁਣ ਭਾਰਤ ਬਾਂਦਰ ਵਾਂਗੂ ਟਪੂਸੀਆਂ ਮਾਰ ਕੇ ਇੱਧਰ ਉੱਧਰ ਖਲਾਰਾ ਪਾ ਰਿਹਾ ਹੈ ਔਰ ਉਸ ਦੇ ਹੱਥ ਪੱਲੇ ਕੁਝ ਨਹੀਂ ਆ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਹੁਣ ਬਾਂਦਰ ਟਪੂਸੀਆਂ ਵਾਲੀ ਗੱਲ ਸਮਝ ਆ ਸਕਦੀ ਹੈ। ਵੈਸੇ ਉਹ ਕਹਾਣੀ ਅਕਸਰ ਇੱਕ ਜਿਹੜੀ ਮੈਂ ਸੁਣਾ ਵੀ ਦਿੰਦਾ ਹੈ, ਪਹਿਲਾਂ ਵੀ ਹੁੰਦਾ ਹੈ ਕਿ ਵੀ ਸਭ ਨੇ ਰਲ ਮਿਲ ਕੇ ਜਿਹੜਾ ਬਾਂਦਰ ਨੂੰ ਜੰਗਲ ਦਾ ਰਾਜਾ ਬਣਾ ਦਿੱਤਾ ਚੁੱਕ ਚੁਕਾ ਕੇ। ਔਰ ਉਹਨਾਂ ਨੇ ਕਿਹਾ ਜੀ ਅਸੀਂ ਵੋਟਾਂ ਬਣਾਤਾ। ਹੁਣ ਡੈਮੋਕ੍ਰੇਸੀ ਤਾਂ ਇਹੀ ਹੁੰਦੀ ਹੈ ਨਾ, ਉਹ ਡੈਮੋਕ੍ਰੇਸੀ ਬਾਂਦਰ ਨੂੰ ਬਣਾ ਦਿਓ ਜਿਵੇਂ ਮੋਦੀ ਨੂੰ ਬਣਾਇਆ ਹੋਇਆ। ਔਰ ਬਾਅਦ ਸ਼ੇਰ ਲੈ ਗਿਆ ਚੁੱਕ ਕੇ ਇੱਕ ਜੰਗਲੀ ਜਾਨਵਰ ਨੂੰ। ਸਾਰੇ ਜਾਨਵਰ ਬਾਕੀ ਇਕੱਠੇ ਹੋ ਕੇ ਬਾਂਦਰ ਕੋਲ ਗਏ
ਉਹ ਦਰਖਤ ਦੇ ਉੱਤੇ ਹੈ, ਉਹ ਸੁਣਾ ਰਹੇ ਨੇ ਕਿ ਜੀ ਸ਼ੇਰ ਨੇ ਕਿਵੇਂ ਮਾਰਿਆ ਪੰਜਾ, ਕਿਵੇਂ ਲੈ ਗਿਆ ਉਹਨੇ, ਰਾਜਾ ਸਾਹਿਬ ਛੁਡਾ ਦਿਓ। ਬਾਂਦਰ ਛਾਲ ਮਾਰ ਕੇ ਇੱਕ ਪਾਸਿਓਂ ਦੂਜੇ ਟਪੂਸੀ ਮਾਰੇ, ਉਧਰ ਚੱਲ ਜਾਏ, ਉਹ ਫਿਰ ਉਹ ਉਧਰ ਆ ਜਾਏ। ਕਿੰਨਾ ਵਕਤ ਗੁਜ਼ਰ ਗਿਆ, ਉਹਨੇ ਕਿਹਾ ਜੀ ਰਾਜਾ ਜੀ ਕੁਛ ਕਰੋ। ਕਹਿੰਦਾ ਵੀ ਮੈਂ ਦੌੜ ਧੂਪ ਤੇ ਕਰ ਰਿਹਾ ਨਾ, ਬਾਕੀ ਤਾਂ ਹੁਣ ਜੋ ਹੈ ਮੈਨੂੰ ਤੁਸੀਂ ਮੇਰੀ ਦੌੜ ਧੂਪ ਦੇਖੋ। ਸੋ ਹੁਣ ਇੱਕ ਤਾਂ ਹੈ ਤਾਂ ਫਨੀਅਰ ਅੰਦਾਜ਼ ਦੇ ਵਿੱਚ, ਜਿਹਨੂੰ ਜਿਹੜਾ ਮਿਜ਼ਾਜ ਦੇ ਵਿੱਚ ਹਾਸੇ ਠੱਠੇ ਵਾਲੇ ਮਿਜ਼ਾਜ, ਪਰ ਮੈਨੂੰ ਲੱਗਾ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਸਿਰੇ ਦਾ ਝੂਠਾ ਬੰਦਾ ਮੋਦੀ, ਕਿਉਂਕਿ ਇੰਡੀਆ ਐਵੇਂ ਹੀ ਹੈ, ਤੁਸੀਂ ਠੀਕ ਕਿਹਾ, ਪੰਜਾਬੀ ਦੀ ਐਕਸਪ੍ਰੈਸ਼ਨ ਮੱਖਣ ਚੋਂ ਵਾਲ ਵਾਂਗ ਕੱਢ ਕੇ ਬਾਹਰ ਰੱਖ ਦੇਣਾ, ਕਿ $3 ਬਿਲੀਅਨ ਦੀ ਇਨਵੈਸਟਮੈਂਟ, ਸੈਂਕੜਿਆਂ ਕੌਂਸੂਲੇਟਸ ਰਾਹੀਂ, ਦੂਜਿਆਂ ਰਾਹੀਂ, ਉਹਨਾਂ ਦਾ ਕਿੰਨਾ ਵੱਡਾ ਨੈਟਵਰਕ ਰਾਹ ਦਾ, ਕਿਉਂਕਿ ਪਾਕਿਸਤਾਨ ਨਾਲ ਲੱਗਦੇ ਜਿੰਨੇ ਸੂਬੇ ਨੇ ਅਫਗਾਨਿਸਤਾਨ ਦੇ, ਉਹਨਾਂ ਸਾਰਿਆਂ ਦੇ ਵਿੱਚ ਕੌਂਸੂਲੇਟ ਖੋਲੇ ਹੋਏ ਔਰ ਸਟਾਫ ਭਰੇ ਹੋਏ। ਹੁਣ ਜਦੋਂ ਈਵਨ ਕਾਬਲ ਦੇ ਹਵਾਲੇ ਨਾਲ ਇਹ ਖਬਰ ਸੀ, ਅਫਗਾਨ ਰਿਟਰਨਡ ITBP canines to now serve in ਛੱਤੀਸਗੜ੍ਹ ਐਂਡ ਟਾਈ ਨਕਸਲ ਆਪਸ, ਕਿ 3 ਸਨਿਫਰ ਡੌਗ ਕੁੱਤੇ ਔਰ 90 ਜਿਹੜੇ ਨੇ ਉਹਨਾਂ ਦੇ ITBF ਦੇ ਜਿਹੜੇ ਉੱਥੇ ਤੈਨਾਤ ਕੀਤੇ ਹੋਏ ਸੀ ਕਾਬਲ ਐਮਬੈਸੀ। ਸਟਾਫ ਕਿੰਨੇ ਹੰਡਰਡਸ ਆ ਉਹ ਵੱਖਰਾ ਹੈ, ਇਹ ਸਿਰਫ ਉਹਨਾਂ, ਉਹ ਕਹਿ ਰਹੇ ਨੇ ਜੀ ਉਹਨਾਂ ਨੇ ਬਹੁਤ ਸੇਵ ਕੀਤਾ ਉੱਥੇ, ਜਿਹੜੇ ਅਦਰਵਾਈਜ਼ ਤਾਂ ਬਹੁਤ ਸਾਰੇ ਬਲਾਸਟ ਔਰ ਦੂਜੇ ਹੋਣੇ ਸੀ। ਦਾ 3 dogs detected many improvised explosive devices and protected the lives of not only Indian diplomats but also the Afghan civilians working in them। ਮਤਲਬ ਇਹ ਹੈ ਕਿ ਇੰਨਾ ਵੱਡਾ ਇਹਨਾਂ ਦਾ ਜਸੂਸੀ ਨੈਟਵਰਕ ਸੀ ਕਿ ਉਹਨੂੰ ਪ੍ਰੋਟੈਕਟ ਕਰਨ ਦੇ ਲਈ ਆ 90 ਜਿਹੜੇ ਨੇ ITBF ਦੇ ਇਹਨਾਂ ਦੇ ਸਪੈਸ਼ਲੀ ਟ੍ਰੇਨਡ ਕਮਾਂਡੋਜ਼, ਉਹ ਕੱਲੀ ਕਾਬਲ ਦੀ ਐਮਬੈਸੀ ਸੀ। ਬਾਕੀ ਸਾਰਿਆਂ 'ਚ ਕੀ ਕਰ ਰਹੇ ਸੀ? ਕੁਲਭੂਸ਼ਣ ਯਾਦਵ ਦੀ ਐਗਜ਼ਾਮਪਲ ਤੋਂ ਸਾਹਮਣੇ ਹੈ ਵੀ ਕਿੰਨਾ ਵੱਡਾ ਇਹਨਾਂ ਦਾ ਨੈਟਵਰਕ ਸੀ। ਔਰ ਹੁਣ ਜਿਵੇਂ ਇਹ ਬਿਲਕੁਲ ਹਰ ਇੱਕ ਨੇ, ਛੋਟੇ ਛੋਟੇ ਮੁਲਕਾਂ ਨੇ ਵੀ ਐਨਗੇਜ ਕੀਤਾ ਹੈ ਤਾਲਿਬਾਨ ਨੂੰ, ਜਾਂ ਤਾਲਿਬਾਨ ਨਾਲ ਐਨਗੇਜ ਹੋਏ। ਚਾਈਨਾ, ਰਸ਼ੀਆ, ਅਮਰੀਕਾ ਦੀ ਤਾਂ ਗੱਲ ਹੈ ਹੀ, UK ਨੇ ਆਪਣੇ ਲੈਵਲ ਤੇ, ਦੂਸਰਿਆਂ ਨੇ ਆਪਣੇ ਲੈਵਲ ਤੇ। ਈਵਨ ਇਸ ਸਾਰੇ ਦੇ ਚੱਲਦੇ ਆ ਭਾਰਤ ਜਿਹੜਾ ਇਹ ਕਹਿੰਦਾ ਜੀ ਮੈਂ ਅਸੀਂ ਪਾਰਲੀਮੈਂਟ ਬਣਾ ਕੇ ਦਿੱਤੀ, ਅਸੀਂ ਫਲਾਂ ਡੈਮ ਬਣਾਤਾ, ਫਲਾਣਾ ਹਾਈਡਰੋ ਪ੍ਰੋਜੈਕਟ। ਹੁਣ ਸਾਰੇ ਚੋਂ ਕੀ ਕਰਨਗੇ, ਜਿਹਨੂੰ ਕਹਿੰਦੇ ਨੇ ਕਿ ਵੀ ਇੱਕ ਤਾਂ ਹੁੰਦਾ ਪੁਸ਼ ਟੂ ਦਾ ਵਾਲ, ਇੱਕ ਹੁੰਦਾ ਥਰੋਨ ਆਊਟ ਆਫ ਦਾ ਵਿੰਡੋ, ਉਹ ਬਾਹਰ ਸੁੱਟਿਆ, ਕੀ ਕਰੇਗਾ। ਪਰ ਇੱਕ ਨਰੇਸ਼ ਕੁਮਾਰ ਤਾਲਿਬਾਨੀ ਉਹਨੇ ਨਾਲ ਲਿਖਿਆ, ਉਹਦੀ ਇੱਕ ਲਿਖਤ ਜਿਹੜੀ ਹੈ ਉਹ ਅੱਜ ਘੁੰਮ ਰਹੀ ਹੈ ਸਾਰੇ ਪਾਸੇ। ਉਹਨੇ ਕਿਹਾ ਵੀ ਬਹੁਤ ਜਲਦੀ ਮੋਦੀ ਜਿਹੜਾ ਹੈ ਉਹ ਐਡਰੈਸ ਕਰੇਗਾ ਮੁਲਕ ਨੂੰ TV ਤੋਂ, ਔਰ ਕਹਿੰਦਾ ਵੀ ਉਹਦੀ ਸਪੀਚ ਕੀ ਹੋਏਗੀ, ਮੈਂ ਉਹਦੇ ਹੀ ਲਫ਼ਜ਼ ਦੁਹਰਾ ਦਿੰਦਾ। और भाइयों और बहनों, तालिबान से हमारा रिश्ता बहुत पुराना है। जब मैं छोटा था तो मैं भी तालिबानी था, हमारा परिवार भी तालिबानी परिवार है और हम सभी भारतीय तालिबानी ही हैं। मुझे बचपन से ही ताली बजाने का बहुत शौक था। मेरी माँ ने मेरा ताली बजाना बैन कर दिया था। मैं जब भी ताली बजाता तो मेरी माँ बोलती थी मोदी तालिबानी। इस तरह मैं बचपन से ही तालिबानी हो गया था। मैं समझदा भी कई बार जिहड़ी गल ह्यूमर च कही जा सकती है वो तुसीं वड्डियां वड्डियां किताबां लिख के नहीं कह सकते। ताली हिंदी च या उर्दू च भी क्लैपिंग नूं भी कहंदे ने। ਉਹਨੇ ਕਿਹਾ ਜੀ ਜਿਹੜਾ ਤਾਲੀ ਵਜਾ ਕਹਿੰਦਾ ਮੈਂ ਜਦੋਂ ਹੀ ਸਾਡਾ ਟੱਬਰ ਵੀ ਤਾਲੀਆਂ ਹੀ, ਅਸੀਂ ਤਾਂ ਬਚਪਨ ਤੋਂ ਹੀ ਤਾਲੀ ਬਾਜ਼ੀ ਹੈ। ਸੋ ਇਹ ਉਹਦਾ ਅੰਦਾਜ਼ ਹੈ ਕਿ ਜਿਵੇਂ ਉਹ ਬਿਲਕੁਲ ਜਦੋਂ ਝੂਠ ਦੇ ਸਿਰੇ ਤੇ ਆਂਦਾ ਹੈ ਉਹ ਕੁਛ ਨੂੰ ਵੀ ਜਸਟੀਫਾਈ ਕਰਦਾ ਹੈ। RSS ਦਾ ਵਰਕਰ ਇਹੀ ਕੰਮ ਝੂਠ ਦੇ ਔਰ ਦੂਜੇ ਕਰਦੇ ਰਹੇ। ਲੇਕਿਨ ਵਿਦ ਇਨ ਕੰਟਰੀ ਕੀ ਚੱਲ ਰਿਹਾ ਕਿ ਵੀ ਇੱਕ ਤਾਂ ਬਹੁਤ ਕ੍ਰਿਟਿਸਿਜ਼ਮ ਹੋ ਰਿਹਾ ਸਾਰੇ ਪਾਸਿਓਂ ਕਿ ਵੀ ਇੰਨੀ ਇਨਵੈਸਟਮੈਂਟ ਤੁਸੀਂ ਤਾਂ ਸਾਰੇ ਜਿਹੜੇ ਉਹ ਇਰਰੈਲੇਵੈਂਟ ਹੋ ਗਏ। ਹੁਣ ਇਹ ਜੈ ਸ਼ੰਕਰ ਅਜੇ 2 ਦਿਨ ਪਹਿਲਾਂ ਆ ਕੇ ਨਿਊਯਾਰਕ ਆਇਆ UNSC ਲਈ। ਐਮਿਡ ਅਫਗਾਨ ਕ੍ਰਾਈਸਿਸ ਜੈ ਸ਼ੰਕਰ ਟੂ ਕੱਟ ਸ਼ਾਰਟ US ਵਿਜ਼ਿਟ। ਔਰ ਉਹਨੇ ਕਿਹਾ ਜੀ ਜੈ ਸ਼ੰਕਰ ਜਿਹੜਾ ਹੈ ਕਟਿੰਗ ਸ਼ਾਰਟ ਹਿਸ ਵਿਜ਼ਿਟ ਟੂ ਅਮਰੀਕਾ ਦਿਸ ਵੀਕ ਐਂਡ ਵਿਲ ਰਿਟਰਨ ਫਰਮ ਦਾ ਯੂਨਾਈਟਿਡ ਨੇਸ਼ਨਸ ਆਫਟਰ ਚੇਅਰਿੰਗ ਓਵਰ 2 ਮੀਟਿੰਗ। ਉਹਨਾਂ ਨੇ ਕਿਹਾ ਜੀ ਬਹੁਤ ਉੱਥੇ ਜਿਹੜਾ ਕ੍ਰਾਈਸਿਸ ਹੈ ਔਰ ਦੂਜਾ ਔਰ ਕਿਉਂਕਿ ਇਹ ਫੇਲਿਅਰ ਤਾਂ ਇਹਨਾਂ ਦੀ ਫੋਰਨ ਮਿਨਿਸਟਰੀ ਦੀ ਹੁੰਦੀ ਹੈ, ਉਹ ਤਾਂ ਫੋਲੋ ਹੀ ਜਿਹੜੀ ਹੈ ਉਹਨਾਂ ਦੀ ਨੀਤੀ ਮੋਦੀ ਦੀ ਕਰ ਰਹੇ ਨੇ। ਔਰ ਈਵਨ ਇੱਕ ਬੜਾ ਸੀਜ਼ਨ ਡਿਪਲੋਮੈਟ ਔਰ ਕੈਪਟਨ ਅਮਰਿੰਦਰ ਜਿਹਨੂੰ ਬੜਾ ਅਫਸੋਸ ਔਰ ਬੜਾ ਧੱਕਾ ਲੱਗਾ ਹੈ ਕਿ ਵੀ ਤਾਲਿਬਾਨ ਆ ਗਏ ਔਰ ਇੰਡੀਆ ਲਈ ਬਹੁਤ ਖਤਰਾ ਹੈ। ਉਹਦਾ ਜੀਜਾ ਜਿੱਥੇ ਆਪਣੀ ਭੈਣ ਵਿਆਹੀ ਹੋਈ ਹੈ ਜਿਹਨੇ ਔਰ ਦਾਜ ਦੇ ਵਿੱਚ ਹੁੱਕਾ ਦਿੱਤਾ ਸੀ, ਨਟਵਰ ਸਿੰਘ, ਇਹ ਭਰਤਪੁਰ ਦਾ ਰਾਜਾ
ਔਰ ਉਹਨੇ ਆਪਣੀ ਕਿਤਾਬ 'ਚ ਵੀ ਲਿਖਿਆ ਵੀ ਇਹ ਸਾਰੇ ਹੁੱਕਾ ਹੱਕਾ ਇਕੱਠੇ ਅਸੀਂ ਪਾਰਟੀਆਂ ਦੇ ਸੋਨੇ ਦਾ ਹੁੱਕਾ ਦਿੱਤਾ ਸੀ ਇਹਨੇ ਆਪਣੀ ਭੈਣ ਨੂੰ, ਇਹਦੇ ਪਿਓ ਨੇ ਯਾਦਵਿੰਦਰ ਨੇ। ਸੋ ਜ਼ਾਹਰ ਹੈ ਉਹ ਇੱਕ ਇੰਡੀਅਨ ਫੋਰਨ ਸਰਵਿਸ ਦਾ ਆਫਿਸਰ ਸੀ, ਅਫਗਾਨਿਸਤਾਨ 'ਚ ਵੀ ਐਂਬੈਸਡਰ ਰਿਹਾ, ਬਾਅਦ ਦੇ ਵਿੱਚ ਪਾਕਿਸਤਾਨ 'ਚ ਵੀ ਐਂਬੈਸਡਰ ਰਿਹਾ ਔਰ ਮੀਡੀਆ 'ਚ ਵੀ ਆ ਕੇ ਕਿਤਾਬਾਂ 92 ਸਾਲ ਦਾ ਹੁਣ ਨਟਵਰ ਸਿੰਘ। ਔਰ ਉਹਨੇ ਇੱਕ ਇੰਟਰਵਿਊ ਦਿੱਤਾ ਜਿਹਦੇ 'ਚ ਉਹਨੇ ਕਿਹਾ ਇੰਡੀਆ ਸ਼ੁੱਡ ਹੈਵ ਪਬਲਿਕਲੀ ਐਨਗੇਜਡ ਵਿਦ ਤਾਲਿਬਾਨ ਅਰਲੀਅਰ। ਨਟਵਰ ਸਿੰਘ ਉਹਨੇ ਕਿਹਾ ਜੀ ਕਿ ਇਹ ਜਿਹੜਾ ਹੈ ਉਹਨਾਂ ਨੂੰ ਪਹਿਲਾਂ ਤੋਂ ਹੀ ਇਨਵੋਲਵ ਹੋਣਾ ਚਾਹੀਦਾ ਸੀ। If I was foreign minister, I would have contacted with them. I would have gone out of my way and told my intelligence people to make a contact quietly ਕਿ ਜੇ ਮੈਂ ਹੁੰਦਾ ਫਿਰ ਮੈਂ ਇਹ ਕਹਿੰਦਾ ਕਿ ਜੀ ਤੁਸੀਂ ਚੁੱਪਚਾਪ ਜਿਹੜਾ ਉਹ ਤਾਲਿਬਾਨ ਦੇ ਨਾਲ ਰਿਸ਼ਤਾ ਬਣਾਓ, ਦੂਜਾ ਕਰੋ। ਹੁਣ ਇੱਕ ਪਾਸੇ ਤਾਂ ਇਹ ਗਰੁੱਪ ਹੈ, ਹੁਣ ਤੁਸੀਂ ਦੇਖੋ ਵੀ ਦੂਸਰੇ ਪਾਸੇ ਭਾਰਤ ਕਿਸ ਕਦਰ ਖੌਫਜ਼ਦਾ ਹੈ ਔਰ ਕਿਸ ਕਦਰ ਨਫ਼ਰਤ ਨਾਲ ਭਰਿਆ ਹੋਇਆ ਹੈ ਕਿ ਸਮਾਜਵਾਦੀ ਪਾਰਟੀ ਜਿਹੜੀ ਹੈ ਉਹਨਾਂ ਦਾ ਇੱਕ ਮੈਂਬਰ ਪਾਰਲੀਮੈਂਟ ਜਿਹੜਾ ਕਿ 5ਵੀਂ ਸ਼ਫੀਕੁਰ ਰਹਿਮਾਨ ਬਰਕ, ਇਹ 5ਵੀਂ ਵਾਰ ਮੈਂਬਰ ਪਾਰਲੀਮੈਂਟ ਬਣਿਆ, 5 ਸਾਲ ਦੀ ਟਰਮ ਹੁੰਦੀ ਹੈ। ਇੰਨਾ ਸੀਨੀਅਰ ਮੋਸਟ ਔਰ ਬਜ਼ੁਰਗ ਆਦਮੀ ਔਰ ਇਹ ਯੂਪੀ ਤੋਂ ਹੈ। ਉਹਨੇ ਆਪਣਾ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਇੱਕ ਟਵੀਟ ਕੀਤਾ ਉਹਦੇ 'ਚ ਉਹਨੇ ਇਹ ਕਿਹਾ ਕਿ ਵੀ ਇਹ ਜਿਹੜਾ ਤਾਲਿਬਾਨ ਦੀ ਮੂਵਮੈਂਟ ਹੈ ਉਹਨਾਂ ਨੂੰ ਆਪਣੇ ਢੰਗ ਨਾਲ ਜੀ ਲੈਣ ਦਿਓ ਜਿਵੇਂ ਵੀ ਚਾਹੁੰਦੇ ਨੇ। ਉਹਨੇ ਇਹ ਟਵੀਟ ਦੇ ਵਿੱਚ ਕਿ ਤਾਲਿਬਾਨ ਇਜ਼ ਅ ਫੋਰਸ, ਦੇਰ ਉਹਦਾ ਐਗਜ਼ੈਕਟ ਟਵੀਟ ਹੈ, ਦੇ ਵਾਂਟ ਟੂ ਰਨ ਦਾ ਕੰਟਰੀ ਦੈਮਸੈਲਵਸ ਐਜ਼ ਪਰ देयर ਵੇਜ਼, ਕਿ ਉਹ ਆਪਣੇ ਮੁਲਕ ਨੂੰ ਆਪਣੇ ਢੰਗ ਨਾਲ ਚਲਾਉਣਾ ਚਾਹੁੰਦੇ ਨੇ। ਔਰ ਇਹ ਜਿਹੜੀ ਹੈ ਇੰਟਰਨਲ ਮੈਟਰ ਹੈ ਅਫਗਾਨਿਸਤਾਨ ਦੀ। ਔਰ ਇਸ ਸਾਰੇ ਦੇ ਚਲਦਿਆਂ ਜਦੋਂ ਉਹਨੇ ਇਹ ਲਿਖਿਆ ਉਹਦੇ ਤੇ ਹੁਣ ਦੇਸ਼ ਧਰੋਹ ਦਾ ਕੇਸ, ਸੈਡੀਸ਼ਨ, ਕਿ ਵੀ ਇਹ ਤਾਲਿਬਾਨ, ਔਰ ਉਹਨੇ ਇਹਦੇ 'ਚ ਕੰਪੇਅਰ ਵੀ ਕੀਤਾ। ਉਹਨੇ ਇਸ ਤੋਂ ਪਹਿਲਾਂ ਇਹ ਕਿਹਾ ਕਿ ਵੀ ਜਿਹੜੇ ਭਾਰਤ ਦੇ ਫਰੀडम ਫਾਈਟਰ ਸੀ ਉਹ ਵੀ ਤਾਂ ਉਹੀ ਸੀ, ਆਪਣੀ ਆਜ਼ਾਦੀ ਦੇ ਲਈ ਲੜ ਰਹੇ ਸੀ। ਉਹਨਾਂ ਨੇ ਕਿਹਾ ਕਿ ਵੀ ਇਹ ਹਾਂ, ਹੀ ਸੈਡ ਵੈਨ ਇੰਡੀਆ ਵਾਜ਼ ਫਾਈਟਿੰਗ ਫॉर ਇੰਡੀਪੈਂਡੈਂਸ ਅਗੇਂਸਟ ਦਾ ਬ੍ਰਿਟਿਸ਼ ਰੂਲ the entire country came together. Similarly, he said, Taliban wanted to free their country that was captured by US and earlier Russia. ਕਿ ਉਹਨਾਂ ਨੇ ਕੀਤਾ ਸੀ, ਉਹਨਾਂ ਨੇ ਜਿਵੇਂ ਸਾਡਾ ਸਾਰਾ ਮੁਲਕ ਇਕੱਠਾ ਹੋਇਆ ਸੀ ਅੰਗਰੇਜ਼ਾਂ ਦੇ ਖਿਲਾਫ, ਔਰ ਇਸ ਸਾਰੇ ਦੇ ਉੱਤੇ ਉਹਨਾਂ ਨੇ ਉਹਦੇ ਤੇ ਦੇਸ਼ ਧਰੋਹ ਦਾ ਕੇਸ ਬਣਾ ਦਿੱਤਾ ਕਿ ਜੀ ਤਾਲਿਬਾਨ ਦੀ ਤਾਰੀਫ ਕਰ ਦਿੱਤੀ। ਔਰ ਈਵਨ ਦੋ ਹੋਰ ਫੈਜ਼ਾਨ ਚੌਧਰੀ ਔਰ ਮੁਹੰਮਦ ਮੁਕੀਮ ਜਿਨ੍ਹਾਂ ਨੇ ਇਹ ਸਪੋਰਟ ਦੇ ਵਿੱਚ ਇਸ ਕਮੈਂਟ ਦੇ ਆਪਣਾ ਕਮੈਂਟ ਪਾਇਆ, ਉਹਦੇ ਤੇ ਉਹਨਾਂ ਨੇ ਸੈਡੀਸ਼ਨ ਲਾ ਕੇ ਕਿਹਾ ਦੇ ਮੇਡ ਇਨਫਲੇਮੇਟਰੀ ਸਟੇਟਮੈਂਟਸ ਰਿਗਾਰਡਿੰਗ ਦਾ ਤਾਲਿਬਾਨ, ਕਿ ਜੀ ਇਹ ਬੜੇ ਭੜਕਾਊ ਬਿਆਨਬਾਜ਼ੀ ਕੀਤੀ ਔਰ ਉਹਨਾਂ ਦੇ ਉੱਤੇ। ਔਰ ਮੈਂ ਇਹ ਦੇਖ ਰਿਹਾ ਵੀ ਇੱਕ ਪਾਸੇ ਅਸੀਂ ਐਰਿਕ ਮਾਰਗੋਲਿਸ ਦਾ ਪੜ੍ਹ ਕੇ ਹਟੇ ਕਿ ਭਾਈ ਉਹਨੇ ਕੀ ਐਨਾਲਿਸਿਸ ਕੀਤਾ, ਗੁਲਾਮੀ ਕੀ ਹੁੰਦੀ ਹੈ। ਭਾਰਤ ਦੇ ਨਕਸ਼ੇ 'ਚ ਜਿਹੜਾ 200 ਮਿਲੀਅਨ ਮੁਸਲਮਾਨ ਫਸਿਆ ਹੋਇਆ, ਕਸ਼ਮੀਰੀ ਨੂੰ ਛੱਡ ਦਿਓ ਜਿਹੜੇ ਬਹਾਦਰੀ ਨਾਲ ਜੂਝ ਰਹੇ ਨੇ। ਅੱਜ ਜਦੋਂ ਤੁਸੀਂ ਦੇਖੋਗੇ ਕਿ ਬਾਹਰ ਬੈਠੇ ਲੋਕ, ਐਰਿਕ ਮਾਰਗੋਲਿਸ ਵਰਗੇ ਵੀ ਔਰ ਜਿਹੜੇ ਸਮਝਦੇ ਨੇ ਵੀ ਇਹ ਸਟਰਗਲ ਕੀ ਹੈ, ਉਹ ਕੀ ਕਹਿ ਰਹੇ ਨੇ। ਲੇਕਿਨ ਹਿੰਦੂ ਤਵੀਆਂ ਨੂੰ ਜਿਹੜੇ ਬਿਲਕੁਲ ਕੰਧ ਨਾਲ ਲੱਗ ਗਏ ਇਸ ਇਸ਼ੂ ਦੇ ਉੱਤੇ, ਉਹਨਾਂ ਨੂੰ ਖੁਸ਼ ਕਰਨ ਲਈ ਜਿਹੜੇ ਭਾਰਤ ਦੇ ਵਿੱਚ ਬੈਠੇ ਹੋਏ ਮੁਸਲਮਾਨ, ਕਾਮਨ ਨਹੀਂ, ਕਾਮਨ ਤਾਂ ਸੁੱਪ ਹੋ ਜਾਂਦੇ ਨੇ ਨਾ, ਉਹ ਤਾਂ ਵਿਚਾਰੇ ਡਰਦੇ ਹੀ ਨਹੀਂ, ਉਹ ਤਾਂ ਉਹਨਾਂ ਨੇ ਤਾਂ ਬੁੱਲ ਸੀਤੇ ਹੋਏ ਨੇ। ਲੇਕਿਨ ਜਿਹੜੇ ਅਦਰਵਾਈਜ਼ ਬੜੇ ਬੜੇ ਫਿਲਮੀ ਦੁਨੀਆ 'ਚ ਔਰ ਅਦਰਵਾਈਜ਼ ਨਾਂ ਕਮਾਉਣ ਵਾਲੇ ਨੇ, ਉਹਨਾਂ ਦੇ ਮੈਂ ਤੁਹਾਨੂੰ ਟਵੀਟ 2-3 ਦੇ ਦੱਸ ਦਿੰਦਾ। ਜਾਵੇਦ ਅਖਤਰ, ਹੁਣ ਜਾਵੇਦ ਅਖਤਰ ਸ਼ਬਾਨਾ ਆਜ਼ਮੀ ਦਾ ਹਸਬੈਂਡ, ਕੈਫੇ ਆਜ਼ਮੀ ਦਾ ਜਵਾਈ ਔਰ ਨਾਮੀ ਗ੍ਰਾਮੀ ਸ਼ਾਇਰ ਔਰ ਫਿਲਮਾਂ ਦੇ ਗੀਤ ਔਰ ਬੜਾ ਵੱਡਾ ਲਿਟਰਰੀ ਫਿਗਰ, ਉਹ ਹੁਣ ਕੀ ਕਹਿ ਰਿਹਾ ਔਰ ਉਹ ਬੜਾ ਉਹਨੇ ਕਿਹਾ ਜੀ ਮੈਂ ਤਾਂ ਬਹੁਤ ਡਿਸਟਰਬਡ ਹੈ। ਇਹ ਜਿਹੜਾ ਹੈ ਇਸ ਜਾਵੇਦ ਅਖਤਰ ਨੇ ਕੀਤਾ ਹੈ, ਵਟ ਕਾइंड ऑफ सुपर पावर US is that it could not eradicate these barbarians called Talibans. What kind of world this world is that has left Afghan women to the lack of mercy of these fanatics. Shame on all those Western countries who claim to be saviors of human rights. ਤੁਸੀਂ ਦੱਸੋ, ਉਹ ਉਹਨਾਂ ਨੂੰ ਇਹ ਕਹਿ ਰਿਹਾ ਕਿ ਵੀ ਇਹ ਖਤਮ ਕਰ ਦਿੰਦਾ ਤੁਸੀਂ। ਅਮਰੀਕਾ ਕਿਸ ਕਿਸਮ ਦੀ ਸੁਪਰ ਪਾਵਰ ਹੈ, ਬਾਰਬੇਰੀਅਨਸ ਜਿਹੜੇ ਨੇ ਜ਼ਾਲਮ ਜ਼ੁਲਮ ਕਰਨ ਵਾਲੇ, ਇਹਨਾਂ ਨੂੰ ਖਤਮ ਕਿਉਂ ਨਹੀਂ ਕੀਤਾ। ਇਹ ਕਿਸ ਕਿਸਮ ਦੀ ਦੁਨੀਆ ਹੈ ਜਿਹੜੇ ਅਫਗਾਨ ਵਿਮਨ ਨੂੰ ਛੱਡ ਕੇ ਇਵੇਂ ਆ ਗਈ ਇਹਨਾਂ ਫੈਨੈਟਿਕਸ, ਇਹ ਜਿਹੜੇ ਕੱਟੜਪੰਥੀਆਂ ਦੇ ਰਹਿਮੋ ਕਰਮ ਦੇ ਉੱਤੇ। ਇਹ ਜਾਵੇਦ ਅਖਤਰ ਇਹ ਦੱਸਦਾ ਹੈ ਕਿ ਗੁਲਾਮੀ ਕਿਸ ਨੂੰ ਕਹਿੰਦੇ ਨੇ।
ਹੁਣ ਦੀਆ ਮਿਰਜ਼ਾ ਇੱਕ ਬੀਬੀ ਹੈ, ਇਹ ਵੀ ਫਿਲਮੀ ਦੁਨੀਆ ਦੀ। ਬਿਲਕੁਲ ਸੇਵ ਅਫਗਾਨਿਸਤਾਨ, ਸੇਵ ਦਾ ਵਿਮਨ ਐਂਡ ਚਿਲਡਰਨ ਫਰਮ ਦਾ ਹਾਰਰਸ ਬੀਇੰਗ ਅਨਲਿਸ਼ਡ ਔਨ them। ਅਜੇ ਕੋਈ ਦੁਨੀਆ 'ਚ ਨਹੀਂ ਆਇਆ ਕਿ ਉਹਨਾਂ ਨੇ ਹਾਰਰਸ ਤੇ ਉਹਨਾਂ ਦੇ ਉੱਤੇ ਉਹਨਾਂ ਨੂੰ ਕਰੋ। ਇਹ ਫਰਹਾਨ ਅਖਤਰ, ਇਹ ਵੀ ਵੱਡਾ ਨਾਂ ਹੈ। The only thing the powers of the world need to talking about right now is how to help innocent Afghans, not in days and time to come, now। ਹੁਣੇ ਹੀ ਕਰੋ। ਉਹ 20 ਸਾਲ ਉੱਥੇ ਇਹ ਕਰਦੇ ਹੀ ਰਹੇ ਨੇ। ਉੱਥੇ ਕੀ ਇਹਨਾਂ ਨੇ ਉਦੋਂ ਤੁਹਾਡੀਆਂ ਜ਼ਬਾਨਾਂ ਸੀਤੀਆਂ ਹੋਈਆਂ ਸੀ ਵੀ ਤੁਹਾਨੂੰ ਨਹੀਂ ਸੀ ਲੱਗਦਾ ਵੀ ਜਦੋਂ ਕਾਰਪੇਟ ਬੋmbਿੰਗ ਕਰ ਰਹੇ ਨੇ, ਕਾਰਪੇਟ ਟੂ ਕਾਰਪੇਟ, ਇਨੋਸੈਂਟ ਔਰਤਾਂ, ਬੱਚੇ, ਬਜ਼ੁਰਗ ਵਿਚਾਰਿਆਂ ਦੇ ਕੱਚੇ ਮਿੱਟੀ ਦੇ ਘਰ, ਉਦੋਂ ਕਿਸੇ ਦੀ ਜ਼ਬਾਨ ਨਹੀਂ ਖੁੱਲੀ। ਇਹ ਵੀ ਹਿੰਦੂ ਤਵੀਆਂ ਨੂੰ ਖੁਸ਼ ਕਰਨ ਦੇ ਲਈ ਲੱਗੇ ਹੋਏ ਨੇ। ਔਰ ਇਸ ਸਾਰੇ ਦੇ ਚਲਦਿਆਂ ਜਿਹੜਾ ਹੋਰ ਵੀ ਨੇ 2-3 ਟਵੀਟਸ, ਪਰ ਮੈਂ ਵਕਤ ਵੀ ਦੇਖ ਰਿਹਾ ਕਿਉਂਕਿ ਸਾਡੇ ਕੋਲ ਹੁਣ ਅਸੀਂ 5 ਸੈਗਮੈਂਟ ਕਰਦੇ ਹਾਂ। ਔਰ ਇਹ ਗੁਲਾਮੀ ਦੀ ਨਿਸ਼ਾਨੀ। ਹਾਂ, ਇੱਕ ਜਿਹੜੀ ਸੇਨਰ ਆਵਾਜ਼ ਜ਼ਰੂਰ CPI ਦਾ MP ਹੈ ਬਿਨੋਏ ਬਿਸ਼ਵਾਮ, ਉਹਨੇ ਪ੍ਰਾਈਮ ਮਿਨਿਸਟਰ ਨੂੰ ਲਿਖਿਆ ਹੈ, give refugee status to fleeing Afghan nationals irrespective of religion। ਹੁਣ ਜਿਹੜਾ ਇਹਨਾਂ ਨੇ CA ਔਰ ਦੂਸਰਾ ਕਾਨੂੰਨ ਪਾਸ ਕੀਤਾ ਹੈ, ਉਹਦੇ 'ਚ ਅਫਗਾਨਿਸਤਾਨ ਜਾਂ ਪਾਕਿਸਤਾਨ ਜਾਂ ਬੰਗਲਾਦੇਸ਼ 'ਚੋਂ ਆਉਣ ਵਾਲਾ ਕੋਈ ਮੁਸਲਮਾਨ ਜਿਹੜਾ ਉਹਨੂੰ ਰਿਫਿਊਜੀ ਸਟੇਟਸ ਨਹੀਂ ਮਿਲ ਸਕਦਾ। ਉਹਨੇ ਕਿਹਾ ਵੀ ਇਹਨੂੰ ਹਟੋ ਇਸ ਤੋਂ ਔਰ ਉਹਨਾਂ ਨੂੰ ਦਿਓ। ਲੇਕਿਨ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ, ਜਦੋਂ ਮੈਂ ਇਹਦਾ ਜਾਵੇਦ ਅਖਤਰ ਔਰ ਇਹ ਫਰਹਾਨ ਔਰ ਦੀਆ ਮਿਰਜ਼ਾ, ਮੈਂ ਕਿਹਾ ਵਾਹ, ਇਹ ਹੈ ਜਿਹਨੂੰ ਕਹਿੰਦੇ ਨੇ ਕਿ ਗੁਲਾਮੀ, ਕਿ ਤੁਸੀਂ ਆਪਣੀ ਅੰਦਰ ਜਿਹੜਾ ਰੂਹ ਦੇ ਉੱਤੇ ਪੱਥਰ ਰੱਖ ਕੇ ਜਿਹੜਾ ਤੁਸੀਂ ਹਿੰਦੂ ਤਵੀਆਂ ਨੂੰ ਖੁਸ਼ ਕਰਨ ਤੇ ਲੱਗੇ ਹੋਏ ਹੋ, ਜਦੋਂ ਕਿ ਸਾਰੀ ਦੁਨੀਆ ਜਿਹੜੀ ਹੈ ਉਹਨਾਂ ਦਾ ਇੱਕ ਵੱਖਰਾ ਨਜ਼ਰੀਆ ਇਸ ਸਾਰੇ ਪੀਰੀਅਡ 'ਚ ਬਣਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਵਾਗਤ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਉੱਤਰ ਪੂਰਬ ਦੀਆਂ ਸਟੇਟਾਂ ਨਾਗਾਲੈਂਡ, ਮਿਜ਼ੋਰਮ, ਮੇਘਾਲਿਆ, ਮਨੀਪੁਰ ਆਦਿ ਵਿੱਚ ਆਜ਼ਾਦੀ ਲਹਿਰਾਂ ਜਿਹੜੀਆਂ ਦੁਬਾਰਾ ਸਿਰ ਚੁੱਕ ਰਹੀਆਂ ਨੇ। ਸੋ ਇਸ ਬਾਰੇ ਕਾਂਗਰਸ ਪਾਰਟੀ ਨੇ ਵੀ ਮੋਦੀ ਸਰਕਾਰ ਤੋਂ ਤਿੱਖੇ ਸਵਾਲ ਪੁੱਛੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਇਹ ਅਖਾਣ ਵਰਤਿਆ ਸੀ ਕਿ ਖਰਬੂਜ਼ੇ ਨੂੰ ਦੇਖ ਕੇ ਖਰਬੂਜ਼ਾ ਰੰਗ ਬਦਲਦਾ ਹੈ ਜੀ, ਕਿ ਜਿਸ ਬਹਾਦਰੀ ਨਾਲ ਔਰ ਡਿਫਾਇੰਸ ਨਾਲ ਤਾਲਿਬਾਨ ਨੇ ਫਤਹ ਹਾਸਲ ਕੀਤੀ ਹੈ ਕਸ਼ਮੀਰ ਦੇ ਵਿੱਚ, ਇੱਕਦਮ ਸਪਰਟ ਹੋਇਆ ਉਹਨਾਂ ਦੀ ਸਾਰੀ ਸਟਰਗਲ ਨੂੰ, ਹਥਿਆਰਬੰਦ ਸੰਘਰਸ਼ ਨੂੰ। ਪਰ ਇਹ ਖਰਬੂਜ਼ਿਆਂ ਦੀ ਖੁਸ਼ਬੂ ਕਾਬਲ ਤੋਂ ਚੱਲ ਕੇ ਵਾਇਆ ਸ੍ਰੀਨਗਰ, ਨਾਰਥ ਈਸਟ ਸ਼ਿਲੌਂਗ ਔਰ ਦੀਮਾਪੁਰ ਔਰ ਉਹਨਾਂ ਸਾਰੀਆਂ ਕੈਪੀਟਲਸ ਦੇ ਵਿੱਚ ਵੀ ਪਹੁੰਚ ਗਈ। ਇਹ ਸ਼ਾਇਦ ਬੜੀ ਤੇਜ਼ੀ ਨਾਲ ਇਹ ਵਿੰਡ ਗਈ ਹੈ ਕਿਉਂਕਿ ਨਾਰਥ ਈਸਟ ਦੀਆਂ
ਇਸ ਵੇਲੇ ਮੇਜਰ ਸਟੇਟਾਂ ਦੇ ਵਿੱਚ ਕੀ ਹੋ ਰਿਹਾ ਹੈ, ਇੰਡੀਅਨ ਮੀਡੀਆ ਖੌਤੀ ਮੇਨ ਸਟ੍ਰੀਮ ਜਾਂ ਸੋਸ਼ਲ, ਉਹਨਾਂ ਨੇ ਤਾਂ ਬਿਲਕੁਲ ਉਸ ਦੇ ਉੱਤੇ ਪਰਦਾਪੋਸ਼ੀ ਕੀਤੀ ਹੋਈ ਹੈ। ਲੇਕਿਨ ਬਹੁਤ ਤੇਜ਼ੀ ਦੇ ਨਾਲ, ਜਿਹਨੂੰ ਅਸੀਂ ਜਦੋਂ ਕ੍ਰੇਵਿੰਗ ਕਹਿੰਦੇ ਹਾਂ, ਇੱਕ ਸਟੇਜ ਸੀ ਲੱਗਦਾ ਸੀ ਜੀ ਲਾਲ ਡੈਂਗਾ ਨੇ ਖੜਾ ਕੀਤੀ ਸੀ ਮੀਜ਼ੋਆਂ ਦੀ ਔਰ ਉਹ ਸਮਝੌਤਾ ਹੋ ਗਿਆ, ਸਟੇਟਹੁੱਡ ਉਹਨਾਂ ਨੂੰ ਦੇ ਦਿੱਤੀ ਸੀ। ਹੁਣ ਥੋੜ੍ਹੇ ਬਹੁਤ ਬਾਰਡਰ ਡਿਸਪਿਊਟ ਹੈਗੇ ਨੇ, ਹੋ ਗਿਆ। ਨਾਗਿਆਂ ਨਾਲ ਅਸੀਂ 19-20 ਸਾਲ ਤੋਂ ਉਹਨਾਂ ਨੂੰ ਲਟਕਾਇਆ ਹੋਇਆ ਹੈ, ਉੱਥੇ ਉਹਨਾਂ ਨੂੰ ਜਿਹੜਾ ਉਹ ਪੈਸੇ ਪੂਸੇ ਦੇ ਕੇ ਮੂੰਹ ਬੰਦ ਕੀਤੇ ਹੋਏ ਨੇ, ਗੱਲ ਮੁੱਕ ਗਈ। ਅਸਾਮ ਵੀ ਉਹਨਾਂ ਨੂੰ ਲੱਗਦਾ ਸੀ ਵੀ ਹੁਣ ਤਾਂ 7 ਸਟੇਟਾਂ 'ਚ ਜਾਂ ਬੀਜੇਪੀ ਦੀ ਸਿੱਧੀ ਹਕੂਮਤ ਹੈ ਤੇ ਜਾਂ ਉਹਨਾਂ ਨੇ ਉਹ ਅਲਾਇੰਸ ਕੀਤੇ ਹੋਏ ਨੇ ਜਿਨ੍ਹਾਂ ਦੇ ਵਿੱਚ ਬੀਜੇਪੀ ਉਹਦਾ ਹਿੱਸਾ ਹੈ ਕਿ ਵੀ ਇਹ ਨਾਰਥ ਈਸਟ ਦੀ ਪ੍ਰੋਬਲਮ ਸੋਲਵਡ। ਪਰ ਹੁਣ ਖਬਰਾਂ ਤਾਂ ਪਿਛਲੇ 3-4 ਦਿਨ ਤੋਂ ਹੀ ਚੱਲ ਰਹੀਆਂ ਸੀ, ਪਰ ਅੱਜ ਕਾਂਗਰਸ ਦੇ ਸਪੋਕਸਪਰਸਨ ਸੂਰਜੇਵਾਲਾ ਨੇ ਕਿਹਾ ਕਿ ਨਾਰਥ ਈਸਟ ਹੱਥਾਂ 'ਚੋਂ ਜਾ ਰਿਹਾ। ਪਰ ਪਹਿਲਾਂ ਇਹ ਉਹਨਾਂ ਦੀ ਸਟੇਟਮੈਂਟ ਦੀ ਗੱਲ ਕਰਨ ਤੋਂ ਪਹਿਲਾਂ ਜੇ ਅਸੀਂ ਖਬਰਾਂ ਦੇ ਹਵਾਲੇ ਨਾਲ ਦੇਖੀਏ, ਇੱਕ ਤਾਂ 15 ਅਗਸਤ ਦੇ ਹਵਾਲੇ ਨਾਲ ਸਾਹਮਣੇ ਆਇਆ ਸੀ ਕਿ ਇਹਨਾਂ ਨੇ ਆਰਡਰ ਕੀਤਾ ਹੈ ਕਿ ਜੀ ਸਾਰੇ ਪਿੰਡਾਂ ਦੇ ਵਿੱਚ ਤਿਰੰਗੇ ਝੰਡੇ ਝੁਲਾਏ ਜਾਣ, ਔਰ ਉਹਨਾਂ ਨੇ ਲੋਕਾਂ ਨੇ ਇਹਦਾ ਬਿਲਕੁਲ ਬਹੁਤ ਵਿਰੋਧ ਕੀਤਾ, ਸਵਾਏ ਇਹਨਾਂ ਦੀ ਜਿਹੜੀ ਹੈ ਸਰਕਾਰੀ ਬਿਲਡਿੰਗ ਦੇ ਹੋਰ ਕਿਤੇ ਵੀ ਨਹੀਂ ਝੁਲ ਸਕਿਆ। ਉਹਨਾਂ ਨੇ ਕਿਹਾ ਜੀ ਅਸੀਂ ਨਹੀਂ ਮੰਨਦੇ, ਸਾਡਾ ਇਹ ਆਪਣਾ ਨਾਗਾਲੈਂਡ ਡੇ ਅਸੀਂ ਪਹਿਲਾਂ ਜਿਹੜਾ ਉਹ ਰੱਖਿਆ ਹੋਇਆ। ਔਰ ਇਹਦੇ ਤੇ ਹੀ ਉਹਨਾਂ ਦਾ ਜਿਹੜਾ ਗਵਰਨਰ ਹੈ ਉੱਥੋਂ ਦਾ ਨਾਗਾਲੈਂਡ ਦਾ, ਉਹਨੇ ਬਿਆਨ ਦਿੱਤਾ, ਰਵੀ ਉਹਦਾ ਨਾਂ ਹੈ, ਗਵਰਨਰ ਰਵੀ। ਉਹਨੇ ਕਿਹਾ ਕਿ ਜੀ ਇਹ ਜਿਹੜਾ ਨਾਗਾਲੈਂਡ ਇੰਟੈਗਰਲ ਪਾਰਟ ਆਫ ਇੰਡੀਆ, ਗਵਰਨਰ ਰਵੀ, 15 ਅਗਸਤ ਤੋਂ ਬਾਅਦ ਉਹ ਬਿਆਨ ਦੇ ਰਿਹਾ ਕਿ ਇਹ ਜਿਹੜੀ 75th ਐਨੀਵਰਸਰੀ ਸੀ, ਇਹਦੇ ਤੇ ਐਸਾ ਲੋਕਾਂ ਨੇ ਸਵਾਲ ਚੁੱਕਿਆ ਕਿ ਵੀ ਉਹਨਾਂ ਨੇ ਝੰਡੇ ਨਹੀਂ ਲਹਿਰਾਏ, ਪਰ ਨਾਗਾਲੈਂਡ ਜਿਹੜਾ ਇਹ ਭਾਰਤ ਦਾ ਅਨਿੱਖੜਵਾਂ ਅੰਗ ਹੈ ਔਰ ਇਸ ਨੂੰ ਬਰਦਾਸ਼ਤ ਨਹੀਂ। ਉਸ ਤੋਂ ਹੀ ਅੰਦਾਜ਼ਾ ਹੋ ਜਾਂਦਾ ਹੈ ਕਿ ਡਿਫੈਂਡ ਕਿਉਂ ਕਰਨਾ ਪਿਆ ਇੰਟੈਗਰਲ ਪਾਰਟ, ਕਿ ਲੋਕਾਂ ਨੇ ਤਿਰੰਗੇ ਝੁਲਾਉਣ ਤੋਂ ਨਾ ਕਰ ਦਿੱਤੀ। ਫਿਰ ਅਸੀਂ ਦੇਖਦੇ ਹਾਂ ਕਿ ਪਿਛਲੇ ਦਿਨਾਂ 'ਚ ਇੱਕ ਵਾਇਲੈਂਸ ਦੀ ਘਟਨਾ ਦਾ ਕੁਝ ਹਫ਼ਤੇ ਪਹਿਲਾਂ ਹੋਈ, ਜਦੋਂ ਅਸਾਮ ਔਰ ਮੇਘਾਲਿਆ ਦੇ ਵਿੱਚ ਇਹ ਹੋਇਆ ਕਿ ਅਸਾਮ ਦੀ ਪੁਲਿਸ ਦੇ ਉੱਤੇ ਮੇਘਾਲਿਆ ਦੀ ਪੁਲਿਸ ਨੇ ਜਿਹੜਾ ਉਹ ਸ਼ੂਟ ਕਰਕੇ ਉਹਨਾਂ ਨੂੰ, ਮਿਜ਼ੋਰਮ ਦੀ, ਕਿਉਂਕਿ ਇਹਨਾਂ ਨੇ ਸਾਰਿਆਂ ਦੇ ਬਾਰਡਰ ਲੱਗਦੇ ਨੇ, ਮਿਜ਼ੋਰਮ ਵਾਲਿਆਂ ਨੇ ਇਹਨਾਂ ਦੇ 8 ਜਾਂ 9 ਮਾਰ ਦਿੱਤੇ ਸੀਗੇ, ਪੁਲਿਸੀਏ ਜ਼ਖਮੀ ਕਰ ਦਿੱਤੇ ਸੀ। ਔਰ ਹੁਣ ਜਦੋਂ ਅਸੀਂ ਅੱਜ ਗੱਲ ਕਰ ਰਹੇ ਹਾਂ, ਪਿਛਲੇ 24 ਘੰਟੇ 'ਚ ਇਹ ਫੇਰ ਕਨਫਲਿਕਟ ਖੜਾ ਫਿਰ ਤਾਂ ਹੋਇਆ ਜੀ, ਅਮਿਤ ਸ਼ਾਹ ਆ ਗਿਆ, ਹੋ ਗਿਆ, ਟੈਂਸ਼ਨ ਐਸਕੇਲੇਟਸ ਬਿਟਵੀਨ ਅਸਾਮ ਮਿਜ਼ੋਰਮ, 1 wounded in ਪੁਲਿਸ ਫਾਇਰਿੰਗ। ਇਹ ਪਿਛਲੇ 24 ਘੰਟੇ ਦੇ ਵਿੱਚ ਹੋਇਆ ਕਿ ਵੀ ਵੈਨ ਪਰਸਨਲ ਆਫ ਅਸਾਮ ਪੁਲਿਸ allegedly fired on civilians of the neighboring state injuring 1, ਇੱਕ ਬੰਦੇ ਨੂੰ ਉਹਨਾਂ ਨੇ ਜ਼ਖਮੀ ਕਰ ਦਿੱਤਾ ਹੈ। ਔਰ ਇਸ ਤੋਂ ਪਹਿਲਾਂ ਕਿਉਂਕਿ ਵਾਇਲੈਂਟ ਕਲੈਸ਼ ਦੀ ਗੱਲ ਜਿਹੜੀ ਆ ਉਹਦੇ 'ਚ 50 ਜ਼ਖਮੀ ਹੋਏ ਸੀ, 7 ਬੰਦੇ ਮਰੇ ਸੀ, ਔਰ ਇਹ ਸਾਰੇ ਦੇ ਉੱਤੇ ਇਹ ਵੀ ਚੱਲ ਰਿਹਾ। ਹੁਣ ਜਿਹੜੀਆਂ ਇਹਦੇ 'ਚ ਮਿਜ਼ੋਰਮ ਔਰ ਅਸਾਮ ਦਾ ਝਗੜਾ ਤਾਂ ਚੱਲ ਹੀ ਰਿਹਾ ਸੀ ਕਿ ਵੀ ਉਹਨਾਂ ਦੀ ਇਵੇਂ ਨੇ ਜਿਵੇਂ ਕੰਟਰੀਜ਼ ਬਿਹੇਵ ਕਰ ਰਹੇ ਨੇ, ਔਰ ਪਿਛਲੇ ਦਿਨਾਂ 'ਚ ਇਹਨਾਂ 'ਚ ਮੇਘਾਲਿਆ ਵੀ ਆ ਗਿਆ ਜਿਹਦੀ ਕੈਪੀਟਲ ਸ਼ਿਲੋਂਗ ਹੈ। ਪੈਟਰੋਲ ਬੰਬਸ ਹਰਲਡ ਐਟ ਮੇਘਾਲਿਆ CM's ਪ੍ਰਾਈਵੇਟ ਰੈਜ਼ੀਡੈਂਸ, ਕਿ ਮੇਘਾਲਿਆ ਦੇ ਚੀਫ ਮਿਨਿਸਟਰ ਦੇ ਆਪਣੇ ਘਰ ਦੇ ਉੱਤੇ ਪੈਟਰੋਲ ਬੰਬ ਸੁੱਟੇ ਗਏ। State government has imposed a curfew in Shillong and banned mobile internet service in at least 4 districts as vandalism and arson rocked the state capital. ਲੁੱਟਮਾਰ ਸ਼ੁਰੂ ਹੋ ਗਈ, ਔਰ ਜਿੱਥੇ ਇੰਟਰਨੈਟ ਬੰਦ ਕਰਨਾ ਪੈ ਜਾਏ ਉਸ ਤੋਂ ਤੁਸੀਂ ਅੰਦਾਜ਼ਾ ਲਾਓ। ਹੁਣ ਅਸੀਂ ਮੇਘਾਲਿਆ ਦੀ ਗੱਲ ਕਰ ਰਹੇ ਹਾਂ, ਤੀਸਰੀ ਸਟੇਟ ਨਾਰਥ ਈਸਟ ਦੀ, ਕਿ ਖਰਬੂਜ਼ੇ ਦੀ ਖੁਸ਼ਬੂ ਕਿੱਥੋਂ ਤੱਕ ਪਹੁੰਚ ਗਈ ਹੈ, ਰੰਗ ਵੀ ਬਦਲ ਗਿਆ ਤੇ ਰੰਗ ਦੇ ਨਾਲ ਖੁਸ਼ਬੂ ਵੀ ਆ ਗਿਆ। ਹੁਣ ਜਦੋਂ ਇਸ ਲੈਵਲ ਦੀ ਵਾਇਲੈਂਸ ਹੋਈ, ਫਿਰ ਮੇਘਾਲਿਆ ਹੋਮ ਮਿਨਿਸਟਰ ਕੁਇਟਸ ਆਫਟਰ ਮੌਬ ਵਾਇਲੈਂਸ ਔਨ ਇੰਡੀਪੈਂਡੈਂਸ ਡੇ। ਇਹ ਵੀ ਜਿਹੜੀ ਮੌਬ ਵਾਇਲੈਂਸ ਹੁੰਦੀ 15 ਅਗਸਤ ਨੂੰ ਹੀ ਹੁੰਦੀ ਹੈ। ਨਾਗਾਲੈਂਡ ਵਾਲੇ ਵੀ ਝੰਡੇ ਲਹਿਰਾਉਣ ਤੋਂ ਇਨਕਾਰ 15 ਅਗਸਤ ਨੂੰ ਪਿੰਡਾਂ ਦੇ ਲੋਕ ਕਰਦੇ ਨੇ ਵੀ ਅਸੀਂ ਨਹੀਂ ਤੁਹਾਡਾ ਹਿੱਸਾ ਹੈਗੇ। ਹੁਣ ਇਹ ਜਿਹੜਾ ਔਰ ਪਿਛਲੇ 24 ਘੰਟੇ ਜਿਹੜੀ ਅਗੇਨ ਅਸਾਮ ਪੁਲਿਸ ਫਾਇਰ ਕਰਦੀ ਹੈ। ਹੁਣ ਇਸ ਸਾਰੇ ਦੇ ਚੱਲਦੇ ਆ ਕਾਂਗਰਸ ਪਾਰਟੀ ਦੇ ਸਪੋਕਸਪਰਸਨ ਜਨਰਲ ਸੈਕਟਰੀ ਸੂਰਜੇਵਾਲਾ ਨੇ ਬਿਆਨ ਦਿੱਤਾ ਔਰ ਉਹਦੀ ਹੈਡਲਾਈਨ ਹੈ ਉਹਨਾਂ ਦੇ ਮੀਡੀਆ ਦੀ ਹੀ, complete breakdown of law and order in northeastern states. Shockingly, the Modi government remains oblivious to the happening, says Surjewala. पूरी खबर है कि भी ये जड़ा northeastern states have been pushed into total chaos, and there is a complete breakdown of law and order and the constitutional machinery in the region under the watch of Modi and Amit Shah. उन्होंने कहा सब ਕੋਈ ਲਾ ਐਂਡ ਆਰਡਰ ਨਹੀਂ, ਕੋਈ ਉੱਥੇ ਜਿਹੜਾ ਆਪਾ ਤਾਪੀ ਪਈ ਹੋਈ ਹੈ। ਔਰ ਪ੍ਰੈਸ ਕਾਨਫਰੰਸ ਉਹਨੇ ਕਿਹਾ
ਕਿ ਵੀ ਇਹਨਾਂ ਸਾਰੀਆਂ ਸਟੇਟਾਂ 'ਚ ਬੀਜੇਪੀ ਰੂਲ ਕਰ ਰਹੀ ਹੈ, ਪਰ ਜੋ ਕੁਝ ਉੱਥੇ ਚੱਲ ਰਿਹਾ ਹੈ ਉਹਦੇ ਚੱਲਦਿਆਂ ਇਹ ਹੈ ਕਿ ਅਨਸਰਟਨਟੀ, ਕਨਫਲਿਕਟ, ਵਾਇਲੈਂਟ ਕਲੈਸ਼ਜ਼, unchecked lawlessness have marred a large part of India's northeast. The situation is beyond alarming. एक होता है alarming, एक होता है खतरे तो भी होर भी उस तो परे जा चुकी है. Multiple states of northeast are being pushed into unprecedented cycle of lawlessness with complete breakdown of law and order and constitutional machinery. और उन्होंने कहा shockingly and sadly Modi government and Home Minister Amit Shah remain oblivious to the goings on. ਉਹ ਬਿਲਕੁਲ ਹੈਂਡਸ ਆਫ ਅਪਰੋਚ ਰੱਖੀ ਹੋਈ ਹੈ. ਉਹ ਭਾਈ ਉੱਥੇ ਜਿੱਥੇ $3 ਬਿਲੀਅਨ ਅਫਗਾਨਿਸਤਾਨ 'ਚ ਲਾਏ, ਹਜ਼ਾਰਾਂ ਆਪਰੇਟਿਵ ਉੱਥੇ ਖੜੇ ਕੀਤੇ, ਹਜ਼ਾਰਾਂ ਖੁਫੀਆ ਆਪਰੇਸ਼ਨ ਕੀਤੇ, ਉੱਥੇ ਜੋ ਕੁਝ ਹੋ ਰਿਹਾ 15 ਅਗਸਤ ਤੋਂ ਬਾਅਦ ਉਹਦੇ ਤੇ ਚੁੱਪੀ ਰੱਖੀ ਹੋਈ ਹੈ. ਚੀਨ ਹਜ਼ਾਰਾਂ ਸਕੁਅਰ ਕਿਲੋਮੀਟਰ ਟੈਰੀਟਰੀ ਲੈ ਗਿਆ, ਉਹਦੇ ਤੇ ਕਿਸੇ ਦੀ ਜ਼ਬਾਨ ਨਹੀਂ ਖੁੱਲੀ. ਜੇ ਖੁੱਲੀ ਤਾਂ ਨਾ ਕੋਈ ਆਇਆ, ਨਾ ਕੋਈ ਗਿਆ, ਨਾ ਕੁਝ ਦਿਆ, ਨਾ ਕੁਝ ਲਿਆ. ਤੇ ਹੁਣ ਜੋ ਨਾਰਥ ਈਸਟ ਚੱਲ ਰਿਹਾ, ਔਰ ਇਹ ਚੰਗੀ ਗੱਲ ਹੈ ਵੀ ਕਾਂਗਰਸ ਨੇ ਇਹ ਭਾਂਡਾ ਲਿਆ ਕੇ ਭੰਨ ਦਿੱਤਾ ਹੈ, ਕਿਉਂਕਿ ਅਸੀਂ ਤਾਂ ਕਹਿ ਰਹੇ ਸੀ ਕਿ ਭਾਈ ਇਹ ਜਿਹੜਾ ਖਰਬੂਜ਼ੇ ਦਾ ਰੰਗ ਵੀ ਬਦਲ ਰਿਹਾ ਹੈ, ਔਰ ਇਹ ਕਾਬਲ ਤੋਂ ਮੇਘਾਲਿਆ, ਸ਼ਿਲੌਂਗ ਦੇ ਵਿੱਚ ਔਰ ਮਿਜ਼ੋਰਮ ਦੇ ਵਿੱਚ, ਅਸਾਮ ਦੇ ਵਿੱਚ, ਅਜੇ ਮਨੀਪੁਰ ਦੀਆਂ ਖਬਰਾਂ ਨਹੀਂ ਦਿੱਤੀਆਂ ਇਹਨਾਂ ਨੇ, ਉੱਥੇ ਵੀ ਇਹ ਜਿਹੜਾ ਸ਼ੁਰੂ ਹੋ ਗਿਆ ਕੰਮ. ਸੋ ਇਨ ਦਾ ਐਂਡ ਆਫ ਦਾ ਡੇ ਇਹ ਜਿਸ ਪਾਸੇ ਨੂੰ ਜਾ ਰਿਹਾ ਇਹ ਫਿਰ ਖਲੋ ਕੇ ਇਹਨਾਂ ਦੇ ਗੀਤਕਾਰ ਕਹਿ ਸਕਣਗੇ ਕਿ ਭਾਰਤ ਕੇ ਟੁਕੜੇ ਕਈ ਹੋਏ, ਕੋਈ ਯਹਾਂ ਗਿਰਾ, ਕੋਈ ਵਹਾਂ ਗਿਰਾ. ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ. ਸੋ ਇੱਥੇ ਲੈਣੇ ਬ੍ਰੇਕ. ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਜੁੜੇ ਰਹਿਣਾ. ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ. ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ. ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ. ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ. ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ. ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸਟੈਂਡ ਵਾਲੀ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਸਰਕਾਰ ਹਰ ਫਰੰਟ ਤੋਂ ਫੇਲ ਹੋਈ ਹੈ ਔਰ 2022 ਵਿੱਚ यूपी विधान सभा ਦੀਆਂ ਚੋਣਾਂ ਜਿੱਤਣ ਲਈ ਬੀਜੇਪੀ ਵੱਲੋਂ ਹਿੰਦੂ ਮੁਸਲਮਾਨ ਇਸ਼ੂ ਜਿਹੜਾ ਉਹ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਅੱਜ ਕੱਲ ਬਨਾਰਸ ਵਿਚਲੀ ਗਿਆਨ ਵਿਆਪੀ ਮਸਜਿਦ ਨੂੰ ਮੰਦਿਰ ਵਿੱਚ ਤਬਦੀਲ ਕਰਨ ਲਈ ਅਦਾਲਤ ਦਾ ਸਹਾਰਾ ਲਿਆ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਨਾਲ ਹੀ ਕੁਰਬਾਨੀ ਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो यूपी ਦੀਆਂ ਚੋਣਾਂ ਹੀ ਇਕੱਲਾ ਇਸ਼ੂ ਨਹੀਂ ਹੈ। ਜਿਸ ਕਿਸਮ ਦਾ ਮੋਦੀ ਦਾ ਹਾਲ, ਉਹਨਾਂ ਦੀ ਹਕੂਮਤ ਦਾ ਹਰ ਮੁੱਦੇ ਤੇ ਕੋਵਿਡ-19, ਚੀਨ ਨਾਲ ਡੀਲਿੰਗ, ਹੁਣ ਅਫਗਾਨ ਇਸ਼ੂ, ਨਾਰਥ ਈਸਟ ਹੱਥਾਂ ਚੋਂ ਨਿਕਲ ਰਿਹਾ ਹੈ ਔਰ ਇਹ ਸਭ ਕੁਝ ਫਿਸਲਦਾ ਜਾ ਰਿਹਾ। ਔਰ ਈਵਨ ਇੰਡੀਆ ਟੁਡੇ ਜਿਹੜੀ ਇਹਨਾਂ ਦਾ ਆਪਣਾ ਹੀ ਗਰੁੱਪ ਹੈ, ਉਹਨਾਂ ਨੇ ਜਿਹੜਾ ਇੱਕ ਸਰਵੇ ਕਰਵਾ ਕੇ ਪਿਛਲੇ ਦਿਨਾਂ 'ਚ ਜਿਹੜਾ ਉਹ ਰਿਪੋਰਟ ਕੱਢੀ ਹੈ ਕਿ ਸਿਰਫ 24% ਲੋਕ ਭਾਰਤ ਦੇ ਮੋਦੀ ਨੂੰ ਅਪਰੂਵ ਕਰਦੇ ਨੇ ਐਜ਼ ਏ ਪ੍ਰਾਈਮ ਮਿਨਿਸਟਰ। ਕੁਛ ਅਰਸਾ ਪਹਿਲਾਂ ਤੱਕ ਇਹ 66% ਸੀ। ਸੋ ਜ਼ਾਹਰ ਹੈ ਹਾਲਾਂ EVM ਮਸ਼ੀਨਾਂ ਇਹਨਾਂ ਕੋਲ ਨੇ ਜਿਹਨੂੰ ਮਰਜ਼ੀ ਜਿਤਾ ਦੇਣ। ਔਰ ਹੁਣ ਇੱਕ ਪਾਸੇ ਇਸ ਗੱਲ ਦਾ ਧਿਆਨ ਰਹੇ ਕਿ ਵੀ ਆਦਿੱਤਿਆਨਾਥ ਯੋਗੀ, ਇਸ ਦਾ ਹੈੱਡਕੁਆਟਰ ਗੋਰਖਪੁਰ ਹੈ ਔਰ ਗੋਰਖਪੁਰ ਉਹੀ ਯੋਗ ਮਤ ਜਿਹੜਾ ਲੋਕਾਂ ਨੂੰ ਫਸਾਉਣ ਵਾਲਾ, ਇਹਨਾਂ ਦਾ ਗੁਰੂ ਗੋਰਖਨਾਥ, ਮਛੰਦਰਨਾਥ। ਔਰ ਇਸੇ ਹੀ ਗੋਰਖ ਦੇ ਨਾਂ ਦੇ ਉੱਤੇ ਪੰਜਾਬੀ ਵਾਲੇ ਤਾਂ ਵਿਚਾਰੇ ਉਹਨਾਂ ਨੂੰ ਤਾਂ ਸਾਦੇ ਜੇ ਲੋਕ ਮਿਹਨਤ ਕਰਨ ਵਾਲੇ ਉੱਤੇ ਇਹ ਜੋਗੀਆਂ ਦੇ ਜਿੰਨੇ ਇੱਕ ਪਖੰਡ ਨੇ ਜਾਂ ਦੂਜੇ, ਤਾਂ ਉਹਨਾਂ ਨੇ ਤਾਂ ਇੱਕ ਟਰਮ ਬਣਾ ਲਈ ਕਿ ਭਾਈ ਇਹ ਗੋਰਖ ਧੰਦਾ ਛੱਡੋ। ਮਤਲਬ ਇਹ ਹੈ ਵੀ ਇੰਨੀ ਪਜ਼ਲਿੰਗ ਕੰਪਲੈਕਸ ਕਿ ਇਹ ਗੋਰਖ ਧੰਦੇ 'ਚ ਕੁਝ ਨਹੀਂ ਰੱਖਿਆ। ਹੁਣ ਜ਼ਾਹਰ ਹੈ ਉਹ ਰੈਫਰ ਗੋਰਖਨਾਥ ਨੂੰ ਹੀ, ਔਰ ਇਹ ਚੇਲਾ ਜਿਹੜਾ ਹੈ ਯੋਗੀ ਉਹਦਾ ਹੀ।
ਹੁਣ ਹਰਿਆਣਾ ਬੈਨਸ ਯੂਜ਼ ਆਫ ਫਰੇਜ਼ ਗੋਰਖ ਧੰਦਾ। A decision in this regard was taken by Manohar Lal Khattar after a delegation met him. ਉਹਨੇ ਕਿਹਾ ਵੀ ਤੁਸੀਂ ਹੁਣ ਕੋਈ ਵੀ ਸਰਕਾਰੀ ਕਾਗਜ਼ਾਂ 'ਚ ਕਿਤੇ ਵੀ ਗੋਰਖ ਧੰਦਾ ਲਫ਼ਜ਼ ਇਸਤੇਮਾਲ ਨਹੀਂ ਕਰ ਸਕਦੇ। ਤਾਂ ਮੈਨੂੰ ਇੱਕਦਮ ਖਿਆਲ ਆਇਆ, ਮੈਂ ਕਿਹਾ ਪ੍ਰੋਫੈਸਰ ਮੋਹਨ ਸਿੰਘ ਜਿਨ੍ਹਾਂ ਦੀ ਇੱਕ ਨਜ਼ਮਾਂ ਦੀ ਕਿਤਾਬ ਸਾਵੇ ਪੱਤਰ, ਉਹ ਮੈਂ ਕਿਹਾ ਇਹ ਤਾਂ ਉਹਦੇ ਬੈਨ ਹੋ ਜਾਏਗੀ। ਉਹਨੇ ਤਾਂ ਰੱਬ ਦੇ ਉੱਤੇ ਗੱਲ ਕਰਦਿਆਂ ਉਹਨਾਂ ਨੇ ਕਿਹਾ ਕਿ ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ, ਖੋਲਣ ਲੱਗਿਆ ਪੇਚ ਇਸ ਦੇ ਕਾਫਰ ਹੋ ਜਾਏ ਬੰਦਾ। ਕਿ ਵੀ ਰੱਬ ਤਾਂ ਗੋਰਖ ਧੰਦਾ ਬਣਾ ਦਿੱਤਾ ਉਹਨਾਂ ਨੇ, ਜਿਹੜੇ ਸਿੱਧਾ ਸਾਦਾ ਤੁਹਾਡੇ ਅੰਦਰ ਬੈਠਾ ਹੈ, ਔਰ ਉਹਨੂੰ ਜੇ ਤੁਸੀਂ ਉਹਦੇ ਤੇ ਗੱਲ ਕਰਨੀ ਚਾਹੋ ਤੇ ਜਿਹੜੇ ਬੈਠੇ ਨੇ ਧਰਮ ਦੇ ਠੇਕੇਦਾਰ ਤੁਹਾਨੂੰ ਕਾਫਰ ਬਣਾ ਦਿੰਦੇ ਨੇ। ਮੈਂ ਕਿਹਾ ਵੀ ਇਹ ਤਾਂ ਬੈਨ ਹੋ ਜਾਏਗਾ ਕਿ ਉਹਨੇ ਤਾਂ ਰੱਬ ਨੂੰ ਵੀ ਕਿਹਾ ਕਿ ਵੀ ਇਹਨਾਂ ਨੇ ਗੋਰਖ ਧੰਦਾ ਬਣਾਇਆ ਹੋਇਆ। ਹੁਣ ਇਹ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਚੱਲ ਕੀ ਰਿਹਾ, ਕਿਉਂਕਿ ਬਾਕੀ ਸਾਰਿਆਂ ਪਾਸਿਓਂ ਫੇਲ ਹੋਏ ਨੇ। ਹੁਣ ਦੂਸਰੀ ਖਬਰ ਅਸੀਂ ਦੇਖਦੇ ਹਾਂ, ਬੀਜੇਪੀ ਵਰਕਰ ਇਨ ਪੂਨੇ ਬਿਲਡਸ ਟੈਂਪਲ ਫਾਰ ਮੋਦੀ। ਉਹਨੇ ਕਿਹਾ ਕਿ ਇਟ ਵਾਜ਼ ਹਿਸ ਟ੍ਰਿਬਿਊਟ ਟੂ ਪ੍ਰਾਈਮ ਮਿਨਿਸਟਰ ਹੂ ਬਿਲਟ ਰਾਮ ਟੈਂਪਲ ਐਟ ਅਯੁੱਧਿਆ ਐਮੰਗ ਅਦਰ ਥਿੰਗਸ। ਇਹ ਮਾਯੂਰ ਮੁੰਡੇ ਨਾਂ ਦਾ ਪੂਨੇ ਦਾ ਬੰਦਾ, ਔਰ ਇਹ ਪੂਰੀ ਖਬਰ ਬਣੀ ਕਿ ਵੀ ਉਹਨੇ ਇੱਕ ਜ਼ਬਰਦਸਤ ਮੰਦਰ ਜਿਹਦੇ 'ਚ ਨਰਿੰਦਰ ਮੋਦੀ ਦੀ ਮੂਰਤੀ ਰੱਖੀ ਹੋਈ ਆ ਔਰ ਉਹਦੇ ਸਾਹਮਣੇ ਉਹ ਮੱਥਾ ਵੀ ਟੇਕ ਰਿਹਾ। ਉਹਨੇ ਕਿਹਾ ਜੀ ਆਫਟਰ ਬਿਕਮਿੰਗ ਪ੍ਰਾਈਮ ਮਿਨਿਸਟਰ ਮੋਦੀ ਹੈਜ਼ ਡਨ ਏ ਲੋਟ ਆਫ ਡਿਵੈਲਪਮੈਂਟ ਵਰਕ and dealt with issues such as abrogation of Article 370 in Jammu and Kashmir, Ram Mandir temple and triple talaq successfully। ਇਸ ਲਈ ਮੈਂ ਕਿਹਾ ਵੀ ਇਸ ਤੋਂ ਵੱਡਾ ਭਗਵਾਨ ਕੀ ਹੋ ਸਕਦਾ ਹੈ ਜਿਹਨੇ ਆਰਟੀਕਲ 370 ਖਤਮ ਕੀਤਾ, ਮਸੀਤ ਢਾ ਦਿੱਤੀ, ਔਰ ਮਤਲਬ ਇਹ ਉਹ ਸਾਰਾ ਸੈੱਟ ਕਰ ਰਹੇ ਨੇ ਮਾਹੌਲ 2022 ਦੀਆਂ, ਕਿਉਂਕਿ ਯੂਪੀ ਇੱਕ ਵੱਡਾ ਸੂਬਾ, ਆਲਮੋਸਟ 220 ਮਿਲੀਅਨ ਦੀ ਆਬਾਦੀ ਵਾਲਾ, 22 ਕਰੋੜ, ਕਈ ਦੁਨੀਆ ਦੇ ਜੇ ਮੁਲਕਾਂ ਦੀ ਗਿਣਤੀ ਹੋਏ ਤਾਂ ਦੁਨੀਆ ਦਾ 10ਵਾਂ 11ਵਾਂ ਸ਼ਾਇਦ ਵੱਡਾ ਮੁਲਕ ਹੋਏ। ਹੁਣ ਇਸ ਸਾਰੇ ਦੇ ਚੱਲਦੇ ਆ, ਪਰ ਉਹਨਾਂ ਨੂੰ ਕਹਿੰਦਾ ਵੀ ਗੋਰਖ ਧੰਦੇ ਤੇ ਵੀ ਪਾਬੰਦੀ ਲਾ ਦਿਓ, ਮੰਦਰ ਵੀ ਬਣਾ ਕੇ ਪੂਜੋ, ਪਰ ਗੱਲ ਬਣਦੀ ਨਹੀਂ ਅਲਟੀਮੇਟਲੀ ਜਦੋਂ ਤੱਕ ਐਂਟੀ ਮੁਸਲਿਮ ਨਫ਼ਰਤ ਨਹੀਂ ਫੈਲਾਈ ਜਾਂਦੀ। ਸੋ ਇਹਨਾਂ ਨੇ ਜਦੋਂ ਬਾਬਰੀ ਮਸਜਿਦ ਢਾਈ ਸੀ ਤਾਂ ਉਦੋਂ ਪਾਰਲੀਮੈਂਟ ਦੇ ਗਲਿਆਰਿਆਂ 'ਚ ਇੱਕ ਨਾਅਰਾ ਲਾਇਆ ਸੀ ਇਹਨਾਂ ਦੇ ਸਪੋਰਟਰਸ ਨੇ ਕਿ ਇਹ ਤੋਂ ਪਹਿਲੀ ਝਾਂਕੀ ਹੈ, ਮਥੁਰਾ ਕਾਸ਼ੀ ਬਾਕੀ ਹੈ। ਹੁਣ ਕਾਂਸ਼ੀ ਬਨਾਰਸ ਦਾ ਪੁਰਾਣਾ ਨਾਂ ਹੈ। ਹੁਣ ਉਹਦੇ 'ਚ ਇੱਕ ਬੜੀ ਪੁਰਾਣੀ 400-500 ਸਾਲ ਪੁਰਾਣੀ ਮਸਜਿਦ ਹੈ, ਗਿਆਨ ਵਿਆਪੀ ਉਹਦਾ ਨਾਂ ਹੈ। ਔਰ ਹੁਣ ਇਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਹੈ, ਪੈਟੀਸ਼ਨ ਸੀਕਿੰਗ ਸਟੇ ਔਨ ਸਰਵੇ ਆਫ ਗਿਆਨਪੁਰੀ। ਹੁਣ ਇਹਨਾਂ ਨੇ ਕੀ ਕੀਤਾ, ਪੈਟੀਸ਼ਨ ਕਰਵਾਈ, 90s 'ਚ ਕਰਵਾਈ ਸੀ, ਹੁਣ ਉਹਨੂੰ ਫੋਰੋ, ਕਿਉਂਕਿ ਜੱਜ ਸਾਰੇ ਇਹਨਾਂ ਦੇ ਹੀ ਨੇ। ਔਰ ਉਹਦੇ 'ਚ ਇਲਾਹਾਬਾਦ ਹਾਈ ਕੋਰਟ ਨੇ ਸੈਂਟਰ ਤੇ ਯੂਪੀ ਗਵਰਨਮੈਂਟ ਨੂੰ ਕਿਹਾ ਕਿ ਜੀ ਤੁਸੀਂ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਤੋਂ ਇਹ ਸਰਵੇ ਕਰਵਾਓ ਗਿਆਨ ਵਿਆਪੀ ਮੌਸਕ ਦਾ ਕਿ ਕੀ ਇਹ ਵਾਕਈ ਕਦੇ ਮੰਦਰ ਸੀ। ਹੁਣ ਇਹੋ ਜਿਹੀ ਸਰਵੇ ਵਾਲੀ ਜੇ ਲਾਈਨ ਤੁਸੀਂ ਦੇਖੋ, ਜਦੋਂ ਬਾਬਰੀ ਮਸਜਿਦ ਇਹਨਾਂ ਨੇ ਢਾਈ ਹੈ ਉਸ ਤੋਂ ਪਹਿਲਾਂ ਇਹੋ ਜਿਹੇ ਡਰਾਮੇ ਕੀਤੇ ਕਿ ਜੀ ਥੱਲੋਂ ਖੁਦਾਈ ਕਰੋ, ਥੱਲੋਂ ਮੂਰਤੀਆਂ ਨਿਕਲ ਆਣਗੀਆਂ, ਨਿਕਲਿਆ ਕੁਛ ਨਹੀਂ। ਫਿਰ ਵੀ ਰਾਈਟਿੰਗ ਕਰ ਦਿੱਤੀ, ਉਹਨੂੰ ਇਸ਼ੂ ਬਣਾ ਲਿਆ। ਤੇ ਸੁਪਰੀਮ ਕੋਰਟ ਨੇ ਜਦੋਂ ਉਹ ਥਾਂ ਮੰਦਰ ਨੂੰ ਦਿੱਤੀ ਤਾਂ ਉਹਨਾਂ ਨੇ ਕਿਹਾ ਜੀ ਬੇਸ਼ੱਕ ਸਬੂਤ ਨਹੀਂ ਹੈ, लेकिन ये आस्था का मामला है, मैटर ऑफ फेथ। और सानू ये लग रहा है भी यही कहानी इत्थे भी दोहराई जानी है, और ये हो सकता है अगले 6-8 महीने च ये ज्ञान व्यापी और मथुरा कांशी बाकी है। हुण इन्हां ने बनारस की इस मसीत नूं हथ पा लिया। और कंक्लूजन दे विच जिवें असीं रूहानी विचार करते हैं, कबीर साहब की बाणी 52 अखरी ਜਿਹੜੀ ਕਿ ਐਲਫਾਬੈਟ ਦੇ ਉੱਤੇ ਉਹਨਾਂ ਨੇ ਕਪਲੇਟ ਕਿਹਾ ਹੈ, ਇੱਕ ਜਿਹਨੂੰ ਅਸੀਂ ਸ਼ਲੋਕ ਕਹਿੰਦੇ ਆ ਕਪਲੇਟ ਨੂੰ। ਔਰ ਇਹ ਦੋ ਲਫ਼ਜ਼ ਰਾਣਾ ਰਾਣਾ, ਇਹ ਪੰਜਾਬੀ ਐਲਫਾਬੈਟ ਦਾ ਹੈ, ਅੰਗਰੇਜ਼ੀ 'ਚ ਤਾਂ ਐਨ ਨਾਲ ਹੀ ਜੁੜਦਾ, ਭਾਵੇਂ ਨ ਹੋਏ ਉਹ ਵੀ ਐਨ ਹੈ, ਕੋਈ ਹੋਰ ਲਫ਼ਜ਼ ਵੀ। ਰਾਣਾ ਰਣ ਰੂਤੋ ਨਰ ਨਹੀਂ ਕਰੈ, ਨਾ ਨਿਵੈ ਨਾ ਫੁਨ ਸੰਚਰੈ, ਧਨ ਜਨਮ ਤਾਹੀ ਕੋ ਗਣੈ, ਮਾਰੇ ਇੱਕੈ ਤਜ ਜਾਏ ਘਣੇ। ਕਿ ਨਾਣਾ ਲਫ਼ਜ਼ ਸਾਨੂੰ ਇਹ ਸਬਕ ਦਿੰਦਾ ਹੈ ਕਿ ਜੀਵਨ ਦੀ ਬੈਟਲ ਦੇ ਵਿੱਚ, ਜ਼ਿੰਦਗੀ ਦੇ ਵਿੱਚ, ਜੋ ਤੁਹਾਡੀ ਅੰਦਰ ਆਪਣੇ ਮਨ ਦੇ ਨਾਲ ਤੁਸੀਂ ਜਿਹੜਾ ਜੰਗ ਲੜ ਰਹੇ ਹੋ, ਰਣ ਜ਼ਾਹਰ ਹੈ ਬੈਟਲ ਗਰਾਊਂਡ ਨੂੰ ਕਹਿੰਦੇ ਨੇ। ਇੱਕ ਬੈਟਲ ਗਰਾਊਂਡ ਤਾਂ ਜ਼ਾਹਰ ਹੈ ਦੁਸ਼ਮਣ ਨਾਲ ਲੜਨ ਲਈ ਬਾਹਰਲੀ ਹੈ, ਪਰ ਇੱਕ ਤੁਹਾਡੇ ਅੰਦਰ ਹੈ। ਔਰ ਜਿਹੜੀ ਕੋਈ ਵੀ ਲੜਾਈ ਬਾਹਰ ਜਿੱਤੀ ਜਾਂਦੀ ਪਹਿਲਾਂ ਤਾਂ ਅੰਦਰ ਹੀ ਜਿੱਤੀ ਜਾਂਦੀ ਹੈ, ਜਿਸ ਨੂੰ ਅਸੀਂ ਬਾਣੀ 'ਚ ਪੜ੍ਹਦੇ ਹਾਂ ਕਿ ਜਿਨ ਮਿਲ ਮਾਰੇ ਪੰਜ ਮਹਾਦੂਤ ਐਸੋ ਕੌਣ ਬਲੀ ਰੇ।
ਕਿ ਜਿਹਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਜਿੱਤਿਆ ਉਸ ਨੂੰ ਹੀ ਬਲਵਾਨ ਜਾਂ ਯੋਧਾ ਮੰਨਿਆ ਜਾਂਦਾ ਹੈ। ਔਰ ਦੂਸਰਾ ਅਸੀਂ ਕਹਿੰਦੇ ਹਾਂ ਜਾਂਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਈਅਤ ਹੈ ਸੂਰਾ। ਸੂਰਬੀਰ ਉਹਨੂੰ ਹੀ ਕਿਹਾ ਜਾਂਦਾ ਹੈ ਜਿਹੜੇ ਜਿਸ ਨੂੰ ਇਸ ਜ਼ਿੰਦਗੀ ਦੇ ਵਿੱਚ ਰਹਿੰਦੇ ਆ ਰੱਬ ਦਾ ਰੰਗ ਲੱਗੇ। ਕਬੀਰ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ ਕਿ ਭਾਈ ਅਣਾਣਾ ਤੁਹਾਨੂੰ ਇਹ ਕਰਦਾ ਹੈ ਕਿ ਤੁਸੀਂ ਵਕਾਰਾਂ ਦੇ ਖਿਲਾਫ ਜੰਗ ਨੂੰ ਵਿੰਡਦੇ ਹੋ, ਉਸ ਦੇ ਵਿੱਚ ਰੁੱਝਦੇ ਹੋ, ਉਸ ਦੇ ਵਿੱਚ ਜਿਹੜਾ ਉਹ ਪਰਵਿਰਤ ਹੁੰਦੇ ਹੋ। ਨਰ ਨਹੀਂ ਕਰੇ ਕਿ ਜਦੋਂ ਤੁਸੀਂ ਇਸ ਸਾਰੇ ਦੇ ਵਿੱਚ ਆ ਜਾਂਦੇ ਹੋ ਫਿਰ ਤੁਸੀਂ ਵਕਾਰਾਂ ਦੀ ਨੇੜਤਾ ਨਹੀਂ ਕਰਦੇ, ਉਸ ਤੋਂ ਤੁਸੀਂ ਦੂਰੀ ਅਖਤਿਆਰ ਕਰਦੇ ਹੋ ਕਿਉਂਕਿ ਤੁਸੀਂ ਰੱਬ ਦੇ ਪਿਆਰ ਦੇ ਵਿੱਚ ਜਿਹੜਾ ਉਹ ਆਪਣੇ ਆਪ ਨੂੰ ਰੰਗ ਲੈਂਦੇ ਹੋ। ਔਰ ਜਦੋਂ ਤੁਸੀਂ ਇਸ ਜੰਗ ਨੂੰ ਜਿੱਤ ਲੈਂਦੇ ਹੋ ਅੰਦਰ ਤੁਹਾਡਾ ਵਕਾਰਾਂ ਤੋਂ ਪਾਕ ਹੁੰਦਾ, ਨਾ ਨਿਵੈ ਨਾ ਫੁਨ ਸੰਚਰੈ। ਫਿਰ ਤੁਸੀਂ ਨਿਵਦੇ ਨਹੀਂ, ਉਹਨਾਂ ਵਕਾਰਾਂ ਅੱਗੇ ਝੁਕਦੇ ਨਹੀਂ ਕਿ ਕੋਈ ਵਕਾਰ ਦੁਬਾਰਾ ਤੁਹਾਨੂੰ ਚੰਬੜ ਜਾਣ, ਨਾ ਹੀ ਤੁਸੀਂ ਦੁਬਾਰਾ ਉਹਨਾਂ ਵੱਲ ਰੁਚੀ ਰੱਖਦੇ ਹੋ। ਸੰਗ੍ਰਹਿ ਸੰਚਣਾ ਉਸ ਦਾ ਹੀ ਹਿੱਸਾ ਹੈ। ਉਹਨਾਂ ਨੇ ਕਿਹਾ ਵੀ ਉਹ ਇਨਸਾਨ ਸੱਚਮੁੱਚ ਹੀ ਧਨ ਹੈ, ਬਲਿਹਾਰੀ ਆ, ਉਸ ਤੋਂ ਕੁਰਬਾਨ ਹੈ। ਧਨ ਜਨਮ ਤਾਂ ਹੀ ਕੋ ਗਣੈ, ਉਹਦਾ ਹੀ ਅਸੀਂ ਜਨਮ ਧਨ ਮੰਨਦੇ ਹਾਂ। ਮਾਰੈ ਏਕੈ ਤਜ ਜਾਏ ਘਣੈ, ਕਿ ਜਦੋਂ ਉਹ ਮਨ ਨੂੰ ਮਾਰ ਲੈਂਦਾ ਤੇ ਫਿਰ ਤਜ ਜਿਹੜੇ ਘਣੇ ਨੇ ਕਾਮ ਕ੍ਰੋਧ ਲੋਭ ਮਲਟੀਪਲ ਜਿਹੜੇ ਵਕਾਰ ਨੇ ਉਹਨਾਂ ਨੂੰ ਉਹ ਜਿੱਤ ਲੈਂਦਾ। ਫਿਰ ਤੱਤਾ ਐਲਫਾਬੈਟ ਤੱਤਾ ਅਤਰ ਤਰਿਓ ਨੈ ਜਾਈ, ਤਨ ਤ੍ਰਿਭਵਨ ਮੈਂ ਰਹੋ ਸਮਾਈ, ਜੋ ਤ੍ਰਿਭਵਨ ਤਨ ਮਾਹੇ ਸਮਾਵਾ, ਤਹੁ ਤੱਤੈ ਤਤ ਮਿਲਿਆ ਸੱਚ ਪਾਵਾ। ਕਿ ਤੱਤਾ ਲਫ਼ਜ਼ ਇਹ ਤੁਹਾਨੂੰ ਯਾਦ ਦਹਾਨੀ ਕਰਵਾਉਂਦਾ ਹੈ ਕਿ ਇਹ ਭਵ ਸਾਗਰ, ਇਹ ਦੁਨੀਆ, ਇਸ ਦੇ ਵਿੱਚ ਅਸੀਂ ਵਿਕਾਰਾਂ 'ਚ ਡੁੱਬ ਸਕਦੇ ਹਾਂ। ਇਹ ਬੜਾ ਔਖਾ ਹੈ। ਅਤਰ ਤਰਿਓ ਨੈ ਜਾਈ, ਇਸ ਬਿਨਾਂ ਰੱਬ ਦੀ ਯਾਦ, ਰੱਬ ਦੇ ਸਹਾਰੇ, ਰੱਬ ਦਾ ਅੰਚਲ ਗਹਿ ਕੇ ਸਾਧਕਾ, ਭਲੇ ਇਨਸਾਨਾਂ ਦਾ ਪੱਲਾ ਘੁੱਟ ਕੇ ਫੜ ਕੇ ਜਾਂ ਦੀਨ ਦਰਦ ਦੁੱਖ ਭੰਜਨਾ, ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭੂ। ਕਿ ਮੈਂ ਗੁਰੂ ਨਾਨਕ ਸਾਹਿਬ ਦਾ ਪੱਲਾ ਫੜ ਕੇ ਤੇਰੀ ਸ਼ਰਨ 'ਚ ਰੱਬ ਜੀ ਆਇਆ। ਕਿ ਇਹ ਜਦੋਂ ਤੁਹਾਡਾ ਤੱਤਾ ਤਰ ਤਰਿਓ ਨੈ ਜਾਈ, ਤਨ ਤ੍ਰਿਭਵਨ ਮੈਂ ਰਹੋ ਸਮਾਈ, ਕਿ ਜਿਹੜਾ ਸਾਡੇ ਤਨ ਵਿਚਲੇ ਵਿਕਾਰ ਨੇ ਇਹ ਚਾਰ ਚਫੇਰੇ ਗਸ਼ਤ ਲਗਾਉਂਦਾ ਹੈ ਮਨ, ਤੇ ਤੁਹਾਨੂੰ ਟਿਕਣ ਨਹੀਂ ਦਿੰਦਾ, ਤਿੰਨਾਂ ਦੁਨੀਆ ਦੇ ਵਿੱਚ ਘੁੰਮਦਾ। ਜੋ ਤ੍ਰਿਭਵਨ ਤਨ ਮਾਹੇ ਸਮਾਵਾ, ਜਦੋਂ ਤੁਸੀਂ ਰੱਬ ਦੇ ਨਾਲ ਜੁੜ ਜਾਂਦੇ ਹੋ ਤੇ ਤਿੰਨਾਂ ਲੋਕਾਂ ਦੀ ਗੱਲ ਤੁਹਾਡਾ ਆਪਣੇ ਮਨ ਦੇ ਉੱਤੇ ਕਾਬੂ ਹੈ, ਤੁਹਾਡਾ ਤਨ ਦੇ ਉੱਤੇ ਆ ਕੇ ਉਹ ਸਿਮਟ ਜਾਂਦਾ ਹੈ, ਤਾਂ ਉਹ ਤੱਤੈ ਤਤ ਮਿਲਿਆ। ਫਿਰ ਇਹ ਸਮਝੋ ਕਿ ਭਾਈ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਇਹ ਮਰਨ ਤੋਂ ਬਾਅਦ ਦੀ ਗੱਲ ਨਹੀਂ ਹੈ। ਫਿਰ ਜਿਉਂਦੇ ਜੀ ਜਿਵੇਂ ਸੂਰਜ ਔਰ ਕਿਰਨ ਜਲ ਔਰ ਜਲ ਮਿਲਦਾ, ਤਉ ਤੱਤੈ ਤਤ ਮਿਲਿਆ ਸੱਚ ਪਾਵਾ। ਔਰ ਉਹ ਸੱਚਾ ਵਾਹਿਗੁਰੂ, ਉਸ ਦੀ ਕੁਰਬਤ ਹਾਸਲ ਹੁੰਦੀ ਹੈ, ਉਸ ਵਾਹਿਗੁਰੂ ਦਾ ਪਿਆਰ ਸਾਡੇ ਅੰਦਰ ਵਸਦਾ ਹੈ। ਇਹ ਅੱਜ ਦਾ ਵਿਚਾਰ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਵਿਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਰਚਨਾ ਆਪਣੇ ਵਿਊਅਰਸ ਕਰਨ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇ ਦਿਓ। TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।